ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 15 मई 2024 पहली जेठ नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV4 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV4 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV4 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV4 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਰਾ ਵੱਲੋਂ। ਸੋ ਇਹ ਕਹਿ ਰਹੇ ਨੇ ਇਹ ਬੇਨਤੀ ਕਰ ਰਹੇ ਨੇ ਆਪਣੇ ਦਰਸ਼ਕਾਂ ਨੂੰ ਕਿ TV4 ਬਹੁਤ ਹੀ ਵਧੀਆ ਕੰਮ ਕਰ ਰਿਹਾ ਇਸ ਦੀ ਵੱਧ ਤੋਂ ਵੱਧ ਮਦਦ ਕਰੋ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਭਾਰਤ ਦੀ ਟਿਬਰੀ ਟਾਈਟ ਜਿਹੜੀ ਕਰਨੀ ਹੈ ਸ਼ੁਰੂ ਕਰ ਦਿੱਤੀ ਹੈ ਔਰ ਪਿਛਲੇ ਦਿਨੀ ਭਾਰਤ ਤੇ ਈਰਾਨ ਵਿਚਕਾਰ ਚਾਬਹਾਰ ਪੋਰਟ ਸੰਬੰਧੀ ਹੋਏ ਸਮਝੌਤੇ ਤੇ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਕਿਹਾ ਸੀ ਕਿ ਭਾਰਤ ਤੇ ਆਰਥਿਕ ਪਾਬੰਦੀਆਂ ਲੱਗ ਸਕਦੀਆਂ ਨੇ। ਇਸ ਦੇ ਜਵਾਬ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਿੱਥੇ ਡਿਫੈਂਸਿਵ ਨਜ਼ਰ ਆਏ ਉੱਥੇ ਅਮਰੀਕਾ ਤੇ ਵਿਅੰਗ ਭਰੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਵੀ ਕੀਤੀਆਂ ਨੇ। ਸੋ ਵਿਊਅਰਸ ਇਹਨੂੰ ਜਾਪਦਾ ਹੈ ਕਿ ਭਾਰਤ ਦੇ ਸਿਰ ਤੇ ਅਮਰੀਕਾ ਨੇ ਤਲਵਾਰ ਲਟਕਾ ਦਿੱਤੀ ਹੈ ਔਰ ਕਿਸੇ ਵੇਲੇ ਵੀ ਝਟਕਾ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ। ਵੈਸੇ ਵੀ ਜਦੋਂ ਗੈਰ ਹਾਜ਼ਰੀ ਹੁੰਦੀ ਹੈ ਇੰਤਜ਼ਾਰ ਹੁੰਦੀ ਹੈ ਇੰਤਜ਼ਾਰ ਦੀਆਂ ਘੜੀਆਂ ਤੋਂ ਬਾਅਦ ਜਦੋਂ ਮਿਲਾਪ ਹੁੰਦਾ ਤੇ ਉਸ ਦੇ ਵਿੱਚ ਜ਼ਿਆਦਾ ਸਵਾਦ ਹੁੰਦਾ ਸ਼ਾਇਦ ਇੱਕ ਕਾਰਨ ਇਹ ਵੀ ਹੋਏਗਾ। ਔਰ ਬਹੁਤ ਸਾਰਿਆਂ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਨਹੀਂ ਹੁੰਦੇ ਦੁਨੀਆ ਦੀਆਂ ਖਬਰਾਂ ਤੇ ਛਪਦੀਆਂ ਨੇ ਉਸ ਕਿਸਮ ਦੀਆਂ ਹੁੰਦੀਆਂ ਤੇ ਸਾਨੂੰ ਇਹ ਸਮਝ ਹੀ ਨਹੀਂ ਹੁੰਦੀ ਜਾਂ ਪਤਾ ਨਹੀਂ ਲੱਗਦਾ ਕਿ ਇਸ ਦੇ ਵਿੱਚ ਸਿੱਖ ਫੈਕਟਰ ਜਾਂ ਸਿੱਖ ਸਪਿਨ ਕਿੱਥੇ ਹੈ। ਔਰ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਕਿਸੇ ਖਬਰ ਦਾ ਜਿਹੜਾ ਉਸ ਨੂੰ ਡਾਇਸੈਕਟ ਕਰਦੇ ਹੋ ਔਰ ਉਸ ਨੂੰ ਜਦੋਂ ਉਸ ਦਾ ਇੱਕ ਇੱਕ ਗੁੱਝਾ ਭਾਵ ਵੀ ਸਾਹਮਣੇ ਆਉਂਦਾ ਹੈ ਜਿਹੜਾ ਨਹੀਂ ਵੀ ਲਿਖਿਆ ਹੁੰਦਾ ਤੇ ਮਨ ਨੂੰ ਤਸੱਲੀ ਲੱਗਦੀ ਹੈ ਤਸੱਲੀ ਮਹਿਸੂਸ ਹੁੰਦੀ ਹੈ ਕਿ ਅਸੀਂ ਅੱਗੇ ਨੂੰ ਵਧ ਰਹੇ ਹਾਂ ਔਰ ਸਾਡੀ ਮੰਜ਼ਿਲ ਕਰੀਬ ਆ ਰਹੀ ਹੈ। ਔਰ ਇਸੇ ਤਰ੍ਹਾਂ ਸਿਆਟਲ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਉਹਨਾਂ ਨੇ ਧੰਨਵਾਦ ਵੀ ਕੀਤਾ ਔਰ ਅੱਜ ਹੀ ਸਰ ਗੁਰਦੇਵ ਸਿੰਘ ਮਾਨ ਉਹਨਾਂ ਨਾਲ ਵੀ ਗੱਲ ਹੋ ਰਹੀ ਸੀ ਵੀ ਜਸਵਿੰਦਰ ਸਿੰਘ ਪੰਨੂ ਵੀ। ਸੋ ਰਾਦਰ ਉਹ ਜ਼ਿਆਦਾ ਸ਼ੁਕਰਗੁਜ਼ਾਰ ਹੁੰਦੇ ਨੇ ਕਿ ਤੁਸੀਂ ਆਏ ਔਰ TV84 ਰਾਹੀਂ ਜਿਹੜਾ ਹੈ ਉਹ ਦੁਨੀਆ ਤੱਕ ਸਿਆਟਲ ਦੀ ਪੈਰੇਡ ਦੀ ਖਬਰ ਵੀ ਪਹੁੰਚੀ ਕਿਉਂਕਿ ਬਹੁਤ ਵਾਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਬੇਸ਼ੱਕ 300 ਦੇ ਵੀ ਅੱਜ ਕੱਲ 400 ਚੈਨਲ ਨੇ ਤੁਸੀਂ ਉਹਦੇ ਤੇ IP ਬਾਕਸ ਤੇ ਦੇਖ ਸਕਦੇ ਹੋ ਪਰ ਤੁਸੀਂ ਜਿੰਨੀਆਂ ਮੇਜਰ ਇਵੈਂਟਸ ਅਸੀਂ ਪਿਛਲੇ 2 ਮਹੀਨੇ ਤੋਂ ਲਗਾਤਾਰ ਨਾਲ ਕਵਰ ਕਰ ਰਹੇ ਹਾਂ ਔਰ ਉਹਦੇ ਸੈਚਰਡੇ ਅਸੀਂ ਕਾਰਟਰੇਟ ਦੀ ਪੈਰੇਡ ਵੀ ਕਵਰ ਕਰਨੀ ਹੈ ਤੁਹਾਨੂੰ ਉਹਨਾਂ ਚੈਨਲਸ ਚੋਂ ਕੋਈ ਚੈਨਲ ਅਰਾਊਂਡ ਨਜ਼ਰ ਨਹੀਂ ਆਏਗਾ ਜਿਹੜਾ ਕਿ ਪੈਰੇਡ ਨੂੰ ਜਾਂ ਖਾਲਿਸਤਾਨ ਦੀ ਗੱਲ ਨੂੰ ਸਟੇਜ ਦੀ ਕਾਰਵਾਈ ਤਾਂ ਭੁੱਲ ਜਾਓ ਕਵਰ ਕਰੇ। ਜਿਹੜੇ ਬਹੁਤ ਕਿਸੇ ਨਾਲ ਅਟੈਚ ਨੇ ਉਹ ਉਨੇ ਇੱਕ ਸ਼ਾਟ ਲੈ ਕੇ ਉਹਨੂੰ ਆਪਣੀ ਨਿਊਜ਼ ਆਈਟਮ 'ਚ 1 ਅੱਧੇ ਮਿੰਟ ਦੀ ਕਵਰੇਜ ਉਹ ਵੀ ਲੰਗਰ ਦਾ ਸਟਾਲ ਦਿਖਾ ਰਹੇ ਹੋਣਗੇ ਜਾਂ
ਕੋਈ ਹੋਰ ਜਿਹਦੇ ਤੋਂ ਇਹ ਨਾ ਨਜ਼ਰ ਆਏ ਉਹਨੂੰ ਇੱਕ ਵਿਸਾਖੀ ਸੈਲੀਬ੍ਰੇਸ਼ਨ ਜਾਂ ਮੇਲਾ ਜਾਂ ਕਲਚਰਲ ਮੇਲੇ ਦੇ ਨਾਲ ਕਰ ਰਹੇ ਹੁੰਦੇ ਨੇ। ਔਰ ਇਸ ਵੇਲੇ ਸਾਰੇ ਚੈਨਲਸ ਦਾ, ਕਿਉਂਕਿ ਇਹਨਾਂ ਮਹੀਨਿਆਂ 'ਚ ਜਿਉਂ ਹੀ ਅਪ੍ਰੈਲ ਸ਼ੁਰੂ ਹੁੰਦਾ ਹੈ ਤੇ ਫਿਰ ਜਿੰਨੇ ਉੱਥੇ ਪੰਜਾਬ 'ਚ ਜਿਨ੍ਹਾਂ ਨੇ ਲੱਚਰਪਣਾ ਵੀ ਵਧਾਇਆ ਔਰ ਦੂਸਰਾ ਸਭ ਕਲਾਕਾਰ ਬਾਹਰ ਨੂੰ ਤੁਰੇ ਹੁੰਦੇ ਨੇ ਤੇ ਇੱਥੇ ਫਿਰ ਉਹ ਗੀਤ ਸੁਣਾ ਰਹੇ ਹੁੰਦੇ ਨੇ ਕਿ ਵੀ ਮਿੱਟੀ ਆਵਾਜ਼ਾਂ ਮਾਰਦੀ ਕਿ ਵੀ ਇੱਥੋਂ ਪੈਸੇ ਇਕੱਠੇ ਕਰ ਰਹੇ। ਉਹਨਾਂ ਸ਼ੋਜ਼ ਨੂੰ ਲਾਈਵ ਜਾਂ ਹੁਣ ਟੂਰਨਾਮੈਂਟਾਂ ਦਾ ਕਬੱਡੀ ਜਾਂ ਦੂਜਾ ਸ਼ੁਰੂ ਹੋ ਜਾਏਗਾ ਉਹਦੇ ਤੇ ਬਹੁਤ ਸਾਰਾ, ਕਿਉਂਕਿ ਉਹਨਾਂ ਦਾ ਔਰ ਉਹਨਾਂ ਹਾਲ ਇਹੀ ਹੈ। ਮੈਨੂੰ ਉਹ ਸਰ ਸ਼ੇਰ ਸਿੰਘ ਕੰਵਲ ਹੁਣ ਭਾਵੇਂ ਉਹ ਸ਼ਾਇਦ ਸਾਡੇ 'ਚ ਨਹੀਂ ਨੇ, ਉਹਨਾਂ ਨੇ ਜਦੋਂ ਰੁਝਾਨ ਪੋਲੀਟੀਕਲ ਖਾਲਿਸਤਾਨ ਦੀ ਮੂਵਮੈਂਟ ਤੋਂ ਸਾਡੀਆਂ ਜਥੇਬੰਦੀਆਂ ਦੇ ਕੁਝ ਲੋਕਾਂ ਦਾ ਵੀ ਇਹ ਸਪੋਰਟਸ ਟੂਰਨਾਮੈਂਟ ਦੇ ਨਾਂ ਥੱਲੇ ਜਾਂ ਦੂਜਾ ਲੱਗਾ ਤਾਂ ਉਹਨਾਂ ਨੇ ਇੱਕ ਵਿਅੰਗਾਤਮਕ ਇੱਕ ਨਜ਼ਮ ਲਿਖੀ ਸੀ। ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਜਿਹੜੇ ਨੇ ਲੱਗੇ ਸਾਡੇ ਲੀਡਰ ਲੱਗੇ ਕੌਡੀ ਕਰਵਾਉਣੇ, ਛੱਡ ਦੇਸ਼ ਦੀ ਮੰਗ ਪੰਥ ਦੇ ਪੱਟ ਬਣਾਉਣੇ, ਕਿ ਵੀ ਇਹਨਾਂ ਨੂੰ ਹੁਣ ਦੇਸ਼ ਦੀ ਮੰਗ ਭੁੱਲੀ ਹੋਈ ਹੈ, ਇਹ ਪੰਥ ਦੇ ਪੱਟ ਬਣਾਉਣ ਤੁਰੇ ਹੋਏ ਨੇ। ਸੋ ਇੱਕੋ ਪੰਥ ਦੇ ਪੱਟ ਬਣਾਉਣ ਵਾਲੇ ਨੇ ਤੇ ਦੂਸਰੇ ਜਿਹੜੇ ਨੇ ਤੁਸੀਂ ਆ ਚਮਕੀਲੇ ਦੇ ਹਵਾਲੇ ਨਾਲ ਦੇਖੋ ਯੂਟਿਊਬਰ ਕਿਵੇਂ ਇੱਕ ਤੋਂ ਬਾਅਦ ਇੱਕ ਰਿਵਿਊ ਭਰਿਆ ਹੋਇਆ ਉਸ ਸਾਰੇ ਨੂੰ, ਜਿਹੜਾ ਕਿ ਇੱਕ ਲੱਚਰ ਕਿਸਮ ਦਾ ਬੰਦਾ ਔਰ ਡੀਜਨਰੇਟ ਕਰੈਕਟਰ ਉਸ ਨੂੰ ਪੰਜਾਬ ਦਾ ਲੀਜੈਂਡ ਬਣਾ ਕੇ ਪੇਸ਼ ਕੀਤਾ। ਔਰ ਇਹ ਸਾਰੇ ਇਸ ਕਿਸਮ ਦੇ ਟੀਵੀ ਚੈਨਲਸ ਦੇ ਉੱਤੇ ਤੁਹਾਨੂੰ ਉਸ ਕਿਸਮ ਦੇ ਲੋਕ ਬੈਠੇ ਜਿਹੜੇ ਨੇ ਡਿਬੇਟ ਔਰ ਡਿਸਕਸ਼ਨ ਕਰਦੇ ਨਜ਼ਰ ਆਣਗੇ। ਇਹ ਠੀਕ ਹੈ ਕਿ ਅਸੀਂ ਇਸ ਗੱਲ ਦੇ ਲਈ ਹਮੇਸ਼ਾ ਹੀ, ਬੇਸ਼ੱਕ ਸਾਡਾ ਪਲੇਟਫਾਰਮ ਹਰ ਪੰਥਕ ਧਿਰ ਦੇ ਲਈ ਖੁੱਲ੍ਹਾ ਹੈ ਹਮੇਸ਼ਾ ਹੀ। ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਬੇਸ਼ੱਕ 12 ਸਾਲ ਪਹਿਲਾਂ TV 84 ਨੇ ਆਪਣਾ ਸਫ਼ਰ ਸ਼ੁਰੂ ਕੀਤਾ, ਅਸੀਂ ਸਭ ਦੇ ਲਈ ਪਲੇਟਫਾਰਮ ਖੋਲ੍ਹਿਆ, ਪਰ ਉਹਨਾਂ ਚੋਂ ਵੀ ਇੱਕ ਕਲਾਸ ਐਸੀ ਹੈ ਸਾਡੇ ਚੋਂ ਵੀ ਜਿਨ੍ਹਾਂ ਨੂੰ ਲੱਗਾ ਕਿ ਬਈ ਅਸੀਂ ਕੋਈ ਬਰਾਬਰ ਜੇ ਦਾ ਕਿਉਂ ਨਹੀਂ ਸ਼ੁਰੂ ਕਰ ਲੈਂਦੇ। ਜਾਂ ਕਈਆਂ ਨੂੰ ਜਦੋਂ ਅਸੀਂ TV 84 ਦਾ ਬਜਟ ਜਾਂ ਉਸ ਦੇ ਖਰਚੇ ਦੀ ਗੱਲ ਕਰਦੇ ਤੇ ਇਸ ਕਿਸਮ ਦੀ ਦਬੀ ਆਵਾਜ਼ ਵਾਲੇ ਆਪਣੇ ਹੀ ਹਮਾਇਤੀ ਕਿਸਮ ਦੇ ਕਿ ਜੀ ਇੰਨਾ ਖਰਚੇ ਦੀ ਕੀ ਲੋੜ ਹੈ ਡਾਕਟਰ ਸਾਹਿਬ, YouTube ਤੇ ਵੈਸੇ ਹੀ ਅੱਜ ਕੱਲ੍ਹ ਤਾਂ ਕੈਮਰੇ ਹੈਗੇ ਨੇ, ਦੂਜੇ ਨੇ, ਵੈਸੇ ਹੀ ਲਾਈਵ ਹੁੰਦਾ। ਮੈਂ ਕਿਹਾ ਤੁਹਾਨੂੰ ਸਭ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਮੁਲਕ ਬਣਾਉਣਾ ਜਾਂ ਜਦੋਂ ਤੁਸੀਂ ਕਿਸੇ ਮੁਲਕ ਦੇ ਕਨਸੈਪਟ ਦੀ ਗੱਲ ਕਰਦੇ ਹੋ ਉਹਦੇ ਲਈ ਤੁਹਾਡੀਆਂ ਇੰਸਟੀਟਿਊਸ਼ਨਸ, ਤੁਹਾਡਾ ਈਵਨ ਇੱਕ ਆਪਣਾ ਮਾਊਥਪੀਸ ਹੋਣਾ, ਇੱਕ ਆਪਣਾ ਮੀਡੀਆ ਹੋਣਾ, ਇਹ ਕਿੰਨਾ ਅਹਿਮੀਅਤ ਰੱਖਦਾ ਹੈ। ਔਰ ਜੇ ਦੁਸ਼ਮਣ ਦੀਆਂ ਅੱਖਾਂ 'ਚ ਦੇਖਣਾ ਹੈ, ਹੁਣ ਤਾਂ ਚਲੋ ਡਿਸ਼ ਜਿਹੜਾ ਇਰਰੈਲੇਵੈਂਟ ਹੋ ਗਿਆ। ਔਰ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਅੱਜ ਤੋਂ ਕੁਝ ਸਾਲ ਪਹਿਲਾਂ 5-6 ਸਾਲ ਪਹਿਲਾਂ ਅਸੀਂ ਡਿਸ਼ ਦੇ ਉੱਤੇ ਜਿਹੜੀ ਐਕਸੈਪਟ ਡੈਨਵਰ ਇਹਨਾਂ ਦਾ ਮੇਨ ਸਾਰਾ ਹੈੱਡਕੁਆਰਟਰ ਹੈ, ਸਾਡੀ ਪੂਰੀ ਟੀਮ ਜਿਨ੍ਹਾਂ ਦੇ ਵਿੱਚ ਬੀਬੀ ਗੁਰਮੀਤ ਸੋਢੀ ਔਰ ਡਾਕਟਰ ਰਣਜੀਤ ਸਿੰਘ ਔਰ ਇੱਥੇ ਇੱਕ ਹੋਰ ਐਗਜ਼ੈਕਟਿਵ ਡਾਇਰੈਕਟਰ ਸਾਡੇ, ਉਹਨਾਂ ਨੇ ਗਏ ਉੱਥੇ, ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ, ਅਸੀਂ ਸਾਰੀਆਂ ਫਾਰਮੈਲਿਟੀਜ਼ ਕੰਪਲੀਟ। ਔਰ ਉਹਨਾਂ ਨੇ ਸਾਨੂੰ ਕਿਹਾ ਕਿ ਵੀ 2-3 ਹਫ਼ਤੇ ਦੇ ਵਿੱਚ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਡਿਸ਼ ਦੇ ਉੱਤੇ ਪੰਜਾਬੀ ਪੈਕ ਦੇ ਵਿੱਚ ਲਿਆਂਦਾ ਜਾਏਗਾ। ਔਰ ਅਸੀਂ ਜਦੋਂ ਕੁਝ ਵਕਤ ਬੀਤ ਗਿਆ ਔਰ ਕੋਈ ਉਹਨਾਂ ਦੀ ਇੰਟੀਮੇਸ਼ਨ ਨਾ ਆਈ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਬਿਲਕੁਲ ਸਾਇਲੈਂਟ ਹੋ ਗਏ। ਔਰ ਸਾਨੂੰ ਵੀ ਲੱਗਾ ਕਿ ਵੀ ਪਤਾ ਨਹੀਂ ਕੀ ਹੋਇਆ ਜਾਂ ਕੀ ਹੈ। ਫਿਰ ਉਹਨਾਂ ਚੋਂ ਕਿਸੇ ਨੇ ਇਹ ਹਲਕਾ ਜਿਹਾ ਕਿਹਾ ਕਿ ਜੀ ਨਹੀਂ, ਸਾਨੂੰ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ। ਪਰ ਕੁਝ ਸਾਲਾਂ ਬਾਅਦ, ਅੱਜ ਤੋਂ 3 ਸਾਲ ਪਹਿਲਾਂ, ਇੱਕ ਹੋਰ ਸੱਜਣ ਜਿਹੜੇ ਵੱਡੇ ਮੀਡੀਆ ਦੇ ਮੀਡੀਆ ਮੈਗਨੇਟ ਜਿਨ੍ਹਾਂ ਨੂੰ ਕਹਿੰਦੇ ਨੇ, ਉਹਨਾਂ ਦਾ ਕੋਈ ਬਹੁਤ ਜਾਣੂ ਜਿਹੜਾ ਡਿਸ਼ ਦਾ ਉਸੇ ਹੀ ਥਾਂ ਤੇ ਆ ਕੇ ਐਗਜ਼ੈਕਟਿਵ ਡਾਇਰੈਕਟਰ ਲੱਗਾ। ਔਰ ਅਸੀਂ ਜਸਟ ਫॉर ਕਿਉਰਿਓਸਿਟੀ ਅਸੀਂ ਕਿਹਾ ਜੀ ਵੀ ਅਸੀਂ ਡਿਸ਼ ਤੇ ਆਉਣਾ ਚਾਹੁੰਦੇ ਸੀ। ਔਰ ਕਿਉਂਕਿ ਉਹਦੇ ਥੱਲੇ ਉਦੋਂ ਪੈਸੇ ਵੀ ਮਿਲਦੇ ਸੀ, ਕਿਉਂਕਿ ਡਿਸ਼ ਦਾ ਜੇ ਪੰਜਾਬੀ ਪੈਕ ਐਸੇ ਜੇ $30 ਸਬਸਕ੍ਰਿਪਸ਼ਨ, $30 ਸਬਸਕ੍ਰਿਪਸ਼ਨ ਹੈ, ਉਹਦੇ ਚੋਂ 15 ਡਿਸ਼ ਵਾਲੇ ਲੈ ਜਾਂਦੇ ਸੀ। 15 ਜਿਹੜੇ ਨੇ ਜੇ ਪੰਜਾਬੀ ਪੈਕ ਦੇ 6 ਚੈਨਲ ਨੇ ਤਾਂ ਉਹਨਾਂ ਨੂੰ $2 ਮਿਲਦੇ ਸੀ। ਔਰ ਉਹ ਇੱਕ ਸਾਈਜ਼ੇਬਲ ਅਮਾਊਂਟ ਬਣ ਜਾਂਦਾ ਸੀ। ਔਰ ਸਾਨੂੰ ਸ਼ੁਰੂ 'ਚ ਲੱਗਦਾ ਸੀ ਕਿ ਵੀ ਇੱਕ ਸਾਡੇ ਲਈ ਇੱਕ ਸਪੋਰਟਿਵ ਹੋਏਗਾ। ਤੇ ਉਹਨਾਂ ਨੇ ਕਿਹਾ ਕਿ ਜੀ, ਅਸੀਂ ਉਹਨਾਂ ਨੂੰ ਕਿਹਾ ਜੀ ਇੰਨੇ ਸਾਲ ਪੁਰਾਣੀ ਸਾਡੀ ਫਾਈਲ, ਉਹਨਾਂ ਨੇ ਮੁੜ ਕੇ ਪਰਮਾਨੈਂਟ ਨੋ ਵੀ ਨਹੀਂ ਕੀਤੀ, ਕੋਈ ਓਬਜੈਕਸ਼ਨ ਵੀ ਨਹੀਂ ਲਾਇਆ, ਲੇਕਿਨ ਸਾਨੂੰ ਉਹਨਾਂ ਨੇ ਉਦੋਂ ਥਰੂ ਵੀ ਨਹੀਂ ਕੀਤਾ। ਅਸੀਂ ਕਿਹਾ ਜੀ ਹੁਣ ਤਾਂ ਅਸੀਂ ਇੰਟਰਸਟਿਡ ਨਹੀਂ ਹੈ, ਕਿਉਂਕਿ ਹੁਣ ਤਾਂ ਡਿਸ਼ ਸਾਰੇ ਜਿਨ੍ਹਾਂ ਨੇ ਲਵਾਈ ਉਹਨਾਂ ਵੀ ਕਟਵਾ ਦਿੱਤੀ, ਹੁਣ ਤਾਂ ਸਭ ਡਿਜੀਟਲਾਈਜ਼। ਬਟ ਔਰ ਉਹ ਜਦੋਂ ਵਾਪਸ ਉਹਨਾਂ ਨੇ ਆਪਣੇ ਉਸ ਸੋਰਸ ਰਾਹੀਂ ਉਹਨਾਂ ਨੇ ਆਫਰ ਵੀ ਕੀਤਾ ਕਿ ਵੀ ਹੁਣ ਸਾਡਾ ਹੱਥ ਪੈਂਦਾ ਹੈ, ਅਸੀਂ ਕਰ ਸਕਦੇ। ਉਹਨਾਂ ਨੇ ਕਿਹਾ ਜੀ ਕਿ ਵੀ 2 ਚਿੱਠੀਆਂ ਅਮਰੀਕਨ ਐਂਬੈਸਡਰ ਜਿਹੜਾ ਭਾਰਤ ਦਾ ਐਂਬੈਸਡਰ ਅਮਰੀਕਾ ਸੀ, ਉਹਨੇ
ਲਿਖੀਆਂ ਉਹਨਾਂ ਨੂੰ ਕਿ ਭਾਈ ਇਹ ਐਂਟੀ ਇੰਡੀਆ ਹੈ ਔਰ ਇਹਦੇ ਨਾਲ ਸਾਡੇ ਦੋ ਮੁਲਕਾਂ ਦੇ ਸਬੰਧ ਖਰਾਬ ਹੋਣਗੇ। ਚਲੋ ਇਹ ਵੀ ਸਮਝ ਆ ਸਕਦਾ ਸੀ, ਸਾਨੂੰ ਇਹਦੀ ਇੰਪੋਰਟੈਂਸ ਦਾ ਵੀ ਅਹਿਸਾਸ ਹੋਇਆ। ਪਰ ਦੂਸਰਾ ਪਾਰਟ ਜਿਹੜੇ ਪੰਜਾਬੀ ਪੈਕ ਦੇ ਬਾਕੀ 5 ਚੈਨਲ ਸੀ ਉਹਨਾਂ ਨੇ ਕਿਹਾ ਕਿ ਜੀ ਉਹਨਾਂ 5 ਚੈਨਲਸ ਨੇ ਵੀ ਡਿਸ਼ ਵਾਲਿਆਂ ਨੂੰ ਲਿਖਿਆ ਕਿ ਵੀ ਜੇ ਤੁਸੀਂ TV 84 ਨੂੰ ਇਸ ਪੈਕ ਚ ਲਿਆਓਗੇ ਤੇ ਅਸੀਂ ਵਿਦਡਰਾ ਕਰ ਲਾਂਗੇ। ਦੇਖੋ ਜੀ ਹੁਣ ਜ਼ਾਹਰ ਹੈ ਵੀ ਉਹ ਪੰਜਾਂ ਦੀ ਲਾਇਲਟੀ ਕਿੱਥੇ ਲਾਈ ਕਰਦੀ ਸੀ, ਇਹ ਕੋਈ ਅਸੀਂ ਬਣਾ ਕੇ ਗੱਲ ਨਹੀਂ, ਐਗਜ਼ੈਕਟਲੀ ਇਵੇਂ। ਤੇ ਮੈਨੂੰ ਇਸ ਗੱਲ ਤੋਂ ਬੜੀ ਖੁਸ਼ੀ ਵੀ ਹੋਈ, ਵੈਸੇ ਤਸੱਲੀ ਵੀ ਹੋਈ। ਮੈਂ ਕਿਹਾ ਵੀ ਅਸੀਂ ਇੱਥੇ ਬਿਨਾ ਜਿਵੇਂ ਹੁਣ ਹੁੰਦਾ ਹੈ ਕਿ ਫਕੀਰਾਂ ਵਾਂਗ ਬੈਠ ਕੇ ਗੱਲਾਂ ਹੀ ਕਰਦੇ ਆ ਨਾ, ਹੋਰ ਤਾਂ ਕੀ ਕਰਦੇ। ਸੋ ਗੱਲ ਜਦੋਂ ਨੈਰੇਟਿਵ ਦੀ ਹੁੰਦੀ ਹੈ, ਬਿਰਤਾਂਤ ਦੀ ਹੁੰਦੀ ਹੈ, ਇਹ ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜਦੋਂ ਤੁਸੀਂ ਦੇਖੋਗੇ ਤੇ ਫਿਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਉਹਨਾਂ ਦਾ ਇੰਨਾ ਲੰਬਾ ਚੌੜਾ ਜੋ ਕੁਝ ਵੀ ਉਹਨਾਂ ਨੇ ਵੱਡਾ ਇੱਕ ਬੰਨਿਆ ਹੁੰਦਾ ਗੁੱਡਾ, ਅਸੀਂ ਤਾਂ ਇੱਕ ਮਾੜੀ ਜਿਹੀ ਉਸ ਗੁੱਡੇ ਦੇ ਵਿੱਚ ਜਿਹੜੀ ਹੈ ਉਹ ਪੈਨ ਮਾਰਨੀ ਹੁੰਦੀ ਉਸ ਗੁਬਾਰੇ ਦੇ ਵਿੱਚ ਔਰ ਉਹ ਥੱਲੇ ਡਿੱਗ ਪੈਂਦਾ ਆ ਕੇ। ਸੋ ਇਹ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਔਰ ਖਾਸ ਤੌਰ ਤੇ ਜਿੱਥੇ ਅਸੀਂ ਜਾਂਦੇ ਹਾਂ ਜਿਹੜੇ ਕੀ ਮੈਂਬਰ ਟੀਮ ਦੇ ਹੁੰਦੇ ਨੇ, ਸਾਨੂੰ ਵੀ ਪਤਾ ਉਹਨਾਂ ਨੂੰ ਬਹੁਤ ਕੁਝ ਸੁਣਨਾ ਪੈਂਦਾ। ਕੁਛ ਆ ਕੇ ਫਰਸਟ੍ਰੇਟ ਵੀ ਹੁੰਦੇ ਨੇ, ਕੁਛ ਜਿਹੜੇ ਨੇ ਉਹ ਤੇ ਮੇਰਾ ਇਹ ਉਹਨਾਂ ਨੂੰ ਇਹੀ ਕਹਿਣਾ ਹੁੰਦਾ, ਮੈਂ ਕਿਹਾ ਜੀ ਪੈਸੇ ਤਾਂ ਆਪਣੇ ਦਿੱਤੇ ਕਿਸੇ ਤੋਂ ਮੰਗਣੇ ਔਖੇ ਹੁੰਦੇ ਨੇ, ਇਹ ਫਿਰ ਵੀ ਜਿਹੜੇ ਨੇ ਬੜੇ ਮਿਹਰਬਾਨ ਹੈ। ਪੰਥ ਜਿਹੜਾ ਹੈ ਗੁਰੂ ਦਾ ਲਾਡਲਾ ਹੈ, ਕਈ ਵਾਰੀ ਲਾਡਲੀਆਂ ਵੀ ਮਾਰਦਾ ਹੈ, ਪਰ ਫਿਰ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਜੇ ਅਸੀਂ ਇਸ 12 ਸਾਲ ਦੀ ਜਰਨੀ ਨੂੰ ਅੱਗੇ ਤੋਰਨ ਦੀ ਕੋਈ ਹਿੰਮਤ ਕਰ ਸਕੇ ਹੈ ਜਾਂ ਕਰ ਰਹੇ ਹਾਂ, ਤੇ ਇਹ ਉਹਨਾਂ ਵੀਰਾਂ ਭੈਣਾਂ ਦੀ ਬਦੌਲਤ ਹੈ ਜਿਨ੍ਹਾਂ ਨੂੰ ਇਸ ਦਾ ਅਹਿਸਾਸ ਹੈ ਕਿ ਇੱਕ ਨੈਰੇਟਿਵ ਸਿਰਜਣਾ ਕੀ ਹੁੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਮ ਸੰਗਤ ਵੱਲੋਂ ਜਿੰਨਾ ਪਿਆਰ ਸਾਨੂੰ ਮਿਲਦਾ ਹੈ, ਔਰ ਇਸ ਵਾਰ ਵੀ ਕਿੰਨੀਆਂ ਪਿਕਚਰਸ, ਕਿੰਨੇ ਲੋਕ, ਔਰ ਆਮ ਇੱਕ ਮਾਤਾ ਪਿੱਛੇ ਖੜੀ ਆਪਣੇ ਬੱਚੇ ਨਾਲ ਉਹਨੂੰ ਕਹਿੰਦੀ ਹੈ ਇਹ ਉਹ ਡਾਕਟਰ ਹੈ TV 84 ਆ ਕੇ ਮਾਤਾ ਨੇ ਜਿਹੜਾ ਸਿਰ ਤੇ ਹੱਥ ਰੱਖਿਆ ਔਰ ਉਹਨੇ ਕਿਹਾ ਜੀ ਅਸੀਂ ਤਾਂ ਪੁੱਤਰ ਜਿਹੜਾ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਜੇ ਅਸੀਂ ਦੇਖੀਏ। ਸੋ ਇਸ ਕਿਸਮ ਦਾ ਇੱਕ ਅੱਧਾ ਹੀ ਜਿਹੜਾ ਪਾਰਟ ਹੈ ਉਹ ਤੁਹਾਨੂੰ ਜਿਹਨੂੰ ਕਹਿੰਦੇ ਨੇ ਕਿ ਦੈਟ ਮੇਕਸ ਆਵਰ ਡੇ, ਔਰ ਇੱਥੇ ਤਾਂ ਸਾਡੇ ਲਈ ਇੰਨੇ ਕੁ ਦੁਆਗੋ ਨੇ ਔਰ ਇੰਨੇ ਕੁ ਹਮਦਰਦ ਨੇ, ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਸਤਪਾਲ ਸਿੰਘ ਪੁਰੇਵਾਲ, ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇਹ ਸਾਡੀ ਕੀ ਟੀਮ ਜਿਸ ਦੇ ਵਿੱਚ ਸਰ ਗੁਰਦੇਵ ਸਿੰਘ ਮਾਨ, ਸਰ ਜਸਵਿੰਦਰ ਸਿੰਘ ਪੰਨੂ, ਸਰ ਸਤਪਾਲ ਸਿੰਘ ਪੁਰੇਵਾਲ ਔਰ ਵੀਰ ਪੱਡਾ ਜੀ, ਵੀਰ ਨਵਤੇਜ ਸਿੰਘ ਬਿੰਦਰ, ਇਹਨਾਂ ਸਾਰਿਆਂ ਨੇ ਜਦੋਂ ਮੈਂ ਨਾਂ ਲੈਂਦਾ ਫਿਰ ਮੇਰੇ ਸਾਹਮਣੇ ਉਹ ਸਾਰਾ ਇੱਕ ਇੱਕ ਕਰਕੇ ਆਉਂਦਾ ਜਿਵੇਂ ਇਹ ਸਾਰੇ ਪਿਆਰ ਦਾ, ਮੁਹੱਬਤ ਦਾ ਇਜ਼ਹਾਰ ਕਰਦੇ ਨੇ ਔਰ ਪੂਰੀ ਐਕਟੀਵਿਟੀ ਦੇ ਨਾਲ। ਹਾਲਾਂ ਪੁਰੇਵਾਲ ਸਾਹਿਬ ਦੀ ਆਪਣੀ ਜ਼ਿੰਦਗੀ 'ਚ ਵੱਡੀ ਟ੍ਰੈਜੇਡੀ, ਉਹਨਾਂ ਦਾ ਨੌਜਵਾਨ ਪੁੱਤਰ ਹਾਦਸੇ ਦੀ ਭੇਟ ਚੜਿਆ ਔਰ ਛੋਟੇ ਛੋਟੇ ਬੱਚੇ, ਇਸ ਲਈ ਉਹਨਾਂ ਨੂੰ ਐਕਸਟਰਾ ਮਿਹਨਤ ਕਰਨੀ ਪੈਂਦੀ ਹੈ ਉਹ, ਲੇਕਿਨ ਉਹਨਾਂ ਨੇ ਇਸ ਸਭ ਦੇ ਬਾਵਜੂਦ ਉਹਨਾਂ ਦੀ ਜਿਹੜੀ ਪੰਥਕ ਪ੍ਰੀਤ ਹੈ ਔਰ TV 84 ਦੇ ਨਾਲ ਲਗਾਵ ਹੈ ਉਹ ਸਾਡੇ ਲਈ ਹਮੇਸ਼ਾ ਹੀ ਇੱਕ ਬਹੁਤ ਹੌਸਲੇ ਔਰ ਮਾਣ ਵਾਲੀ ਗੱਲ ਹੈ। ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ। ਗੱਲ ਕਿਉਂਕਿ ਅੱਜ ਕੱਲ ਦਾਰਮਦਾਰ ਡਾਇਸਪੋਰਾ ਜਿੱਥੇ ਸਿੱਖ ਪਾਵਰ ਦਾ ਜੋ ਕੁਛ ਅਮਰੀਕਾ, ਕੈਨੇਡਾ ਜਾਂ ਬਾਕੀ 5 ਆਈਜ਼ ਕੰਟਰੀਜ਼ ਦੀ ਨੀਤੀ ਹੈ ਉਸ ਦੇ ਨਾਲ ਜੁੜਿਆ ਹੋਇਆ ਬਹੁਤ ਕੁਛ ਹੈ ਉੱਥੇ, ਕਿਉਂਕਿ ਰੋਜ਼ਾਨਾ ਕੁਛ ਨਾ ਕੁਛ ਇੰਨੀ ਤੇਜ਼ੀ ਨਾਲ ਵਾਪਰ ਰਿਹਾ। ਔਰ ਮੈਂ ਦੇਖਦਾ ਕਿ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਵਕਤ ਬਦਲਦਿਆਂ ਵਕਤ ਨਹੀਂ ਲੱਗਦਾ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜੇ ਤੁਸੀਂ ਕੁਛ ਮਹੀਨੇ ਪਿੱਛੇ ਜਾਓ 2023 ਦੇ ਉਸ ਦੌਰ 'ਚੋਂ ਨਿਕਲ ਕੇ ਜਦੋਂ ਕਿ G20 ਬਾਲੀ ਇੰਡੋਨੇਸ਼ੀਆ ਦੇ ਵਿੱਚ ਪਹਿਲਾ ਉਹਨਾਂ ਦਾ G20 ਸਮਾਗਮ ਹੋਇਆ ਔਰ ਇੰਡੀਆ ਤੱਕ ਪਹੁੰਚਦਿਆਂ G20 ਤੋਂ ਪਹਿਲਾਂ ਉਹ ਮਾਹੌਲ ਸਿਰਜ ਦਿੱਤਾ ਗਿਆ ਸੀ ਭਾਰਤ ਦੇ ਵਿੱਚ, ਉਹਨਾਂ ਦੇ ਬਾਹਰ ਆਊਟ ਜਿਹੜੇ ਸਾਰੇ ਐਮਬੈਸੀਜ਼, ਹਾਈ ਕਮਿਸ਼ਨਸ ਰਾਹੀਂ ਕਿ ਮੋਦੀ ਭਾਰਤ ਇਸ ਵੇਲੇ ਵਿਸ਼ਵ ਗੁਰੂ ਬਣ ਗਿਆ। ਮੋਦੀ ਦੀ ਰਾਏ ਤੋਂ ਬਿਨਾਂ ਨਾ ਬਾਈਡਨ ਨਿਛ ਮਾਰਦਾ ਹੈ, ਨਾ ਜਿਹੜਾ ਹੈ ਉਹ UK ਦੇ ਬੋਰਿਸ ਜੌਨਸਨ ਨੂੰ ਡਕਾਰ ਆਉਂਦੇ ਨੇ ਜੀ, ਨਾ ਜਿਹੜਾ ਉਹ ਆਸਟ੍ਰੇਲੀਆ ਵਾਲਾ ਤਾਂ ਵਿਚਾਰਾ ਖਾਨਸਾਮਾ ਬਣ ਕੇ ਉਹਦੇ ਜਿਹੜਾ ਉਹ ਕਮਰੇ ਦੇ ਬਾਹਰ ਖਲੋਤਾ ਰਹਿੰਦਾ। ਔਰ ਬਾਕੀ ਜਾਪਾਨ ਔਰ ਦੂਜੇ ਤੀਜੇ ਕੀ ਨੇ, ਚੀਨ ਵੀ ਮੋਦੀ ਵੱਲ ਦੇਖਦੇ ਆ ਕਹਿੰਦਾ ਕਾਸ਼ ਸ਼ੀ ਜਿਨਪਿੰਗ ਵੀ ਸੋਚਦਾ ਹੈ ਕਿ ਵੀ ਮੈਂ ਕਾਸ਼ ਮੋਦੀ ਵਰਗਾ ਹੋਵਾਂ। ਸੋ ਇਹ ਮਾਹੌਲ ਹੁੰਦਾ, ਅਸੀਂ ਨੈਰੇਟਿਵ ਦੀ ਗੱਲ ਕਰ ਰਹੇ ਹਾਂ। ਹੁਣ ਇਹ ਉਹ ਪੀਰੀਅਡ ਸੀ ਕਿ ਵੀ ਜਿਵੇਂ ਇੰਨੀ ਕੁ ਡੋਰ ਖੁੱਲੀ ਛੱਡੀ ਹੋਈ ਹੈ
ਕਿ ਇਹ ਵੀ ਨਹੀਂ ਪਤਾ ਕਿ ਵੀ ਉਹ ਜਿਹੜਾ ਪਤੰਗ ਹੈ ਉਹ ਲੈਫਟ ਹੈ ਕਿ ਰਾਈਟ ਹੈ, ਨਾਰਥ ਹੈ ਕਿ ਕਿੱਧਰ ਦੀ ਹਵਾ ਕਿੱਧਰ ਦੀ ਹੈ। ਪਰ ਇਹ ਹੈ ਵੀ ਗੁੱਡਾ ਇੰਨਾ ਕੁ ਚਾੜ ਦਿੱਤਾ ਕਿ ਮੋਦੀ ਨੇ ਜਦੋਂ ਉਹਨਾਂ ਦਾ ਉਹ ਗੱਡਾ ਜਾ ਕੇ ਚੰਦਰਮਾ ਤੇ ਉਤਰਿਆ, ਜਿਹਨੂੰ ਚੰਦਰਵਾਹਨ ਦਾ ਨਾਂ ਦਿੱਤਾ ਗਿਆ, ਤੇ ਮੋਦੀ ਜਿਹੜਾ ਹੈ ਉਹ ਅਜੇ ਸਾਇੰਸਦਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਪ੍ਰਾਪਤੀ ਨੂੰ ਵੀ ਨਹੀਂ ਸੀ ਦੱਸਿਆ ਕਿ ਮੋਦੀ ਜਿਹੜਾ ਉਹ ਜਿੱਥੇ ਵੀ ਬੈਠਾ ਸੀ ਉੱਥੋਂ ਉਸ ਵਾਹਨ ਦੇ ਵਿੱਚ ਹੀ ਨਜ਼ਰ ਆਇਆ ਜਿਵੇਂ ਉਹੀ ਚੰਦਰਮਾ ਤੇ ਉਤਰ ਗਿਆ ਹੋਏ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਨੂੰ ਜਿਹੜਾ ਹੈ ਉਹ ਰਾਮ ਅਵਤਾਰ ਦੇ ਤੌਰ ਤੇ ਔਰ ਖੁਦ ਰਾਮ ਦੇ ਤੌਰ ਤੇ ਪ੍ਰਾਣ ਪ੍ਰਤਿਸ਼ਠਾ ਤੱਕ ਪਹੁੰਚਦੇ ਆ। ਇਹ ਸਾਰਾ ਪਾਰਟ ਚੱਲ ਰਿਹਾ ਸੀ। ਹੁਣ ਜਦੋਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਭਾਈ ਜਦੋਂ ਚੰਗੇ ਤੁਹਾਨੂੰ ਲੱਗਦਾ ਕਿ ਵੀ ਤੁਹਾਡੀ ਸੋਭਾ ਹੋ ਰਹੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਵੇਂ ਹੀ ਰਹਿਣਾ ਹੁੰਦਾ। ਪਹਿਲੀ ਗੱਲ ਤਾਂ ਇਹ ਸੋਭਾ ਵੀ ਆਰਟੀਫੀਸ਼ੀਅਲ ਸੀ, ਕਿਉਂਕਿ ਇਸ ਨੂੰ ਖੁਦ ਜਿਹਦੇ ਲਈ ਇਹਨਾਂ ਦਾ ਆਪਣਾ ਹੀ ਲਫ਼ਜ਼ ਹੈ ਮਹਿਮਾ ਮੰਡਨ, ਕਿ ਜਿੱਥੇ ਅਸੀਂ ਦੋ ਲਫ਼ਜ਼ ਹੁੰਦੇ ਨੇ, ਇੱਕ ਖੰਡਨ ਹੁੰਦਾ ਇੱਕ ਮੰਡਨ ਹੁੰਦਾ। ਬਹੁਤ ਵਾਰੀ ਕਾਮਨ ਜ਼ਬਾਨ ਚ ਹੁੰਦਾ ਜੀ ਅਸੀਂ ਖੰਡਨ ਮੰਡਨ ਨਹੀਂ ਕਰਦੇ। ਖੰਡਨ ਕਿਸੇ ਚੀਜ਼ ਨੂੰ ਕ੍ਰਿਟਿਸਾਈਜ਼ ਕਰਨਾ ਹੁੰਦਾ, ਉਸ ਨੂੰ ਨੈਗੇਟ ਕਰਨਾ ਹੁੰਦਾ। ਮੰਡਨ ਜਿਹੜਾ ਹੈ ਉਹ ਉਸ ਨੂੰ ਐਪਰੀਸ਼ੀਏਟ ਔਰ ਬੜਾ ਗੁੱਡਾ ਚੱਕਣਾ ਹੁੰਦਾ। ਸੋ ਮਹਿਮਾ ਮੰਡਨ ਇੰਨਾ ਕੁ ਮੋਦੀ ਦਾ ਹੋ ਰਿਹਾ ਸੀ ਕਿ ਈਵਨ ਆਪੋਜੀਸ਼ਨ ਔਰ ਧਿਰਾਂ ਔਰ ਡਾਈਸੈਂਟ ਔਰ ਉਹਨਾਂ ਨੂੰ ਉਹਦੇ ਤੇ ਤਾਂ ਕਰੈਕ ਕਰ ਹੀ ਰਿਹਾ ਸੀ ਕਿ ਉਸ ਸਾਰੇ ਚੋਂ ਜਿਹੜਾ ਉਹਨਾਂ ਜਦੋਂ ਅਸੀਂ ਹਮੇਸ਼ਾ ਹੀ ਇੱਕ ਗੱਲ ਇਹ ਕਹੀ ਕਿ ਵੀ ਇਹ ਠੀਕ ਹੈ ਵੀ ਇਹਨਾਂ ਚਾਣਕਿਆ ਪੁੱਤਰਾਂ ਦਾ ਫਾਰਮੂਲਾ ਹੈ ਕਿ ਝੂਠ ਬੋਲੋ, ਵੱਡਾ ਝੂਠ ਬੋਲੋ, ਬਾਰ-ਬਾਰ ਬੋਲੋ ਔਰ ਲੋਕ ਯਕੀਨ ਕਰਨ ਲੱਗ ਜਾਂਦੇ ਨੇ। ਇੱਥੋਂ ਤੱਕ ਉਹਨਾਂ ਦੀ ਪ੍ਰਾਪਤੀ ਵੀ ਸੀ ਕਿ ਉਹਨਾਂ ਦਾ ਝੂਠ ਉਹ ਯੋਗਾ ਦੇ ਥੱਲੇ ਵੇਚਿਆ ਹੋਏ। ਕੋਵਿਡ ਦੇ ਵੇਲੇ ਅਸੀਂ ਦੁਨੀਆ ਭਰ ਚ ਪਹੁੰਚਾ ਦਿੱਤੀ ਜਿਹੜੀ ਆ ਉਸ ਦੀ ਵੈਕਸੀਨੇਸ਼ਨ ਮੁਫਤ ਦੇ ਦਿੱਤੀ ਔਰ ਅਸੀਂ ਬਹੁਤ ਯੋਗੀ ਜੀ ਨੇ ਜੋ ਕਮਾਲ ਕੀਤਾ ਕੋਵਿਡ ਦਾ। ਹਾਲਾਂਕਿ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ ਕਿ 1.5 ਕਰੋੜ ਚੋਂ 43 ਲੱਖ ਬੰਦਾ ਕੱਲਾ ਭਾਰਤ ਦੇ ਵਿੱਚ ਮਰਿਆ ਔਰ ਮੁਰਦੇ ਵੀ ਰੋਲ ਕੇ ਰੱਖ ਦਿੱਤੇ ਇਹਨਾਂ ਨੇ, ਲੇਕਿਨ ਕਿਉਂਕਿ ਬੋਲ ਰਹੇ ਸੀ। ਇਹਦੀ ਦਿੱਕਤ ਇਹ ਹੁੰਦੀ ਹੈ ਇਸ ਝੂਠ ਦੀ ਕਿ ਜਿਹੜਾ ਝੂਠ ਬੋਲਣ ਵਾਲਾ ਹੈ ਵਕਤ ਪਾ ਕੇ ਉਹ ਖੁਦ ਹੀ ਉਸ ਝੂਠ ਤੇ ਯਕੀਨ ਕਰਨ ਲੱਗ ਜਾਂਦਾ ਔਰ ਉਹਨਾਂ ਨੂੰ ਸੱਚਮੁੱਚ ਹੀ ਲੱਗਣ ਲੱਗ ਗਿਆ ਵੀ ਅਸੀਂ ਵਿਸ਼ਵ ਗੁਰੂ ਹਾਂ। ਉਸ ਚੋਂ ਉਹਨਾਂ ਦੀ ਇਹ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਨਿਕਲੀ। ਪਾਕਿਸਤਾਨ 'ਚ ਤਾਂ ਪਿਛਲੇ 2 ਸਾਲ ਤੋਂ ਕਰ ਹੀ ਰਹੇ ਸੀ, ਪਰ ਅਸੀਂ ਦੇਖਦੇ ਹਾਂ ਕਿ ਮਈ ਮਹੀਨੇ ਤੋਂ ਇਹਨਾਂ ਨੇ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, 15 ਜੂਨ ਨੂੰ UK ਬਰਮਿੰਘਮ 'ਚ ਭਾਈ ਅਵਤਾਰ ਸਿੰਘ ਖੰਡਾ, 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਔਰ ਫਿਰ ਜੂਨ ਦੇ ਜਿਹੜੇ ਅਖੀਰਲੇ 2 ਹਫ਼ਤੇ ਉਹਨਾਂ ਨੇ ਅਮਰੀਕਾ, ਕੈਨੇਡਾ 'ਚ ਬਾਕੀ ਰਹਿੰਦੇ ਐਕਟਿਵਿਸਟ ਦਾ ਸਫਾਇਆ ਕਰਨਾ ਸੀ, ਜਿਨ੍ਹਾਂ 'ਚ ਜ਼ਾਹਰ ਹੈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਵਿਚ ਵਾਸ ਫਾਇਲਡ, ਜਿਹੜੀ ਸਾਰੀ ਸਟੋਰੀ ਸਾਹਮਣੇ ਆਈ ਕਿ ਉਹਨੂੰ ਨਾਕਾਮ ਬਣਾਇਆ ਗਿਆ। ਹੁਣ ਇਸ ਸਾਰੇ ਨੇ ਇਹ ਬਿਲਕੁਲ ਇਵੇਂ ਹੀ ਉਹਦੇ 'ਚ ਇੱਕ ਗੁਬਾਰੇ ਦੇ ਵਿੱਚ ਇਹਨਾਂ ਦੇ ਈਗੋ ਬੈਲੂਨ ਦੇ ਵਿੱਚ ਇੱਕ ਪਿੰਨ ਦਾ ਵੱਜਣਾ ਸੀ ਔਰ ਉਦੋਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦੀ ਆਪਣੀ ਫੂਕ ਹੀ ਸਰਕਣੀ ਸ਼ੁਰੂ ਹੋਈ, ਕਿਉਂਕਿ ਬਾਹਰਲਿਆਂ 'ਚ ਤਾਂ ਪਹਿਲਾਂ ਵੀ ਇਹਨਾਂ ਦੀ ਕੋਈ ਹੋਂਦ, ਜਦੋਂ ਇੱਥੇ ਮੋਦੀ ਆਇਆ ਤੁਹਾਨੂੰ ਕਿਹੜੇ ਮੀਡੀਆ 'ਚ ਕਿਹੜੇ ਨੈਸ਼ਨਲ ਇੰਟਰਨੈਸ਼ਨਲ ਪੇਪਰਾਂ 'ਚ ਉਹਦੀ ਕਵਰੇਜ ਮਿਲੀ ਜਾਂ ਮਿਲਦੀ ਹੈ। ਹਾਂ, ਜੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਬਾਈਡਨ ਦੇ ਨਾਲ 22 ਜੂਨ ਨੂੰ ਮੀਟਿੰਗ ਸੀ ਉਹਦੇ 'ਚ ਹੋਈ ਤਾਂ ਉਹਦੇ 'ਚ ਵੀ ਵਾਲ ਸਟਰੀਟ ਜਰਨਲ ਦੀ ਇੱਕ ਭਾਰਤੀ ਮੂਲ ਦੀ ਮੁਸਲਮਾਨ ਬੀਬੀ ਨੇ 1-2 ਸਵਾਲ ਹੀ ਪੁੱਛੇ ਤੇ ਮੋਦੀ ਦਾ ਜਿਹੜਾ ਉਹ ਫੂਕ ਨਿਕਲ ਗਈ ਸਾਰੀ ਔਰ ਕਿਵੇਂ ਜਿਹੜਾ ਉਸ ਨੂੰ ਉਹਨੇ ਟਰੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਸ ਬੀਬੀ ਨੂੰ ਕਿਵੇਂ ਟਰੋਲ ਕੀਤਾ ਕਿ ਵੀ ਅਗਲੇ ਦਿਨ ਵਾਈਟ ਹਾਊਸ ਸਪੋਕਸਪਰਸਨ ਨੂੰ ਉਹਨੂੰ ਡਿਫੈਂਡ ਕਰਨਾ ਪਿਆ। ਇਸ ਕੋਈ ਸ਼ੱਕ ਨਹੀਂ ਹੈ ਕਿ 2018 ਦੇ ਵਿੱਚ ਜਦੋਂ ਕਿ ਅਮਰੀਕਾ ਦੇ ਪਾਕਿਸਤਾਨ ਦੇ ਨਾਲ ਸਬੰਧ ਥੋੜੇ ਜਿਹੇ ਤਲਖ ਹੋ ਰਹੇ ਸੀ ਔਰ ਅਫਗਾਨਿਸਤਾਨ 'ਚ ਜਿਹੜੀ ਸਪਲਾਈ ਲਾਈਨ ਹੈ ਉਹ ਤਾਂ ਉਹੀ ਸੀ ਜਿਹੜੀ ਵਾਇਆ ਪਾਕਿਸਤਾਨ ਅਫਗਾਨਿਸਤਾਨ 'ਚ ਜਾਂਦਾ ਹੈ ਕਰਾਚੀ ਪੋਰਟ ਤੋਂ, ਔਰ ਕਿਉਂਕਿ ਅਫਗਾਨਿਸਤਾਨ ਇੱਕ ਲੈਂਡਲੌਕਡ ਕੰਟਰੀ ਹੈ। ਉਦੋਂ ਭਾਰਤ ਨੇ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਸੀ, ਉਹਨਾਂ ਰਾਹੀਂ ਇੰਨੀ ਕੁ ਉਹਨਾਂ ਨੇ ਖੁੱਲ੍ਹ ਲੈ ਲਈ ਸੀ ਕਿ ਜੀ ਜੇ ਚਾਬਹਾਰ ਪੋਰਟ ਡਿਵੈਲਪ ਹੋ ਜਾਏ ਤੇ ਅਮਰੀਕਾ ਨੂੰ ਵੀ ਲੱਗਦਾ ਸੀ ਕਿ ਪਾਕਿਸਤਾਨ ਦਾ ਕੋਈ ਨਾ ਕੋਈ ਸਬਸਟੀਚਿਊਟ ਸਾਡੇ ਕੋਲ ਹੋਣਾ ਚਾਹੀਦਾ ਔਰ ਜੇ ਭਾਰਤ ਦੇ ਰਾਹੀਂ ਚਾਬਹਾਰ 'ਚ ਕੋਈ ਚੀਜ਼ ਪਹੁੰਚਾਈ ਜਾਂਦੀ ਹੈ ਔਰ ਚਾਬਹਾਰ ਸਿੱਧੀ ਅਫਗਾਨਿਸਤਾਨ ਨਾਲ ਡੀਲ ਕਰਦੀ ਹੈ ਫਿਰ ਪਾਕਿਸਤਾਨ ਬਾਈਪਾਸ ਹੋ ਜਾਂਦਾ ਹੈ। ਲੇਕਿਨ 2020 ਤੱਕ ਪਹੁੰਚਦੇ ਆ ਟਰੰਪ ਨੇ ਆਲਰੇਡੀ ਤਾਲਿਬਾਨ ਦੇ ਨਾਲ ਆਪਣੀ ਨੈਗੋਸ਼ੀਏਸ਼ਨ ਖੋਲ੍ਹ ਲਈ ਸੀ ਔਰ ਨਤੀਜੇ ਦੇ ਤੌਰ ਤੇ ਜਦੋਂ ਤੱਕ ਇਹ ਨੈਗੋਸ਼ੀਏਸ਼ਨ ਮੁਕੰਮਲ ਹੋਈ ਭਾਰਤ ਨੂੰ ਟੋਟਲੀ ਬਾਹਰ ਕੱਢ ਦਿੱਤਾ ਗਿਆ ਸੀ ਉਹਦੇ ਚੋਂ।
ਤਾਲਿਬਾਨ ਨੇ ਜਿਹੜਾ ਹੈ ਉਸ ਸਿੱਧੇ ਤੌਰ ਤੇ ਅਮਰੀਕਾ ਦੇ ਨਾਲ ਦੋਹਾ ਕਤਰ ਦੇ ਵਿੱਚ ਗੱਲਬਾਤ ਜਿਸ ਨੂੰ ਪਾਕਿਸਤਾਨ ਨੇ ਇਨੀਸ਼ੀਏਟ ਕੀਤਾ ਹੈ। ਅੱਛਾ। ਔਰ ਬਾਅਦ ਦੇ ਵਿੱਚ ਤਾਲਿਬਾਨ ਨੇ ਜਿਹੜਾ ਉਹ ਕਾਬਲ ਦੇ ਉੱਤੇ ਜਿਸ ਤੇਜ਼ੀ ਨਾਲ ਕਬਜ਼ਾ ਕੀਤਾ ਹੈ ਔਰ ਜਿਵੇਂ ਕਰਜ਼ਾਈ ਹੈਲੀਕਾਪਟਰ 'ਚ ਉੱਥੋਂ ਦੌੜਿਆ ਔਰ ਈਵਨ ਅਮਰੀਕਨ ਫੌਜ ਵੀ ਇੱਕ ਹਿਊਮਿਲੀਏਸ਼ਨ ਸਿਚੁਏਸ਼ਨ ਦੇ ਵਿੱਚ ਫਸੀ। ਹਾਲਾਂ ਸੇਫਲੀ ਆਲਮੋਸਟ ਸਾਰੀ ਫੌਜ ਬਾਈਡਨ ਐਡਮਿਨਿਸਟ੍ਰੇਸ਼ਨ ਆ ਗਿਆ ਸੀ, ਉਦੋਂ ਤੱਕ ਟਰੰਪ ਦਾ ਕੰਮ ਤਾਂ ਖਤਮ ਹੋ ਗਿਆ ਸੀ ਉਹਦੀ ਟਰਮ। ਸੋ ਇਸ ਸਾਰੇ ਦੇ ਚੱਲਦਿਆਂ ਹੁਣ ਕਿਉਂਕਿ ਜ਼ਾਹਰ ਹੈ ਵੀ ਉਹ ਇੱਕ ਵਕਤੀ ਜਿਹਾ ਜਿਹੜਾ ਹੈ ਉਹ ਥੋੜਾ ਬਹੁਤ ਕੰਸੈਸ਼ਨ ਦੇਣ ਦਾ ਅਮਰੀਕਾ ਦਾ ਇਰਾਦਾ ਹੋਏਗਾ, ਕੋਈ ਇਨ ਰਾਈਟਿੰਗ ਨਹੀਂ ਸੀ, ਵਕਤੀ ਤੌਰ ਤੇ ਉਸ ਕਿਸਮ ਦਾ ਸੀ ਕਿ ਵੀ ਕੋਈ ਨਹੀਂ ਇਹਨੂੰ ਕਰ ਲਓ। ਉਸ ਤੋਂ ਬਾਅਦ ਹੁਣ ਜੇ 2018 ਤੋਂ ਬਾਅਦ 2024 6 ਸਾਲ ਬਾਅਦ ਜਦੋਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਈਰਾਨ ਪ੍ਰਤੀ ਨੀਤੀ ਉਵੇਂ ਹੀ ਸਖਤ ਹੈ ਜਿਵੇਂ ਪਹਿਲੇ ਐਡਮਿਨਿਸਟ੍ਰੇਸ਼ਨ ਦੀ ਸੀ ਔਰ ਅਫਗਾਨਿਸਤਾਨ ਹੁਣ ਇੰਡੀਪੈਂਡੈਂਟ ਰਨ ਕਰਦਾ ਤਾਲਿਬਾਨ, ਜਿਸ ਨੂੰ ਭਾਰਤ ਵੀ ਉਹਨਾਂ ਦੇ ਨਾਲ ਉਹਨਾਂ ਨੇ ਡੀਲ ਕੀਤੀ, ਅਮਰੀਕਾ ਨੇ ਆਪਣੇ ਤੌਰ ਤੇ ਵੀ ਬਣਾਈ ਹੋਏਗੀ। ਸੋ ਹੁਣ ਉਹ ਇਸ ਚੋਂ ਈਰਾਨ ਨੂੰ ਕੋਈ ਲੀਵਰੇਜ ਨਹੀਂ ਦੇਣਾ ਚਾਹੁੰਦੇ ਔਰ ਭਾਰਤ ਨੇ ਜਿਸ ਅੰਦਾਜ਼ ਦੇ ਵਿੱਚ ਬਿਨਾਂ ਅਮਰੀਕਾ ਨੂੰ ਭਰੋਸੇ 'ਚ ਲਿਆ ਇਹ ਸਾਰਾ ਪਾਰਟ ਕੀਤਾ। ਸੋ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਨੇ ਇਸ ਦੇ ਉੱਤੇ ਆਪਣਾ ਜਿਹੜਾ ਉਹ ਪ੍ਰਤੀਕਰਮ ਦਿੱਤਾ ਸੀ। ਹੁਣ ਅਸੀਂ ਕਿਉਂਕਿ ਕੱਲ ਹੀ ਅਸੀਂ ਇਸ ਟੌਪਿਕ ਨੂੰ ਡਿਸਕਸ ਕੀਤਾ, ਅੱਜ ਅਸੀਂ ਦੇਖ ਰਹੇ ਸੀ ਕਿ ਵੀ ਇਸ ਮੁੱਦੇ ਦੇ ਉੱਤੇ ਭਾਰਤ ਕੀ ਕਹੇਗਾ। ਹੁਣ ਐਸ ਜੈ ਸ਼ੰਕਰ ਜਿਸ ਨੂੰ ਇਹ ਨਜ਼ਰ ਆ ਰਿਹਾ ਵੀ ਉਸ ਦੀ ਵੀ ਅਖੀਰਲੀ ਟਰਮ ਹੀ ਹੈ, ਉਹਨੂੰ ਮੁੜ ਕੇ ਮੌਕਾ ਨਹੀਂ ਮਿਲਣਾ। ਉਹਨੇ ਕੋਈ ਕਿਤਾਬ ਲਿਖ ਕੇ ਅੱਜ ਕੱਲ ਉਹ ਆਪਣਾ ਸੌਦਾ ਵੇਚਣ ਤੇ ਲੱਗਾ ਹੋਇਆ। ਕਲਕੱਤਾ ਦੇ ਵਿੱਚ ਉਹਦੀ ਕਿਤਾਬ ਰਿਲੀਜ਼ ਦੇ ਮੌਕੇ ਉਸਨੇ ਇਸ ਮੁੱਦੇ ਤੇ ਵੀ ਗੱਲਬਾਤ ਕੀਤੀ ਔਰ ਇਹ ਜਦੋਂ ਤੁਸੀਂ ਇਸ ਕਿਸਮ ਦੀ ਸਥਿਤੀ ਦੇ ਵਿੱਚ ਫਸ ਜਾਂਦੇ ਹੋ, ਜਿਵੇਂ ਅਕਸਰ ਪੰਜਾਬੀ ਦਾ ਖਾਨ ਬਿੱਲਾ ਵਾਰਡ ਦੇ ਵਿੱਚ ਫਸਿਆ ਹੁੰਦਾ, ਤੁਸੀਂ ਦੇਖ ਰਹੇ ਹੁੰਦੇ ਆ ਉਹਦੀਆਂ ਅੱਖਾਂ ਦੇ ਵਿੱਚ ਜਿਹੜੀ ਆ ਉਹ ਪੂਰਾ ਬਿੱਲੇ ਨੂੰ ਦੇਖ ਕੇ ਤੁਹਾਨੂੰ ਇੱਕ ਵਾਰੀ ਘਬਰਾਹਟ ਵੀ ਹੁੰਦੀ ਆ, ਅੱਖਾਂ ਉਹਦੀਆਂ ਬੜੀਆਂ ਖੁੰਖਾਰ ਹੁੰਦੀਆਂ, ਉਹਨੇ ਜੰਪ ਕਿੱਧਰ ਨੂੰ ਕਰਨਾ ਇਹ ਵੀ ਨਹੀਂ ਪਤਾ ਹੁੰਦਾ, ਕੋਸ਼ਿਸ਼ ਕਰ ਰਿਹਾ ਹੁੰਦਾ, ਵਾਰਡ ਦੇ ਵਿੱਚ ਵੀ ਹੈ, ਉਹ ਤੋਂ ਨਿਕਲਣਾ ਵੀ ਨਿਕਲ ਵੀ ਜਾਂਦਾ ਅਲਟੀਮੇਟਲੀ। ਔਰ ਉਸ ਸਾਰੇ ਚੋਂ ਜਿਹੜਾ ਉਹਦੀ ਜਿਹੜੀ ਸਿਚੁਏਸ਼ਨ ਹੁੰਦੀ ਹੈ ਉਹੀ ਜਿਹੜੀ ਅੱਜ ਐਸ ਜੈ ਕਿਸ਼ਨ ਦਾ ਜੇ ਤੁਸੀਂ ਓਵਰਆਲ ਅੰਦਾਜ਼ ਦੇਖੋ, ਉਹਦੇ ਲਫ਼ਜ਼ ਦੇਖੋ। ਸੋ ਇੱਕ ਪਾਸੇ ਜਦੋਂ ਉਹਨੂੰ ਇਸ ਮੁੱਦੇ ਦੇ ਉੱਤੇ ਪੁੱਛਿਆ ਗਿਆ ਤਾਂ ਇੱਕ ਪਾਸੇ ਤਾਂ ਉਹ ਕਹਿੰਦਾ ਕਿ ਚਾਬਹਾਰ ਵਿਲ ਬੈਨੀਫਿਟ ਰੀਜਨ US ਸ਼ੁੱਡ ਨਾਟ ਟੇਕ ਏ ਨੈਰੋ ਵਿਊ ਆਫ ਇਟ, ਕਿ ਜੀ ਅਮਰੀਕਾ ਕਦੋਂ ਤੋਂ ਤੰਗ ਦਿਲ ਹੋ ਗਿਆ। ਇਹ ਦੇਖੋ ਅਸੀਂ ਤਾਂ ਅਮਰੀਕਾ ਦੇ ਨਾਲ ਪਹਿਲਾਂ ਜਦੋਂ ਕੀਤਾ ਉਦੋਂ ਅਮਰੀਕਾ ਨੇ ਸਾਨੂੰ ਗੋ ਹੈਡ ਹੀ ਦਿੱਤਾ ਸੀ ਔਰ ਹੁਣ ਅਮਰੀਕਾ ਕਿਉਂ ਜਿਹੜਾ ਉਹ ਆਪਣਾ ਨੈਰੋ ਵਿਊ ਰੱਖ ਰਿਹਾ। ਔਰ ਇਸ ਸਾਰੇ ਦੇ ਨਾਲ ਨਾਲ ਉਹਨੇ ਕਿਹਾ ਜੀ ਇਹ ਸਾਡੇ ਖਿੱਤੇ ਦੇ ਇੰਟਰਸਟ ਦੇ ਵਿੱਚ ਹੈ ਔਰ ਇਹ ਜਿਹੜਾ ਪੋਟੈਂਸ਼ੀਅਲ ਰਿਸਕ ਹੈ ਜਿਹੜਾ ਸੈਂਕਸ਼ਨਸ ਦਾ, ਇਹ ਅਸੀਂ ਗੱਲਬਾਤ ਕਰ ਲਾਂਗੇ ਅਮਰੀਕਾ ਦੇ ਨਾਲ। ਔਰ ਇਹ ਜਿਹੜਾ ਨਾਲ ਦੀ ਨਾਲ ਇਹ ਗੱਲ ਤਾਂ ਸਮਝ ਆਈ ਕਿ ਵੀ ਉਹਨੂੰ ਕੋਈ ਵੀ ਜਿਸ ਦੇ ਉੱਤੇ ਅਟੈਕ ਹੋ ਰਿਹਾ ਉਹਨੂੰ ਥੋੜਾ ਜਿਹਾ ਲਾਈਟ ਡਾਊਨ ਕਰਨ ਦੀ ਕੋਸ਼ਿਸ਼ ਕਰਦਾ, ਪਰ ਨਾਲ ਦੀ ਨਾਲ ਉਸਨੇ ਜਿਹੜਾ ਹੈ 2 ਵੱਡੇ ਵਿਅੰਗ ਵੀ ਕੀਤੇ ਅਮਰੀਕਾ ਦੇ ਉੱਤੇ। ਉਹਦੇ ਚ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਇਹ US ਔਰ ਵੈਸਟਰਨ ਮੀਡੀਆ ਹੈ ਇਹ ਡੋਮੀਨੇਟ ਦਾ ਨੈਰੇਟਿਵ, ਕਿ ਇਹਨਾਂ ਨੇ ਭਾਰਤ ਵਿਰੋਧੀ ਬਹੁਤ ਪ੍ਰੋਪੇਗੈਂਡਾ ਸ਼ੁਰੂ ਕੀਤਾ ਹੋਇਆ ਕਿਉਂਕਿ ਇਹ ਬਿਰਤਾਂਤ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ। ਹਾਲਾਂ ਤੁਸੀਂ ਦੇਖੋ ਕਿਸ ਲੈਵਲ ਦਾ ਝੂਠ ਹੈ, ਜਿਹੜੇ ਖੁਦ ਝੂਠ ਦੇ ਉੱਤੇ ਮਬਨੀ ਨੇ, ਸਾਰਾ ਜਿਹਨਾਂ ਦਾ ਬਿਰਤਾਂਤ ਹੀ ਜਿਹਨਾਂ ਦਾ ਕਿਰਦਾਰ ਦੇ ਬਿਲਕੁਲ ਉਲਟ ਹੈ, ਨੈਰੇਟਿਵ ਹੋਰ ਹੈ, ਕਰਤੂਤ ਹੋਰ ਹੈ। ਉਹ ਕਹਿੰਦਾ ਵੀ they are trying to dominate the narrative and influence the ongoing elections in India, ਕਿ ਜਿਹੜੀਆਂ ਭਾਰਤ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਇਸ ਦੇ ਉੱਤੇ ਜਿਹੜਾ ਉਹ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਹ ਪਹਿਲੀ ਵਾਰ ਹੈ ਕਿ ਇੰਡੀਆ ਦੇ ਕਿਸੇ ਹਾਇਰ ਅਪ ਨੇ ਇਹ ਲਾਈਨ ਲਈ। ਆਲਰੇਡੀ ਰਸ਼ੀਆ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਬੀਬੀ ਮਾਰੀਆ ਨੇ ਉਹਨੇ ਇਹੀ ਕਿਹਾ ਸੀ, ਉਹਨੇ ਕਿਹਾ ਜੀ ਇਹ ਇੰਡੀਆ 'ਚ ਅਮਰੀਕਾ ਔਰ ਦੂਜੇ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਇੰਟਰਫੇਅਰ ਕਰ ਰਹੇ ਨੇ ਔਰ ਇਹ ਭਾਰਤ ਨੂੰ ਐਜ਼ ਏ ਨੇਸ਼ਨ ਰਿਸਪੈਕਟ ਨਹੀਂ ਦੇ। ਹੁਣ ਇਹੀ ਗੱਲ ਐਸ ਜੈ ਸ਼ੰਕਰ ਕਹਿ ਰਿਹਾ ਕਿ ਜਿਹੜਾ ਵੈਸਟ ਹੈ ਇਹ ਇਲੈਕਸ਼ਨਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਔਰ ਇਹ ਜਿਹੜਾ ਉਹਨੇ ਕਿਹਾ ਕਿ ਵੀ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਅਸੀਂ ਇਸ ਨੂੰ ਨਹੀਂ ਇਸ ਪ੍ਰਭਾਵ ਥੱਲੇ ਆਵਾਂਗੇ। ਔਰ ਇਸੇ ਹੀ ਗੈਦਰਿੰਗ ਦੇ ਅਖੀਰ 'ਚ ਜਾ ਕੇ ਉਹਨੇ ਈਵਨ
ਇਹ ਵੀ ਜਿਹੜੀ ਹੈ ਉਹ ਤਾਨਾ ਮਾਰਿਆ ਕਿ ਵੈਸਟਰਨ ਕੰਟਰੀਜ਼ ਫੀਲ they have influenced the world for the last 200-300 years. How do you expect them to give up those old habits? ਉਹਨੇ ਕਿਹਾ ਜੀ ਇਹ ਕ੍ਰਿਟਿਸਾਈਜ਼ ਕਰ ਰਹੇ ਨੇ, ਇਹ ਸਮਝਦੇ ਨੇ ਵੈਸਟ ਵਾਲੇ ਯੂਰਪ ਵਾਲੇ ਕਿ 200-300 ਸਾਲ ਅਸੀਂ ਦੁਨੀਆ ਦੇ ਉੱਤੇ ਰਾਜ ਕੀਤਾ, ਬਸਤੀਵਾਦ ਦੀ ਗੱਲ ਕਰ ਰਿਹਾ, ਔਰ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਵੀ ਜਿਹੜਾ ਨਵੀਆਂ ਤਾਕਤਾਂ ਉੱਭਰ ਆਈਆਂ ਨੇ ਪਰ ਉਹ ਆਪਣੀ ਆਦਤ ਤੋਂ ਮਜਬੂਰ ਨੇ। ਹੁਣ ਇਸ ਲੈਵਲ ਤੱਕ ਤੁਸੀਂ ਇਹਨਾਂ ਦਾ ਹੰਕਾਰ ਦੇਖੋ ਵੀ ਤੁਹਾਡੀ $2.5 ਟ੍ਰਿਲੀਅਨ ਦੀ ਇਕਨੋਮੀ, 80-85 ਕਰੋੜ ਜਿਹੜੇ ਹੈ ਉਹ ਤੁਹਾਡੇ 5 ਕਿਲੋ ਆਟੇ ਦੇ ਉੱਤੇ ਚੱਲਦੇ ਨੇ, ਨਵੀਂ ਕੋਈ ਇਨਵੈਸਟਮੈਂਟ ਨਹੀਂ ਆ ਰਹੀ, ਬੇੜਾ ਗਰਕ ਤੁਹਾਡੇ ਹਰ ਸੈਕਟਰ ਦਾ ਹੋਇਆ ਜੋ ਮਾੜੀ ਮੋਟੀ ਐਕਸਪੋਰਟ ਵੀ ਹੈ। ਆ ਜੋ ਨਿਊਜ਼ੀਲੈਂਡ ਦੇ ਹਵਾਲੇ ਨਾਲ ਹੀ ਖਬਰ ਹੈ, ਉਹ ਸਰਕਾਰ ਪੂਰੀ ਪੜਤਾਲ ਕਰ ਰਹੀ ਹੈ ਵੀ ਉਹ ਜਿੰਨੇ ਇਹਨਾਂ ਦੇ ਗਰਮ ਮਸਾਲੇ, ਸਪਾਈਸਿਸ ਔਰ ਜੋ ਕੁਝ ਵੀ ਜਾਂਦਾ ਹੈ ਉੱਥੇ, ਔਰ ਇਹ ਪਹਿਲਾਂ ਹੀ ਕਈ ਮੁਲਕਾਂ ਨੇ ਉਹਨਾਂ ਦੇ ਵਿੱਚ ਉਹ ਇੰਨਾ ਕੁ ਐਕਸਟਰਾ ਕੁਝ ਕੰਟੈਮੀਨੇਸ਼ਨ ਹੈ ਜਿਹੜਾ ਕੈਂਸਰ ਕਾਜ਼ ਕਰਦਾ, ਉਹ ਸਾਰੀ ਪਾਬੰਦੀ ਆਉਣ ਵਾਲੇ ਪੀਰੀਅਡ ਦੁਨੀਆ 'ਚ ਸਾਰਿਆਂ ਨੇ ਇਹਨਾਂ ਦੇ ਮਸਾਲੇ ਕੀ ਸਭ ਕੁਝ ਹੀ ਬੰਦ ਕਰ ਦੇਣਾ ਕਿ ਵੀ ਪਤਾ ਨਹੀਂ ਇਹ ਉੱਥੇ ਵੀ ਅੱਜ ਤੋਂ 40 ਸਾਲ ਪਹਿਲਾਂ ਵੀ ਹੁੰਦਾ ਸੀਗਾ ਜੀ ਗਰਮ ਮਸਾਲੇ 'ਚ ਖੋਤੇ ਦੀ ਲਿੱਦ ਪਾਈ ਹੈ, ਇਸ ਕਿਸਮ ਦੀਆਂ। ਤਾਂ ਇੱਥੇ ਹੁਣ ਬਾਹਰ ਵੀ ਇਹਨਾਂ ਦਾ ਵਿਕਣ ਲੱਗ ਗਿਆ ਸੀ, ਇੰਨਾ ਇਨਕਰੀਜ਼ ਹੋ ਗਿਆ, ਇੰਨਾ ਹੋ ਗਿਆ। ਹੁਣ ਇਹ ਸਾਰੇ ਦੇ ਉੱਤੇ ਉਹਨੇ ਕਿਹਾ ਕਿ ਵੀ ਜਿਹੜਾ ਕੰਟਰੀਜ਼, ਹੁਣ ਇੱਕ ਅਮਰੀਕਾ ਤੇ ਦੂਸਰਾ ਵਿਅੰਗ ਇਹ ਕੱਸਿਆ ਕਿ ਜੀ ਤੁਹਾਡੀਆਂ ਤਾਂ ਆਪਣੀਆਂ ਚੋਣਾਂ ਅਦਾਲਤ 'ਚ ਡਿਸਾਈਡ ਹੁੰਦੀਆਂ ਨੇ, ਤੁਸੀਂ ਸਾਨੂੰ ਕੀ ਲੈਕਚਰ ਦਿਓਗੇ। ਕੰਟਰੀਜ਼ that have to go to court to decide the results of their elections are today giving us ਗਿਆਨ on how to conduct our elections। ਉਹਨੇ ਕਿਹਾ ਜੀ ਇਹ ਜਿਨ੍ਹਾਂ ਦੀਆਂ ਆਪਣੀਆਂ ਚੋਣਾਂ ਦੇ ਨਤੀਜੇ ਅਦਾਲਤਾਂ 'ਚ ਜਾ ਕੇ ਡਿਸਾਈਡ ਹੁੰਦੇ ਨੇ, ਉਹ ਸਾਨੂੰ ਗਿਆਨ ਦੇ ਰਹੇ ਨੇ ਕਿ ਅਸੀਂ ਇਲੈਕਸ਼ਨਾਂ ਕਿਵੇਂ ਕਰਵਾਉਣੀਆਂ। ਸੋ ਜੇ ਅਮਰੀਕਾ ਨੇ, ਕੱਲ ਅਸੀਂ ਕਿਹਾ ਸੀ ਕਿ ਵੀ ਇੱਕ ਪਾਸੇ ਕੈਰਟ ਐਂਡ ਸਟਿਕ ਪਾਲਿਸੀ ਹੈ ਔਰ ਸਟਿਕ ਉਹਨਾਂ ਦੀ ਟਾਈਟ ਹੁੰਦੀ ਜਾ ਰਹੀ ਹੈ ਜਾਂ ਉਹਨਾਂ ਦੀ ਹੱਥ ਦੇ ਵਿੱਚ ਉਸ ਦੀ ਗ੍ਰਿਪ ਮਜ਼ਬੂਤ ਹੁੰਦੀ ਜਾ ਰਹੀ ਹੈ, ਤੇ ਇੰਡੀਆ ਜਿਹੜਾ ਕੱਲ ਤੱਕ 7ਵੇਂ ਅਸਮਾਨ ਤੇ ਜਿਹੜਾ ਉਹ ਆਪਣਾ ਗੁੱਡਾ ਉਡਾ ਰਿਹਾ ਸੀ, ਹੁਣ ਹੌਲੀ ਥੱਲੇ ਉਤਰ ਰਿਹਾ, ਡੋਰ ਵੀ ਹੱਥ 'ਚੋਂ ਕੰਬ ਰਹੀ ਹੈ, ਗੁੱਡੇ ਦਾ ਤਾਂ ਪਤਾ ਨਹੀਂ ਕੀ ਬਣਿਆ, ਕਿੱਧਰ ਦਾ ਕਿੱਧਰ ਗਿਆ। ਤੇ ਉਹਨਾਂ ਨੂੰ ਵੀ ਇਹ ਨਜ਼ਰ ਆ ਰਿਹਾ ਵੀ ਕੀ ਹੋਣ ਵਾਲਾ, ਪਰ ਇਹ ਐਸ ਜੈ ਸ਼ੰਕਰ ਜਾਂਦੇ ਇਹ ਵੀ ਦੱਸਣਾ ਚਾਹੁੰਦੇ ਨੇ ਕਿ ਜੀ ਅਸੀਂ ਕੋਈ ਘਬਰਾਏ ਹੋਏ ਨਹੀਂ ਹੈ, ਜਿਵੇਂ ਉਹ ਚੋਰ ਫੜਿਆ ਜਾਂਦਾ ਹੈ ਔਰ ਉਸ ਸਾਰੇ ਦੇ ਵਿੱਚ ਜੋ ਉਸ ਦਾ ਵਰਤਾਰਾ ਹੁੰਦਾ ਹੈ ਜਿਹਨੂੰ ਉਹ ਡਿਫਾਈਂਸ ਸ਼ੋ ਕਰਨ ਦਾ ਕਿ ਮੈਂ ਤਾਂ ਨਹੀਂ ਚੋਰੀ ਕੀਤੀ। ਸੋ ਇਸ ਕਿਸਮ ਦਾ ਇਹਨਾਂ ਦਾ ਵਰਤਾਰਾ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI।
ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਕਿ ਦੁਨੀਆ ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੇ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਇੱਕ ਡੀਟੇਲ ਸਟੋਰੀ ਕੀਤੀ ਹੈ। ਇਸ ਵਿੱਚ ਕੈਨੇਡੀਅਨ ਸਿੱਖਾਂ ਦੇ ਕਤਲ ਲਈ ਭਾਰਤ ਸਰਕਾਰ ਅਤੇ ਕ੍ਰਿਮੀਨਲ ਗੈਂਗਸ ਦੀ ਕੀ ਭੂਮਿਕਾ ਹੈ, ਇਸ ਸੰਬੰਧੀ ਜਿਹੜੀ ਘੋਖ ਕੀਤੀ ਹੈ। ਔਰ ਦਾ ਗਾਰਡੀਅਨ ਨੂੰ ਦਿੱਤੇ ਇੰਟਰਵਿਊ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਕੌਂਸਲ ਦੇ ਸਪੋਕਸਮੈਨ ਸਰਦਾਰ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਭਾਰਤ ਦਾ ਕਾਰਾ ਹੈ ਔਰ ਉਹਨਾਂ ਨੇ ਬੜੇ ਨਿਧੜਕ ਅੰਦਾਜ਼ ਵਿੱਚ ਇਹ ਕਿਹਾ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਖਾਲਿਸਤਾਨ ਦੇ ਹੱਕ ਵਿੱਚ ਸਟੈਂਡ ਲਿਆ ਹੈ ਔਰ ਮੈਨੂੰ ਕਿਸੇ ਦੀ ਹਮਦਰਦੀ ਦੀ ਲੋੜ ਨਹੀਂ ਹੈ। ਮੈਂ ਖਾਲਿਸਤਾਨ ਦੇ ਰਸਤੇ ਤੇ ਮਜ਼ਬੂਤੀ ਨਾਲ ਤੁਰਿਆ ਹਾਂ, ਜਾਂ ਮੈਂ ਖਾਲਿਸਤਾਨ ਬੰਦਾ ਵੇਖਾਂਗਾ ਜਾਂ ਇਸ ਨੂੰ ਬਣਾਉਣ ਦੇ ਯਤਨਾਂ ਵਿੱਚ ਮਰਨਾ ਕਬੂਲ ਕਰਾਂਗਾ। ਸੋ ਇਹ ਸੱਚਮੁੱਚ ਸਿੱਖੀ ਸਪਿਰਿਟ ਦਾ ਪ੍ਰਗਟਾਵਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਤੁਸੀਂ ਕਿਸੇ ਰਸਤੇ ਤੇ ਤੁਰਦੇ ਹੋ ਪਹਿਲਾਂ ਲੱਗ ਰਿਹਾ ਹੁੰਦਾ ਕਿ ਸਿਰਫ ਇਹ ਸਾਡੇ ਨਾਲ ਹੀ ਹੋ ਰਿਹਾ, ਤੇ ਜਦੋਂ ਤੁਸੀਂ ਉਸ ਪ੍ਰਭਾਵ ਨੂੰ ਕਬੂਲ ਰਹੇ ਹੁੰਦੇ ਹੋ ਫਿਰ ਤੁਸੀਂ ਆਲਾ ਦੁਆਲਾ ਵੀ ਦੇਖਦੇ ਹੋ ਕਿ ਕੀ ਕੋਈ ਹੋਰ ਵੀ ਇਸ ਸਾਰੇ ਦਾ ਸ਼ਿਕਾਰ ਹੈ। ਤੇ ਹੁਣ ਜਿਉਂ-ਜਿਉਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋਰ ਮੁਲਕਾਂ ਦੇ ਪੋਲੀਟੀਕਲ ਜਿਹੜੇ ਡਾਈਸੈਂਟ ਵਾਲੇ ਨੇ, ਸਿਆਸੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਵਖਰੇਵੇਂ ਕਰਕੇ ਜਿਨ੍ਹਾਂ ਨੇ ਮੁਲਕ ਛੱਡੇ, ਹਾਲਾਂਕਿ ਮੁੱਖ ਤੌਰ ਤੇ ਰੂਸ, ਈਰਾਨ ਔਰ ਸਾਊਦੀ ਅਰੇਬੀਆ ਜਾਂ ਈਵਨ ਅਫਰੀਕਾ ਦੇ ਕੁਝ ਕੰਟਰੀਜ਼ ਦਾ ਵੀ ਜ਼ਿਕਰ ਹੁੰਦਾ ਹੈ। ਔਰ ਉਸ 'ਚ ਜਿਹੜੇ ਲੋਕ ਉੱਥੋਂ ਬਚ ਕੇ ਜਿਹੜੇ ਨੇ ਬਾਹਰਲੇ ਮੁਲਕਾਂ 'ਚ ਆਏ, ਅਸੀਂ ਦੇਖਦੇ ਹਾਂ ਕਿ ਉਹਨਾਂ ਮੁਲਕਾਂ ਦੀਆਂ ਏਜੰਸੀਆਂ ਕਿਵੇਂ ਜਿਹੜੀਆਂ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ। ਔਰ ਬਹੁਤ ਵਾਰ ਵੈਸਟਰਨ ਕੰਟਰੀਜ਼ ਜਾਂ ਅਮਰੀਕਾ, ਕੈਨੇਡਾ 'ਚ ਆਉਣ ਦਾ ਮਕਸਦ ਇਹੀ ਹੁੰਦਾ ਸੀ ਕਿ ਵੀ ਤੁਸੀਂ ਜਿਹੜੀ ਗੱਲ ਆਪਣੇ ਮੁਲਕ 'ਚ ਨਹੀਂ ਕਰ ਸਕਦੇ ਜਾਂ ਕਰਨ ਦੇ ਉੱਤੇ ਤੁਹਾਡੇ ਤੇ ਜਿਹੜਾ ਉਹ ਜ਼ੁਲਮ ਹੁੰਦਾ ਜਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਂਦਾ, ਤੁਸੀਂ ਬਾਹਰ ਬਹਿ ਕੇ ਖੁੱਲ੍ਹ ਕੇ ਕਰ ਸਕਦੇ ਹੋ। ਪਰ ਇਹ ਵੀ ਹੁਣ ਇੱਕ ਖੁੱਲ੍ਹ ਖੇਡ ਬਣ ਗਈ ਹੈ। ਬੇਸ਼ੱਕ ਜਦੋਂ 193 ਮੁਲਕ ਅੱਜ ਅਸੀਂ UN ਦਾ ਹਿੱਸਾ ਹੋਣ ਦੀ ਗੱਲ ਕਰਦੇ ਹਾਂ ਔਰ ਇਹ UN ਦਾ ਚਾਰਟਰ ਜਾਂ ਇੰਟਰਨੈਸ਼ਨਲ ਲਾਅ ਜਿਹੜਾ ਕਿ ਕਿਸੇ ਮੁਲਕ ਦੀ ਸੋਵਰਨਿਟੀ ਨੂੰ ਬਹਾਲ ਰੱਖਣ ਦੀ ਗੱਲ ਕਰਦਾ ਹੈ ਜਾਂ ਉਸ ਦੇ ਵਿੱਚ ਇੰਟਰਫੀਅਰ ਨਾ ਕਰਨ ਦੀ ਗੱਲ ਕਰਦਾ ਹੈ, ਪਰ ਇਵੇਂ ਨਜ਼ਰ ਆ ਰਿਹਾ ਵੀ ਵੱਡੀਆਂ ਤਾਕਤਾਂ ਨੇ ਜਿਹੜੀ ਖੇਡ ਕਦੇ ਆਪਣੀ ਮਰਜ਼ੀ ਦੇ ਰਜੀਮ ਚੇਂਜ ਲਈ ਖੇਡੀ, ਅੱਜ ਈਵਨ ਛੋਟੀਆਂ ਜਾਂ ਭਾਰਤ ਵਰਗਾ ਮੁਲਕ ਵੀ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਵਾਲਾ ਮੁਲਕ ਕਹਿੰਦਾ ਹੈ, ਉਹਨਾਂ ਨੇ ਵੀ ਕਿਵੇਂ ਖੁੱਲ੍ਹ ਕੇ ਪਿਛਲੇ 2 ਸਾਲ ਤੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਹਥਿਆਰ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ। ਔਰ ਈਵਨ ਫਰੈਂਡਲੀ ਮੁਲਕਾਂ ਦੇ ਵਿੱਚ ਆ ਕੇ ਵੀ ਅਮਰੀਕਾ, ਕੈਨੇਡਾ ਜਿਨ੍ਹਾਂ ਦੇ ਨਾਲ ਇਹ ਸਾਰੀ ਈਵਨ ਇੰਟੈਲੀਜੈਂਸ ਗੈਦਰਿੰਗ ਵੀ ਸ਼ੇਅਰ ਹੁੰਦੀ ਰਹੀ ਹੈ, ਉਸ ਦੇ ਵਿੱਚ ਵੀ ਉਹਨਾਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ। ਹੁਣ ਇੱਕ ਪਾਸੇ ਜਦੋਂ ਇਹ ਸਾਰਾ ਚੱਲ ਰਿਹਾ ਸੀ ਔਰ ਸਿੱਖ ਨੁਮਾਇੰਦੇ ਆਪਣੇ ਇੰਟਰਵਿਊਜ਼ ਦੇ ਵਿੱਚ ਕਿ ਭਾਈ ਸਾਡੀ ਸਿਕਿਉਰਿਟੀ ਨੂੰ ਖਤਰਾ ਹੈ, ਸਾਨੂੰ ਸਿਕਿਉਰ ਕਰੋ, ਤੇ ਇੱਕ ਕੈਲੀਫੋਰਨੀਆ ਦੇ ਪ੍ਰੋਮੀਨੈਂਟ ਡਾਕਟਰ ਸੱਜਣ ਨੇ ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਡਾਕਟਰ ਸਾਹਿਬ ਅੱਜ ਸਾਡਾ ਕੀ ਹਾਲ ਹੋ ਗਿਆ ਹੈ ਕਿ ਵੀ ਅਸੀਂ ਵੈਸਟਰਨ ਮੁਲਕਾਂ ਤੋਂ ਸੇਫਟੀ ਸਿਕਿਉਰਿਟੀ ਮੰਗ ਰਹੇ ਹਾਂ ਵੀ ਇਹ ਸਾਨੂੰ ਸਿਕਿਉਰ ਕਰਨ, ਵੀ ਅਸੀਂ ਤਾਂ ਦੂਸਰਿਆਂ ਨੂੰ ਸਿਕਿਉਰਿਟੀ ਦੇ। ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਜਦੋਂ ਕੋਈ ਸਿੱਖ ਨੁਮਾਇੰਦਾ ਜਿਹੜਾ ਟਾਰਗੇਟ ਕਿਲਿੰਗ ਦੀ ਜਿਸ ਨੂੰ ਵਾਰਨਿੰਗ ਮਿਲੀ ਉਹ ਕਹਿੰਦਾ ਸੀ ਕਿ ਜੀ ਮੈਂ ਤਾਂ ਇਹਦਾ ਹਾਈਡਿੰਗ ਚਲਾ ਗਿਆ ਜਾਂ ਮੈਂ ਆਪਣੇ ਆਪ ਨੂੰ ਜਿਹੜਾ ਉਹ ਇਵੇਂ ਕਰ ਰਹੇ ਹਾਂ। ਉਹ ਕਹਿਣ ਲੱਗਾ ਵੀ ਅੱਜ ਸਾਡੀ ਹਾਲਤ ਇਹ ਹੋ ਗਈ ਹੈ, ਬਿਨਾਂ ਮੁਲਕ ਤੋਂ ਅਸੀਂ ਅੱਜ ਕਿੱਥੇ ਆ ਕੇ ਖੜੇ ਹਾਂ। ਔਰ ਉਹਨੂੰ ਲੱਗਦਾ ਸੀ ਕਿ ਵੀ ਇਹ ਸਾਡੀ ਜਿਹੜੀ ਪਹੁੰਚ ਹੈ, ਇਹਨਾਂ ਨੂੰ ਇਹ ਕਹਿਣਾ ਕਿ ਜੀ
ਸਾਨੂੰ ਸੇਫਟੀ ਦਿਓ ਜਾਂ ਸਾਨੂੰ ਸੇਫ ਕਰੋ, ਇਹ ਠੀਕ ਨਹੀਂ ਹੈ। ਚਲੋ ਮੈਂ ਉਹਨਾਂ ਨਾਲ ਆਪਣੇ ਅੰਦਾਜ਼ ਦੇ ਵਿੱਚ ਆਰਗੂ ਕੀਤਾ ਔਰ ਅੱਜ ਇੱਕ ਜਿਹੜੀ ਵੀਡੀਓ ਮੈਨੂੰ ਮਿਲੀ, ਇੱਕ ਨੌਜਵਾਨ ਨੇ ਭੇਜੀ, ਜਿਸ ਦੇ ਵਿੱਚ ਇੱਕ ਇਰਾਨੀ ਬੀਬੀ ਜਿਹਦਾ ਨਾਮ ਮਸੀਦ ਐਲਨਜ਼ਾਦ ਹੈ, ਉਹ ਜਿਸ ਨੂੰ ਮੁਲਕ ਛੱਡਣਾ ਪਿਆ ਔਰ ਇੱਥੇ ਬੈਠ ਕੇ ਉਹ ਆਜ਼ਾਦੀ ਨਾਲ ਆਪਣੀ ਗੱਲ ਕਰਦੀ ਹੈ ਔਰ ਉਹਦੇ ਤੇ ਇਹਨਾਂ ਦੀਆਂ ਏਜੰਸੀਆਂ ਨੇ ਉਹਨੂੰ ਵਾਰਨ ਕੀਤਾ ਹੋਣਾ ਕਿ ਵੀ ਤੇਰੀ ਜਾਨ ਨੂੰ ਖਤਰਾ ਹੈ। ਔਰ ਔਰ ਉਹਨਾਂ ਦਾ ਇੱਕ ਕਮੈਂਟ ਉਹਦੇ ਵਿੱਚ ਮੈਨੂੰ ਬੜਾ ਟੱਚਿੰਗ ਲੱਗਾ ਔਰ ਮੈਨੂੰ ਉਹਨਾਂ ਦਾ ਡਾਕਟਰ ਸਾਹਿਬ ਦੀ ਗੱਲ ਯਾਦ ਆਈ। ਉਹ ਬੀਬੀ ਇਹ ਕਹਿੰਦੀ ਹੈ, ਮਸੀਹ ਅਲਨਜ਼ਾਦ, we don't want the western leaders to save us। ਅਸੀਂ ਨਹੀਂ ਚਾਹੁੰਦੇ ਕਿ ਵੀ ਸਾਨੂੰ ਕੋਈ ਵੈਸਟਰਨ ਲੀਡਰ ਸੇਵ ਕਰਨ। we want them to stop saving the dictators। ਕਿ ਵੀ ਸਾਡੀ ਐਕਸਪੈਕਟੇਸ਼ਨ ਇਹ ਹੈ ਵੀ ਤੁਸੀਂ ਡਿਕਟੇਟਰਾਂ ਨੂੰ ਨਾ ਸੇਵ ਕਰੋ। ਹੁਣ ਗੱਲ ਇਹ ਬਿਲਕੁਲ ਠੀਕ ਹੈ ਕਿ ਜੇ ਮੋਦੀ ਜਿਹੜਾ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਰਾਡੀਆ ਜਿਹੜਾ ਪ੍ਰਾਈਮ ਮਿਨਿਸਟਰ ਬਣ ਕੇ ਬੈਠਾ ਹੈ, ਤੇ ਜੇ ਅਮਰੀਕਾ, ਕੈਨੇਡਾ ਜਾਂ 5 ਆਈਜ਼ ਕੰਟਰੀਜ਼ ਵਾਲੇ ਉਸ ਨਾਲੋਂ ਸੰਬੰਧ ਤੋੜਦੇ ਨਹੀਂ, ਇੰਡੀਆ ਦੇ ਉੱਤੇ ਸੈਂਕਸ਼ਨਸ ਨਹੀਂ ਲਾਉਂਦੇ, ਅਕਾਊਂਟੇਬਲ ਨਹੀਂ ਬਣਾਉਂਦੇ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਨਹੀਂ ਲੈ ਕੇ ਜਾਂਦੇ, ਤੇ ਫਿਰ ਜ਼ਾਹਰ ਹੈ ਵੀ ਇਹ ਉਹਨੂੰ ਸੇਵ ਕਰ ਰਹੇ ਨੇ। ਸੋ ਉਹਦਾ ਬੀਬੀ ਦਾ ਇਹ ਕਹਿਣਾ ਹੈ ਕਿ ਵੀ ਡੋਂਟ ਵਾਂਟ ਦਾ ਵੈਸਟਰਨ ਲੀਡਰਸ ਟੂ ਸੇਵ ਅਸ। ਅਸੀਂ ਤੁਹਾਡੇ ਕੋਲ ਤੋਂ ਇਹ ਨਹੀਂ ਤਵੱਕੋ ਕਰਦੇ ਵੀ ਤੁਸੀਂ ਸਾਨੂੰ ਸੁਰੱਖਿਅਤ ਕਰੋ, ਪਰ ਵੀ ਵਾਂਟ them ਟੂ ਸਟਾਪ ਸੇਵਿੰਗ ਦਾ ਡਿਕਟੇਟਰ। ਜਿਹੜੇ ਤੁਸੀਂ ਡਿਕਟੇਟਰਾਂ ਨੂੰ ਬਚਾ ਰਹੇ ਹੋ ਉਸ ਤੋਂ ਬਚੋ। ਔਰ ਇਹ ਜਿਹੜਾ ਉਹਦਾ ਬੀਬੀ ਦਾ ਰਿਜ਼ੋਲਵ ਹੈ, ਇਹ ਹਰ ਕਰੇਜ ਐਕੋਜ਼ ਦਾ ਅਰਜੈਂਟ ਨੀਡ ਟੂ ਸਟੈਂਡ ਅਗੇਂਸਟ ਦਾ ਸਾਇਲੈਂਸਿੰਗ ਆਫ ਵੌਇਸਿਸ ਅਕ੍ਰੋਸ ਬਾਰਡਰਸ ਐਂਡ ਸਟੈਂਡ ਅਪ for those fighting for freedom। ਸੋ ਮੈਨੂੰ ਇਹ ਲੱਗਾ ਵੀ ਇਸ ਬੀਬੀ ਮਸੀਹ ਐਲਨਜ਼ਾਦ ਨੇ ਇੱਕ ਬਹੁਤ ਕੀਮਤੀ ਗੱਲ ਕਹੀ ਜਿਹੜੀ ਸਾਡੇ ਲਈ ਵੀ ਇੱਕ ਸਬਕ ਹੈ। ਦੂਸਰੇ ਪਾਸੇ ਮੈਂ ਸਮਝਦਾ ਵੀ ਇਹ ਨਹੀਂ ਹੈ ਕਿ ਵੀ ਜੇ ਇਹਨਾਂ ਨੇ ਸਿੱਖਾਂ ਨੂੰ ਟਾਰਗੇਟ ਬਣਾਇਆ ਅਮਰੀਕਾ, ਕੈਨੇਡਾ 'ਚ, ਔਰ ਹੁਣ ਜਦੋਂ ਤੱਕ ਪੂਰੀ ਇੰਡਾਇਰੈਕਟਮੈਂਟਸ ਦੋਨੋਂ ਪਾਸਿਓਂ ਨਹੀਂ ਫਾਈਲ ਹੁੰਦੀਆਂ ਸਾਨੂੰ ਅੰਦਾਜ਼ਾ ਨਹੀਂ ਹੋਏਗਾ ਕਿੰਨਾ ਨੰਬਰ ਹੈ, ਲੇਕਿਨ ਇਹ ਮੋਰ ਦੈਨ ਏ ਡਜ਼ਨ ਤਾਂ ਸਰਟਨਲੀ ਅਮਰੀਕਾ ਦੇ ਵਿੱਚ ਹੀ ਹੈ, ਕੈਨੇਡਾ 'ਚ ਹੋਰ ਵੀ ਜ਼ਿਆਦਾ ਹੋਣਗੇ। ਔਰ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਵੋਕਲ ਵੀ ਔਰ ਜਿਸ ਨੂੰ ਉਹਨਾਂ ਦੀਆਂ ਏਜੰਸੀਆਂ ਨੇ ਵੀ ਜਿਹੜਾ ਉਹ ਵਾਰਨ ਕੀਤਾ ਰਿਪੀਟਡਲੀ ਔਰ ਬਹੁਤ ਕਲੈਰਿਟੀ ਦੇ ਨਾਲ ਇੰਟਰਨੈਸ਼ਨਲ ਲੈਵਲ ਦੀ ਅੰਡਰਸਟੈਂਡਿੰਗ ਔਰ ਜਿਹੜੀ ਹੈ ਡਿਲੀਵਰੀ ਵਾਲਾ ਨੌਜਵਾਨ ਮਨਿੰਦਰ ਸਿੰਘ, ਇਹ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦਾ ਸਪੋਕਸ ਪਰਸਨ ਹੈ ਔਰ ਜਿਸ ਅੰਦਾਜ਼ ਦੇ ਵਿੱਚ ਔਰ ਹਰਦੀਪ ਸਿੰਘ ਨਿੱਜਰ ਦੇ ਨਾਲ ਕਲੋਜ਼ ਐਲਾਈ ਔਰ ਇਹ ਸਭ ਦੇ ਚੱਲਦੇ ਆ ਉਹਨਾਂ ਦਾ ਜਿਹੜਾ ਇੰਟਰਵਿਊ, ਕਿਉਂਕਿ ਸਟੋਰੀ ਹੈ ਬੇਸ਼ੱਕ ਕੱਲ ਸਾਨੂੰ ਮਿਲ ਗਈ ਸੀ ਐਡਡ ਸੋਰਸਿਸ ਰਾਹੀਂ, ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਹੁਣ ਸਾਡਾ ਇੰਨਾ ਕੁ ਵਸੀਹ ਦਾਇਰਾ ਕਾਰ ਹੈ ਵੀ ਸਾਨੂੰ ਖੁਦ ਬਹੁਤ ਵਾਰੀ ਜਿਹੜੀਆਂ ਸਟੋਰੀਜ਼ ਲੱਭਣੀਆਂ ਨਹੀਂ ਪੈਂਦੀਆਂ, ਕੁਛ ਦੇ ਉੱਤੇ ਫਰਦਰ ਕਲੈਰੀਫਿਕੇਸ਼ਨ ਜਾਂ ਉਹਨੂੰ ਕਨਫਰਮ ਕਰਨ ਲਈ ਦੇਖਣਾ ਪੈਂਦਾ ਹੈ। ਔਰ ਗਾਰਡੀਅਨ ਦੇ ਜਿਹੜੇ 2-3 ਰਿਪੋਰਟਰਸ ਨੇ ਜਿਨ੍ਹਾਂ 'ਚ ਲੇਲੈਂਡ ਸੈਕੂ, ਅਹਿਮਦ ਖਾਨ ਟੋਰਾਂਟੋ 'ਚ ਔਰ ਹਾਨਾ ਐਲਿਸ ਪੈਟਰਸਨ ਦਿੱਲੀ 'ਚ, ਉਹਨਾਂ ਦੀ ਇੱਕ ਬੜੀ ਅੱਛੀ ਇਨਵੈਸਟੀਗੇਟਿਵ ਸਟੋਰੀ ਜਿਸ 'ਚ ਉਹਨਾਂ ਦਾ ਜਿਹੜਾ ਗਾਰਡੀਅਨ 'ਚ ਛਪੀ, ਇੰਡੀਆ, ਗੈਂਗਸ or both, question mark, who is behind assassinations of Canadian Sikhs? कि कौन है? बिल्कुल इंडिया के गैंग्स ने ਜਾਂ ਦੋਵੇਂ ਨੇ। ਸੋ ਇਹਦੇ ਚ ਉਹਨਾਂ ਨੇ ਜਿਹੜੇ ਖਾਸ ਤੌਰ ਤੇ 4 ਹੁਣ ਫੜੇ ਗਏ ਅਸੈਸਨ ਹਾਇਰਡ ਬਿਸ਼ਨੋਈ ਗੈਂਗ ਨਾਲ ਤਾਲੁਕ ਹੈ ਕਿ ਇੰਡੀਅਨ ਰੋਗ ਐਲੀਮੈਂਟ ਨੇ ਹਾਇਰ ਕੀਤਾ ਹੈ ਜਾਂ ਇੰਟਰਨੇਸਾਈਨ ਵਾਰ ਦਾ ਹਿੱਸਾ ਹੈ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਕੀਤਾ ਔਰ ਇਹ ਸਾਰੇ ਤੋਂ ਉਹਨਾਂ ਨੇ ਜਿਹੜੀ ਹੈ ਸ਼ੁਰੂਆਤ ਹੀ ਇਸ, ਕਿਉਂਕਿ ਇਹਦੇ ਚ ਬੇਸ਼ੱਕ ਬਹੁਤ ਸਾਰਿਆਂ ਨੂੰ ਦੇ ਇੰਟਰਵਿਊ ਨੂੰ ਕੋਟ ਕੀਤਾ ਗਿਆ ਹੈ। ਜਸਦੀਪ ਸਿੰਘ ਇੰਟਰਨੈਸ਼ਨਲ ਸਟੂਡੈਂਟ ਪੰਜਾਬ ਤੋਂ, ਉਹਨਾਂ ਨੂੰ ਕੋਟ ਕੀਤਾ ਹੈ। ਫਿਰ ਮੋਹ ਧਾਲੀਵਾਲ ਜਿਹੜੇ ਕੋ ਫਾਊਂਡਰ ਨੇ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ, ਉਹਨਾਂ ਨੂੰ ਕੋਟ ਕੀਤਾ ਹੈ। ਔਰ ਇਸੇ ਤਰ੍ਹਾਂ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਕੋਟ ਕੀਤਾ ਹੈ। ਇਸ ਦੇ ਨਾਲ ਨਾਲ ਹੋਰ ਵੀ ਜਿਹੜਾ ਜਿਸ ਕਿਸਮ ਦਾ ਪੱਤਰਕਾਰਾਂ ਦਾ ਹੁੰਦਾ ਹੈ, ਪਰ ਕਿਉਂਕਿ ਇਸ ਸਟੋਰੀ ਦੀ ਸ਼ੁਰੂਆਤ ਵੀ ਮਨਿੰਦਰ ਸਿੰਘ ਦੀ ਕੋਟ ਨਾਲ ਹੁੰਦੀ ਹੈ ਔਰ ਕਲੋਜ਼ਿੰਗ ਵੀ ਮਨਿੰਦਰ ਸਿੰਘ ਦੀ ਕੋਟ ਨਾਲ ਹੁੰਦੀ ਹੈ। ਔਰ ਕਿਉਂਕਿ ਉਸ ਇਰਾਨੀ ਬੀਬੀ ਦਾ ਮੈਂ ਕੋਟ ਅੱਜ ਹੀ ਪੜ੍ਹਿਆ ਸੀ, ਸੋ ਮੈਨੂੰ ਲੱਗਾ ਕਿ ਵੀ ਸਾਡੇ ਮਨਿੰਦਰ ਸਿੰਘ ਵੀ ਜਿਹੜੇ ਨੇ
ਉਹਨਾਂ ਦੀ ਕੋਈ ਜਿਹੜੀ ਕਮਿਟਮੈਂਟ ਔਰ ਜਿਸ ਕਿਸਮ ਦੀ ਫੀਅਰਲੈਸਨੈਸ ਔਰ ਕਲੈਰਿਟੀ ਕੋਈ ਘੱਟ ਨਹੀਂ ਹੈ। ਔਰ ਇਸ ਸਟੋਰੀ ਦੀ ਬਿਗਨਿੰਗ ਹੀ ਗਾਰਡੀਅਨ ਦੀ ਉਹਨਾਂ ਦੇ ਇੰਟਰਵਿਊ ਦੇ ਨਾਲ ਹੁੰਦੀ ਹੈ। ਲੈਸ ਦੈਨ ਹਾਫ ਐਨ ਆਵਰ after the prominent Canadian Sikh activist Hardeep Singh Nijjar was shot dead outside Sikh temple in British Columbia, Maninder Singh addressed a crowd near the site of brazen attack. ਅੱਧੇ ਘੰਟੇ ਬਾਅਦ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਨਿੰਦਰ ਸਿੰਘ ਉਸ ਬੜੀ ਗੁੱਸੇ 'ਚ ਭਰੀ ਹੋਈ ਕਰਾਊਡ ਸਿੱਖਾਂ ਦੀ ਭੀੜ ਉੱਥੇ ਇਕੱਠੀ ਹੋਈ ਪਾਰਕਿੰਗ ਲੋਟ 'ਚ ਉਹਨੂੰ ਐਡਰੈਸ ਕਰ ਰਹੇ ਸੀ। ਔਰ ਉਹਦੇ 'ਚ ਉਹਨਾਂ ਨੇ ਕੋਟ ਕੀਤਾ ਮਨਿੰਦਰ ਸਿੰਘ ਨੂੰ, ਮੇਕ ਨੋ ਮਿਸਟੇਕ, this is a political assassination, Singh told the agitated crowd in June 2023, and it's been carried out by India. ਵੀ ਜਿਹੜੀ ਗੱਲ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕਹੀ ਜਾਂ ਹੁਣ ਜਿਸ ਦੇ ਉੱਤੇ ਜਿਹੜੀ ਹੈ ਉਹ ਸਾਰੀ ਗੱਲ ਚੱਲ ਰਹੀ ਹੈ, ਉਹਨੇ ਮਨਿੰਦਰ ਸਿੰਘ ਨੇ ਅੱਧੇ ਘੰਟੇ ਬਾਅਦ ਇਹ ਕਿਹਾ ਵੀ ਕੋਈ ਭੁਲੇਖੇ 'ਚ ਨਾ ਰਹਿਣਾ, ਇਹ ਸਿਆਸੀ ਕਤਲ ਹੈ ਔਰ ਇਸ ਨੂੰ ਇੰਡੀਆ ਨੇ ਕੈਰੀ ਕੀਤਾ। ਫਿਰ ਉਹਨਾਂ ਨੇ ਦੂਸਰਾ ਵਰਜਨ ਦਿੱਤਾ ਕਿ ਜੀ 11,000 ਕਿਲੋਮੀਟਰ ਦੂਰ ਇੰਡੀਆ ਦੇ ਵਿੱਚ ਗਵਰਨਮੈਂਟ ਦਾ ਸਟੈਂਡ ਇਹ ਸੀ ਕਿ ਵੀ ਇਹ ਜਿਹੜਾ ਸਾਰਾ ਇਹ ਇਹਨਾਂ ਦਾ ਆਪਣਾ ਗੈਂਗਸਟਰਸ ਦਾ ਕੰਮ ਹੈ ਔਰ ਇਹ ਗੈਂਗ ਵਾਰ ਹੈ ਔਰ ਇਹ ਉਹ ਕਰਕੇ। ਹੁਣ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇਹ ਕਰਨਪ੍ਰੀਤ, ਕਮਲਪ੍ਰੀਤ ਔਰ ਕਰਨ ਬਰਾੜ ਔਰ ਅਮਨਦੀਪ ਹੁਣ ਜਿਹੜੇ ਨੇ ਇਹਨਾਂ ਨੂੰ ਇਹਦੇ ਉੱਤੇ ਚਾਰਜਸ ਲੱਗੇ ਨੇ ਔਰ ਇਹ ਸਾਹਮਣੇ ਆਏ ਨੇ, ਤਾਂ ਉਹਨਾਂ ਨੇ ਕਿਹਾ ਵੀ ਇਹ ਦੋਵੇਂ ਹੀ ਗੱਲਾਂ ਠੀਕ ਜਾਪਦੀਆਂ ਨੇ, ਜੋ ਮਨਿੰਦਰ ਸਿੰਘ ਨੇ ਕਿਹਾ ਉਹ ਵੀ, ਜੋ ਇੰਡੀਅਨ ਗਵਰਨਮੈਂਟ ਨੇ ਕਿਹਾ ਉਹ ਵੀ। ਪਰ ਇਵੇਂ ਹੈ ਕਿ ਜੋ ਇੰਡੀਅਨ ਗਵਰਨਮੈਂਟ ਨੇ ਕਿਹਾ ਉਹ ਜਿਹੜੀ ਗੈਂਗ ਲਾਈਨ ਇਹਨਾਂ ਨੇ ਖੜੀ ਕੀਤੀ ਹੋਈ ਆ ਉਹਨਾਂ ਨੂੰ ਵਰਤਿਆ ਗਿਆ, ਇਹ ਸਾਰੇ ਨੂੰ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਵੀ ਇਸ ਕਿਸਮ ਦਾ ਡਰ ਹੈ ਕਿ ਵੀ ਈਵਨ ਜਸਦੀਪ ਸਿੰਘ ਇੱਕ ਇੰਟਰਨੈਸ਼ਨਲ ਸਟੂਡੈਂਟ ਦਾ ਪੰਜਾਬ ਤੋਂ, ਉਹਨੇ ਕਿਹਾ ਕਿ ਵੀ ਅਸੀਂ ਇਹ ਦੇਖ ਰਹੇ ਹਾਂ ਕਿ everyone brother, everybody is talking about it, but we don't want to say too much because of what the government can do. ਕਿ ਡਰ ਦਾ ਆਲਮ ਇਹ ਹੈ ਕਿ ਇਹ ਜਸਦੀਪ ਸਿੰਘ ਜਿਹੜਾ ਕਹਿ ਰਿਹਾ ਕਿ ਭਾਈ ਹਰ ਇੱਕ ਨੂੰ ਪਤਾ ਹੈ ਵੀ ਇਹਦੇ ਬਿਹਾਈਂਡ ਕੌਣ ਹੈ, ਕਿਹਨੇ ਕੀਤਾ ਹੈ, ਪਰ ਇਹ ਕਹਿਣ ਤੋਂ ਘਬਰਾਹਟ ਹੈ ਕਿਉਂਕਿ ਇੰਡੀਅਨ ਗਵਰਨਮੈਂਟ ਦਾ ਡਰ ਹੈ। ਔਰ ਫਿਰ ਮੋਹ ਧਾਲੀਵਾਲ ਜਿਹੜੇ ਕੋ ਫਾਊਂਡਰ ਨੇ ਪੋਇਟਿਕ ਜਸਟਿਸ ਫਾਊਂਡੇਸ਼ਨ ਨੇ ਉਹਦੇ, ਉਹਨਾਂ ਨੇ ਕਿਹਾ ਇਟ ਸ਼ੋਜ਼ ਯੂ ਦਾ ਲੈਂਥ ਟੂ ਵਿਚ the government is willing to go to shut down any level of dissent, ਕਿ ਵੀ ਕਿਸ ਹੱਦ ਤੱਕ ਉਹ ਚਲੇ ਗਏ ਨੇ ਵਿਰੋਧ ਦੀ ਆਵਾਜ਼ ਨੂੰ ਕ੍ਰਸ਼ ਕਰਨ ਦੇ ਲਈ। they are even willing to work with enemies, people on the outs have them go through the legal system to attack us, it shows us that we are doing something right. ਉਹਨੇ ਕਿਹਾ ਜੀ ਜੋ ਸਾਡੇ ਨਾਲ ਇਹ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਵੀ ਅਸੀਂ ਜੋ ਕਰ ਰਹੇ ਹਾਂ ਆਪਣੇ ਹੱਕਾਂ ਲਈ ਕਰ ਰਹੇ ਹਾਂ। ਔਰ ਇਸ ਸਾਰੇ ਦੇ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਓਨਟਾਰੀਓ ਔਰ ਬ੍ਰਿਟਿਸ਼ ਕੋਲੰਬੀਆ ਇਹਨਾਂ ਦੀ ਗੈਂਗਸਟਰਸ ਦਾ ਪ੍ਰਭਾਵ ਔਰ ਦੂਸਰਾ ਇਹਨਾਂ ਦੀ ਪੁਰਾਣੀ ਕਹਾਣੀ ਹੈ, ਇਹ ਕੋਈ ਸ਼ੱਕ ਨਹੀਂ ਹੈ, ਵਿਤਨਾਮੀਜ਼ ਗੈਂਗ, ਚਾਈਨੀਜ਼ ਗੈਂਗਸ, ਐਕਸਟੋਰਸ਼ਨ ਗੈਂਗਸ ਪਾਸਟ ਕਈ ਡੈਕੇਡਸ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਰਿਹਾ। ਔਰ ਇਹ ਜਿਹੜਾ ਉਹਦੇ ਥੱਲੇ ਜਿਹੜਾ ਪਾਰਟ ਹੈ ਉੱਭਰ ਕੇ ਸਾਹਮਣੇ ਆਉਂਦਾ ਕਿ ਵੀ ਇਹ ਇੱਕ ਈਵਨ ਜਿਹੜਾ ਕੁਈਨ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਅਮਰਨਾਥ ਅਮਰਾ ਸਿੰਘਮ ਨੂੰ ਕੋਟ ਕੀਤਾ ਹੈ, who specializes in extremism and social movement, ਉਹ ਕਹਿੰਦਾ ਹੈ India will pay whoever will do the shooting and gangs like Bishnoi gang will essentially kill whoever pays them to kill. ਕਿ ਇੰਡੀਆ ਜਿਹੜਾ ਹੈ ਉਹ ਜੋ ਵੀ ਉਹਨਾਂ ਨੂੰ ਲੱਗਦਾ ਉਹ ਪੇ ਕਰੇਗਾ ਗੈਂਗਸ ਨੂੰ, ਤੇ ਬਿਸ਼ਨੋਈ ਵਰਗੀਆਂ ਗੈਂਗ 'ਚ ਉਹਨਾਂ ਨੂੰ ਪੈਸੇ ਮਿਲਦੇ ਨੇ, ਜਿਹਨੂੰ ਮਰਜ਼ੀ ਉਹ ਕਿਲ ਕਰਨਗੇ। ਕਿ ਵੀ ਇਹ ਇਸ ਕਿਸਮ ਦਾ ਜਿਹੜਾ ਨੈਫੇਰੀਅਸ ਏਜੰਡਾ ਗਵਰਨਮੈਂਟ ਦਾ ਜਿਹਦੇ ਰਾਹੀਂ ਉਹ ਅੱਗੇ ਗੈਂਗਸ ਨੂੰ ਅੱਗੇ ਇਨਵੋਲਵ ਕਰਦੇ ਨੇ। ਔਰ ਇਹ ਫਿਰ ਉਹਨਾਂ ਨੇ ਕੈਨੇਡੀਅਨ ਗਵਰਨਮੈਂਟ ਦਾ ਕਿਹਾ ਵੀ ਕਿਵੇਂ ਉਹ ਇਸ ਨਾਲ ਬਿਸ਼ਨੋਈ ਗੈਂਗ ਔਰ ਇੰਡੀਅਨ ਸਿਸਟਮ ਨੂੰ ਲਿੰਕ ਵੀ ਕਰ ਰਹੇ ਨੇ। ਪਰ ਮੈਂ ਹੁਣ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਇਸ ਸਾਰੀ ਦਾ ਸਟੋਰੀ ਦਾ ਔਰ ਜਿਹਦੇ ਕਰਕੇ ਮੈਂ ਇਸ ਨੂੰ ਅੱਜ ਅਸੀਂ 3-4 ਟੌਪਿਕ ਐਸੇ ਨੇ ਜਿਹਦੇ 'ਚ ਮੈਂ ਫਸਟ ਪਰਸਨ ਕੋਟ ਹੀ ਯੂਜ਼ ਕੀਤੀ ਹੈ ਗੱਲ ਕਹਿਣ ਦੇ ਲਈ, ਜੋ ਮਨਿੰਦਰ ਸਿੰਘ ਨੇ ਕਿਹਾ, ਫॉर ਮਨਿੰਦਰ ਸਿੰਘ the use of existing criminal networks to attack the Khalistan movement is a new reality for activists. ਵੀ ਪਹਿਲਾਂ ਕਿਸੇ ਨੂੰ ਵੀਜ਼ਾ ਨਾ ਦਿੱਤਾ, ਪਾਸਪੋਰਟ ਨਾ ਦਿੱਤਾ, ਪਿੱਛੇ ਘਰਦਿਆਂ ਨੂੰ ਚੁੱਕ ਲਿਆ, ਦੂਜਾ ਉਹ ਤਾਂ ਚੱਲਦਾ ਸੀ, ਪਰ ਇਸ ਧਰਤੀ ਦੇ ਉੱਤੇ ਆ ਕੇ
ਕਿਲਿੰਗ ਕਰਨਾ ਇਹ ਨਵੀਂ ਐਕਟੀਵਿਟੀ ਹੈ ਜਿਹੜੀ ਇੰਡੀਅਨ ਗਵਰਨਮੈਂਟ ਨੇ ਨਵੀਂ ਭਾਜੀ ਚਾੜੀ ਹੈ। ਅੱਛਾ When I look at these three individuals, I only see India. ਉਹਨੇ ਕਿਹਾ ਤਿੰਨ ਜਿਹੜੇ ਪਹਾੜੇ ਦੇ ਟੱਟੂ ਨੇ ਮੈਨੂੰ ਤਾਂ ਇਹਨਾਂ ਚੋਂ ਇੰਡੀਆ ਨਜ਼ਰ ਆਉਂਦਾ। He said, they are just faces. 3 were hired today and another 3 could be hired tomorrow. ਅੱਜ ਇਹ ਤਿੰਨ ਨੇ, ਕੱਲ ਨੂੰ ਕੋਈ ਹੋਰ ਤਿੰਨ ਹੋਣਗੇ, ਤਾਂ ਪਹਾੜੇ ਦੇ ਟੱਟੂ ਨੇ। ਇਹਨਾਂ ਦੇ ਬਿਹਾਈਂਡ ਇੰਡੀਆ ਹੀ ਹੈ ਇਹ ਜਿਹੜੇ ਨੇ। A year before his friend was murdered, Singh, a spokesperson for British Columbia Gurdwara Council, was also warned about possible attempt on his life. उन्होंने कहा जी मैनू भी एजेंसियां ने वार्निंग दी सी कि भाई मेरी जान नू खतरा है। अच्छा He was recently warned again by police of a very real risk of assassination but remains undeterred. उन्होंने कहा पुलिस ने मैनू फिर ये कहा कि भाई रियल थ्रेट है, तन्नू तेरा कत्ल हो सकता है, पर वो अपने मौकफ के उत्ते खड़ा है। अच्छा He avoids public places when possible, नहीं जाते public थावां ते। He has stopped grocery shopping ने, and he cannot attend key moments of his children's lives. कि मैं अपने बच्चों दियां जड़ियां key moments ने उन्हां च उन्हां दा साथ नहीं दे पांदा। You make up excuses कि भी हुण तुहानू अपने बच्चों तो जे तुसीं उन्हां दे नाल किते नहीं जाना, तुसीं बहाना बनांदे हो। Dad's gonna go to work or dad's gonna go for his community meeting right now and can't come to your recital ਕਿ ਵੀ ਕੋਈ recital ਹੈ ਉਹਨਾਂ ਦੀ ਤੇ ਉਹ ਮਾਂ ਹੀ ਕਹਿੰਦੀ ਹੈ ਕਿ ਵੀ ਡੈਡੀ ਤੁਹਾਡੇ ਕੰਮ ਤੇ ਗਏ ਨੇ, ਉਹ ਉੱਥੇ ਨਹੀਂ ਨੇ। And then after a while your kids stop asking because they know you won't be there ਕਿ ਉਹਨਾਂ ਨੂੰ ਤੁਹਾਨੂੰ ਫਿਰ ਕਹਿਣੋਂ ਹੀ ਹਟ ਗਏ ਨੇ। That is the hardest and saddest part of this whole thing, he said. ਉਹਨੇ ਕਿਹਾ ਵੀ ਮੇਰੇ ਲਈ ਜੇ ਸਭ ਤੋਂ ਹੈ ਵੀ ਮੈਂ ਬੱਚਿਆਂ ਦੇ ਨਾਲ ਉਹਨਾਂ ਦੇ ਸਮਾਗ ਫੰਕਸ਼ਨਸ ਤੇ ਜਾਂ ਉਹਨਾਂ ਦੇ ਨਹੀਂ ਜਾ ਸਕਦਾ ਕਿਉਂਕਿ ਜਿਹੜਾ ਉਹ ਖਤਰਾ ਹੈ। ਫਿਰ ਜਿਹੜੀ ਕਨਕਲੂਜਨ ਹੈ ਜਿਹਨੇ ਮੈਨੂੰ ਪ੍ਰੋਮਪਟ ਕੀਤਾ ਕਿ ਮੈਂ ਇਸ ਨੂੰ ਹੀ ਐਜ਼ ਏ ਲੀਡ ਸੈਗਮੈਂਟ ਬਣਾਵਾਂ। I made the choice to speak out for Khalistan and I don't want sympathy. ਕਿ ਕੋਈ ਕਹੇਗਾ ਉਹ ਅੱਛਾ ਇਹਨਾਂ ਦੇ ਨਾਲ, ਉਹਨੂੰ ਕਿਹਾ ਨਹੀਂ, ਮੈਂ ਖੁਦ ਇਸ ਰਸਤੇ ਨੂੰ ਚੁਣਿਆ। ਮੈਨੂੰ ਠੀਕ ਹੈ ਤੁਸੀਂ ਮੇਰਾ ਫਿਕਰ, ਪਰ ਮੈਨੂੰ ਤੁਹਾਡੀ ਹਮਦਰਦੀ ਦੀ ਲੋੜ ਨਹੀਂ ਹੈ। It is an unfortunate thing to have to accept living in a country like Canada where this stuff shouldn't happen. ਇੱਕ ਹੋਰ ਵੀ ਅਫਸੋਸ ਹੈ ਕਿ ਕੈਨੇਡਾ ਵਰਗੇ ਮੁਲਕ 'ਚ ਮੈਂ ਆ ਕੇ ਬੈਠਾ ਜਿੱਥੇ ਨਹੀਂ ਹੋਣਾ ਚਾਹੀਦਾ ਪਰ ਹੋ ਰਿਹਾ। ਬਟ ਆਈ ਹੈਵ ਚੋਜ਼ਨ ਦਿਸ ਪਾਥ, ਪਰ ਮੈਂ ਆਪਣੀ ਮਰਜ਼ੀ ਨਾਲ ਇਸ ਰਸਤੇ ਨੂੰ ਚੁਣਿਆ ਐਂਡ ਆਈ ਐਮ ਕਮਿਟਡ ਟੂ ਇਟ। ਮੈਂ ਇਸ ਦੇ ਲਈ ਵਚਨਬੱਧ ਹਾਂ। I'll either see ਖਾਲਿਸਤਾਨ or I'll die trying. ਕਿ ਜਾਂ ਮੈਂ ਖਾਲਿਸਤਾਨ ਹਾਸਲ ਕਰਾਂਗਾ ਤੇ ਜਾਂ ਮੈਂ ਇਸ ਦੇ ਹਾਸਲ ਕਰਨ ਦੇ ਇਸ ਯਤਨਾਂ ਦੇ ਵਿੱਚ ਆਪਣਾ ਆਪ ਕੁਰਬਾਨ ਕਰ ਦਿਆਂਗਾ। ਸੋ ਇਹਨੂੰ ਕਹਿੰਦੇ ਨੇ ਸੈਲੂਟ। ਬਿਲਕੁਲ ਜੀ, ਇਸ ਕਿਸਮ ਦੀ ਬਹਾਦਰੀ ਨੂੰ, ਇਸ ਕਿਸਮ ਦੀ ਕਮਿਟਮੈਂਟ ਨੂੰ ਔਰ ਇਸ ਕਿਸਮ ਦੀ ਸਿੱਖੀ ਸਪਿਰਿਟ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁੰਮ ਹਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਪ੍ਰੋਪੇਗੈਂਡੇ ਤੰਤਰ ਵੱਲੋਂ ਨਾਜ਼ੀ ਮੋਦੀ ਨੂੰ ਇੱਕ ਵਰਲਡ ਲੀਡਰ ਵਜੋਂ ਉਭਾਰਨ ਦਾ ਅਮਲ ਤੇਜ਼ ਕਰ ਦਿੱਤਾ ਗਿਆ ਹੈ ਔਰ ਬੀਤੇ ਕੱਲ ਭਾਰਤ ਦੀਆਂ ਨਿਊਜ਼ ਏਜੰਸੀਆਂ ਨੇ ਇੱਕ ਅਮਰੀਕੀ ਹਿੰਦੂ ਵਪਾਰੀ ਜਿਹੜਾ ਮੋਦੀ ਦੀਆਂ ਸਿਫਤਾਂ ਦੇ ਪੁੱਲ ਬੰਨੇ ਉਸਨੇ। ਸੋ ਅੱਜ ਇੱਕ ਪਾਕਿਸਤਾਨੀ ਅਮਰੀਕਨ ਬਿਜ਼ਨਸਮੈਨ ਸਾਜਿਦ ਤਾਰਾ ਨਾਲ ਕੀਤਾ ਇੱਕ ਇੰਟਰਵਿਊ ਜਿਹੜਾ ਵਾਇਰਲ ਕੀਤਾ ਗਿਆ। ਸੋ ਇਸ ਇੰਟਰਵਿਊ ਵਿੱਚ ਬੇਸ਼ਰਮ ਇਸ ਵਪਾਰੀ ਨੇ ਕਿਹਾ ਹੈ ਕਿ ਕਾਸ਼ ਪਾਕਿਸਤਾਨ ਕੋਲ ਵੀ ਮੋਦੀ ਵਰਗਾ ਲੀਡਰ ਹੁੰਦਾ। ਸੋ ਇਸ ਵਪਾਰੀ ਅਨੁਸਾਰ ਮੋਦੀ ਜਨਮਜਾਰ ਲੀਡਰ ਹੈ ਅਤੇ ਉਸ ਨੇ ਭਾਰਤ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਹੈ। ਇਸ ਨੂੰ ਕਹਿੰਦੇ ਨੇ ਪ੍ਰੋਪੇਗੈਂਡਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਲੜਾਈ ਸਾਡੀ ਬ੍ਰਾਹਮਣਵਾਦ, ਹਿੰਦੂਤਵਾ ਔਰ ਦਿੱਲੀ ਦੇ ਹਾਕਮਾਂ ਨਾਲ ਹੈ, ਪਰ ਕਈ ਵਾਰ ਮੈਂ ਦੇਖਦਾ ਹਾਂ ਕਿ ਦੁਸ਼ਮਣ ਤੋਂ ਵੀ ਸਿੱਖਣ ਦੀ ਲੋੜ ਹੁੰਦੀ ਹੈ ਕਿ ਵੀ ਇੱਕ ਤਾਂ ਨੈਰੇਟਿਵ ਸਿਰਜਣਾ ਹੈ, ਬਿਰਤਾਂਤ, ਉਹ ਤਾਂ ਝੂਠ ਦੇ ਉੱਤੇ ਉਹਨਾਂ ਦੀ ਮੋਨੋਪੋਲੀ ਹੈ, ਪਰ ਦੂਸਰੇ ਪਾਸੇ ਕਿਸ ਅੰਦਾਜ਼ 'ਚ ਕਿਹੜੇ ਵੇਲੇ ਕਿਹੜੀ ਸਟ੍ਰਿੰਗ ਪੁੱਲ ਕਰਨੀ ਹੈ, ਕਿੱਥੋਂ ਕੱਢ ਕੇ ਕੀ ਲਿਆਉਣਾ ਹੈ। ਜੇ ਹਾਲਾਂ ਉਹਨਾਂ ਦੇ ਕੋਲ ਮਨੀ, ਸਾਧਨ, ਕਿੰਨੇ ਲੋਕ ਉਹਨਾਂ ਦੇ ਦਿਨ ਰਾਤ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ, ਪਰ ਇਹ ਇੱਕ ਸਿੱਖਣ ਵਾਲੀ ਗੱਲ ਹੈ ਕਿ ਵੀ ਉਹਨਾਂ ਨੇ ਇੱਕ ਪਾਸੇ ਭਾਰਤ ਦੇ ਵਿੱਚ ਇਲੈਕਸ਼ਨ ਦਾ ਇਹ ਫੇਜ਼ ਖਤਮ ਹੋਇਆ, ਦੂਸਰਾ ਹੋਇਆ, ਵਿੱਚੋਂ ਇਹ ਵੀ ਖਬਰਾਂ ਨੇ ਕਿ ਭਾਈ ਯੂਪੀ 'ਚ ਵੀ ਇਹ ਲੂਜ਼ ਕਰ ਸਕਦੇ ਨੇ, ਕੁਝ ਸੀਟਾਂ ਫਲਾਣੇ 'ਚ ਵੀ ਕਰ ਸਕਦੇ ਨੇ, ਔਰ ਕੋਈ ਐਂਥੂਜ਼ੀਆਜ਼ਮ ਨਜ਼ਰ ਨਹੀਂ ਆਉਂਦਾ ਲੋਕਾਂ 'ਚ, ਕਿਤੇ ਵੋਟਾਂ ਵੱਧ ਪੈ ਰਹੀਆਂ ਨੇ, ਕਿਤੇ ਘੱਟ ਪੈ ਰਹੀਆਂ ਨੇ। ਪਰ ਇਸ ਸਾਰੇ ਦੇ ਚਲਦਿਆਂ ਉਹਨਾਂ ਦੇ ਪ੍ਰੋਪੇਗੈਂਡਾ ਤੰਤਰ ਨੇ ਆਪਣਾ ਪ੍ਰੋਪੇਗੈਂਡਾ ਮਿਲ ਜਿਹੜੀ ਹੈ ਉਸ ਦੇ ਵਿੱਚ ਜਿਹੜਾ ਮੋਸ਼ਨ ਹੈ ਉਸ ਨੂੰ ਘਟਾਇਆ ਨਹੀਂ ਹੋਇਆ, ਰਾਦਰ ਬਹੁਤ ਫਾਸਟ ਚੱਲ ਰਿਹਾ। ਔਰ ਉਹਨਾਂ ਨੂੰ ਇਹ ਲੱਗਾ ਵੀ ਵਿਦਨ ਕੰਟਰੀ ਜੋ ਬਾਕੀ ਉਹਨਾਂ ਦੇ ਸਾਰੇ ਕਾਰਕੁਨ ਕਹਿ ਰਹੇ ਨੇ, ਸ਼ਾਇਦ ਉਸ ਦਾ ਪ੍ਰਭਾਵ ਉਹਨਾਂ ਲੋਕਾਂ ਤੇ ਨਾ ਹੋਏ ਜਿੰਨਾ ਕਿ ਜਦੋਂ ਕੋਈ ਬਾਹਰਲਾ ਕਹਿੰਦਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਵਾਹ 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 ਜੀ, ਸਾਡੇ ਮੋਦੀ ਜੀ ਦੀਆਂ ਸਿਫਤਾਂ ਦੇ ਪੁੱਲ ਤਾਂ ਬਾਹਰਲੇ ਵੀ ਜਿਹੜੇ ਨੇ ਉਹ ਬਣ ਰਹੇ ਨੇ। ਹੁਣ ਕਿਉਂਕਿ ਵਿਦਨ ਅਮਰੀਕਾ ਵੀ ਥੋੜੀ ਬਹੁਤ ਪ੍ਰੋਗਰੈਸਿਵ ਇੰਡੀਅਨ ਕਮਿਊਨਿਟੀ ਹੈ ਜਿਨ੍ਹਾਂ ਨੂੰ ਪਤਾ ਵੀ ਇਹ ਤਾਂ ਮੁਲਕ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾ ਰਿਹਾ, ਉਹ ਵਿਰੋਧ ਕਰਦੇ ਨੇ। ਸੋ ਕੱਲ ਜਿਵੇਂ ਅਸੀਂ ਦੇਖਿਆ ਕਿ ਕਾਨੂੰਨ ਜੇ ਕਿਸੇ ਸ਼ਿਕਾਗੋ ਬੇਸਡ ਵਪਾਰੀ ਦੇ ਨਾਲ ਇੰਟਰਵਿਊ ਜਿਹੜਾ PTI ਔਰ ANI ਨੇ ਕੀਤਾ ਔਰ ਫੁੱਲ ਸਕੇਲ ਵਾਇਰਲ ਕੀਤਾ ਗਿਆ, ਜਿਹਦੇ 'ਚ ਉਹ ਕਹਿ ਰਿਹਾ ਕਿ ਜੀ ਜੇ ਅਮਰੀਕਾ ਨੂੰ ਚਾਹੀਦਾ ਕਿ ਵੀ ਇਹਨਾਂ ਨੂੰ ਲੱਗਦਾ ਖਾਲਿਸਤਾਨ ਚਾਹੀਦਾ, ਇਹ ਦੇ ਦੇਣ ਇੱਥੇ ਅਮਰੀਕਾ 'ਚ, ਟਰੂਡੋ ਦੇ ਦੇ, ਔਰ ਮੋਦੀ ਬਹੁਤ ਵੱਡਾ ਔਰ ਮੋਦੀ ਜਿੱਤੇਗਾ ਔਰ ਮੋਦੀ ਨੇ ਭਾਰਤ ਨੂੰ ਸਿਖਰਾਂ ਤੇ ਪਹੁੰਚਾਤਾ। ਇਹ ਉਹ ਹੁਣ ਇਹ ਕੱਲ ਦਾ ਹੁਣ ਅੱਜ ਮੈਂ ਦੇਖ ਰਿਹਾ ਵੀ PTI ਦੀ ਨਿਊਜ਼ ਏਜੰਸੀ ਨੇ, ਹਾਲਾਂ ਪਾਕਿਸਤਾਨੀ ਕਮਿਊਨਿਟੀ ਦੇ ਵਿੱਚ ਪ੍ਰੋਮੀਨੈਂਟ ਲੋਕਾਂ ਨੂੰ ਮੈਂ ਵੀ ਜਾਣਦਾ ਜਿੰਨੇ ਕਿਸੇ ਨਾ ਕਿਸੇ ਦੇ ਨਾਲ ਪਬਲਿਕ ਪਲੇਸਿਸ ਦੇ ਉੱਤੇ ਥੋੜਾ ਬਹੁਤ ਕਦੇ ਵਾਹ ਪੈਂਦਾ। ਮੈਂ ਸਾਜਿਦ ਤਾਰਾ ਨੂੰ ਮੈਂ ਨਹੀਂ ਜਾਣਦਾ ਕਿ ਵੀ ਇਹ ਕਿਹੜਾ ਬਿਜ਼ਨਸ, ਉਹਨੂੰ ਪ੍ਰੋਜੈਕਟ ਮੈਂ ਕੀਤਾ ਗਿਆ ਔਰ ਇਹ PTI ਦੀ ਹੈਡਲਾਈਨ, ਹੋਪ ਪਾਕਿਸਤਾਨ ਗੈਟਸ ਏ ਲੀਡਰ ਲਾਈਕ ਨਰਿੰਦਰ ਮੋਦੀ, says Pakistani American businessman Sajid Tara. It is written everywhere that Modi ji will be the next Prime Minister of India, says Baltimore based Pakistani American businessman Sajid Tara. ਹੁਣ ਸਾਜਿਦ ਤਾਰਾ ਕੌਣ ਹੈ ਮੈਨੂੰ ਨਹੀਂ ਪਤਾ, ਚਲੋ ਕੋਈ ਵਪਾਰੀ ਵੀ ਹੋ ਸਕਦਾ, ਪਾਕਿਸਤਾਨੀ ਵੀ ਹੋ ਸਕਦਾ। ਹੁਣ ਉਹਨੂੰ ਇਸ ਮੌਕੇ ਤੇ ਸਾਜਿਦ ਤਾਰੇ ਨੂੰ ਬਾਲਟੀਮੋਰ 'ਚ ਬੈਠਿਆਂ ਪਤਾ ਕਿ ਮੋਦੀ ਨੇ ਬਣ ਜਾਣਾ ਪ੍ਰਾਈਮ, ਇਕੱਲੇ ਮੋਦੀ ਨੇ ਨਹੀਂ ਬਣਨਾ, ਮੋਦੀ ਜੀ। ਪਾਕਿਸਤਾਨੀ ਵੈਸੇ ਹੀ ਨਹੀਂ ਕਹਿੰਦੇ ਇਸ ਕਿਸਮ ਦੇ ਨਾਲ, ਪਰ ਕਿਉਂਕਿ ਉਹਦੇ ਮੂੰਹ 'ਚ ਲਫ਼ਜ਼ ਪਾਏ ਨੇ ਜਾਂ ਉਹ ਕੋਈ ਉਹਦਾ ਹਿੰਦੂ ਦੋਸਤ ਹੋਣਾ, ਉਹਨੇ ਕਿਹਾ ਹੋਣਾ ਜੀ ਸਾਡਾ ਹਮਾਰੇ ਮੋਦੀ ਜੀ ਡੂਬ ਰਹੇ हैं और जनाबे आला थोड़ा सा कर दे ना आपका नाम भी होगा। हाँ जी, हाँ हाँ। सो हुण ਉਹ ਸਾਜਿਦ ਤਾਰਾ, ਫਿਰ ਉਹਨੇ ਵੀ ਕਿਹਾ ਹੋਣਾ ਕਿ ਵੀ ਜੇ ਹੁਣ ਪੁੱਲ ਹੀ ਬੰਨਣੇ ਨੇ ਤੇ ਇੰਨਾ ਕੁ ਬੰਨੋਗੇ ਵੀ ਥੱਲੇ ਪਾਣੀ ਰਹੇ ਹੀ ਨਾ, ਪਾਣੀ ਦੇ ਵਿੱਚ ਵੀ ਪੁੱਲ ਬੰਨ ਦਿਓ, ਪਾਣੀ ਤੋਂ ਪਾਰ ਜਾਣ ਲਈ ਤਾਂ ਬੰਨੇ ਹੀ ਜਾਂਦੇ ਨੇ। ਹੁਣ ਉਹਦੇ ਚੋਂ ਕਹਿ ਰਿਹਾ ਪ੍ਰਾਈਮ ਮਿਨਿਸਟਰ ਮੋਦੀ ਇਜ਼ ਅ ਸਟਰੋਂਗ ਲੀਡਰ who has taken India to new heights, ਲੈ ਗਿਆ ਚੰਦਰਮਾ ਦੇ ਉੱਤੇ ਇੰਨੀ ਉਚਾਈ ਸੇ ਕਿ ਵੀ ਉਹ ਜਿਵੇਂ ਉਹ ਅਲਾਮਾ ਇਕਬਾਲ ਦੇ ਸ਼ੇਅਰ ਦੀ ਪੈਰੋਡੀ ਕਿਸੇ ਨੇ ਕੀਤੀ ਕਿ ਵੀ ਪੰਜਾਬੀ ਨੂੰ ਪੁੱਛਿਆ ਉਰਦੂ ਸੁਣਾ ਕੇ ਕਿ ਵੀ ਇਹ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ खुदा बंदे से खुद पूछे बता तेरी रजा क्या है।
ਉਹਨੂੰ ਵਿਚਾਰੇ ਨੂੰ ਉਨਾ ਕੁ ਸਮਝ ਆਇਆ ਕਿਤੇ ਪਾਲੇ ਦਾ ਮਾਰਿਆ। ਉਹਨੇ ਕਿਹਾ ਵੀ ਇੰਨਾ ਆਪਣੇ ਆਪ ਨੂੰ ਉੱਚਾ ਚੁੱਕ, ਇੰਨਾ ਚੁੱਕ ਕੇ ਹਿਮਾਲਿਆ ਤੇ ਪਹੁੰਚ ਜਾ। ਤੇ ਕਹਿੰਦਾ ਉੱਥੇ ਲੱਗਣ ਲੱਗੇ ਤੈਨੂੰ ਠੰਡ, ਤੇ ਫਿਰ ਤੈਨੂੰ ਰੱਬ ਪੁੱਛੇ ਓਏ ਕਮਲਿਆ ਆ ਤੇ ਗਿਆ ਇੱਥੇ ਤੇ ਤੇਰੀ ਦੱਸ ਰਜਾਈ ਕਿੱਥੇ ਹੈ। ਹੁਣ ਜਦੋਂ ਨਿਊ ਹਾਈਟਸ ਮੈਂ ਸੁਣਿਆ, ਮੈਂ ਕਿਹਾ ਵੀ ਹੁਣ ਇਹ ਨਿਊ ਹਾਈਟ ਤਾਂ ਹਿਮਾਲਿਆ ਤੇ ਜਾ ਕੇ ਰਜਾਈ ਲੱਭਣ ਵਾਲਾ ਕੰਮ ਹੀ ਹੈ। Taken India to new heights and he will return as the country's PM for a third time. Prominent Pakistani American businessman है, उन्हें कहा जी ये तीजी बार भी आएगा। दसो ਹੁਣ पाकिस्तानी बिजनेसमैन स्टैंप लाएगा मोदी का, तो फिर मोदी आएगा। फिर उन्होंने कहा कि भाई मोदी इज नॉट ओनली गुड फॉर इंडिया बट फॉर द रीजन। ये तो उस खिते लिए बहुत वधिया है एंड द वर्ल्ड, दुनिया ਲਈ ਵੀ ਮੋਦੀ ਵਾਹ 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 ਕੀ ਕਹਿਣਾ ਜੇ ਬੋਲਣਾ ਹੀ ਹੈ ਝੂਠ ਤੇ ਫਿਰ ਆਹੀ ਤਰੀਕਾ ਹੈ ਜੀ। ਬਿਲਕੁਲ। ਐਂਡ ਪਾਕਿਸਤਾਨ ਟੂ ਗੈਟਸ ਅ ਲੀਡਰ ਲਾਈਕ, ਉਹਨੇ ਕਿਹਾ ਮੋਦੀ ਕੱਲਾ ਭਾਰਤ ਲਈ ਨਹੀਂ ਰੀਜਨ ਲਈ ਵੀ। ਤੇ ਇਹਨੂੰ ਕੋ ਪੁੱਛੇ ਤੈਨੂੰ ਕੋਈ ਆਪਣੇ ਗੁਜਰਾਤ ਦੇ ਹਜ਼ਾਰਾਂ ਮਾਰੇ ਗਏ ਮੁਸਲਮਾਨ ਭੈਣਾ ਭਰਾਵਾਂ ਨਾਲ ਤੇਰਾ ਕੋਈ ਪਿਆਰ ਨਹੀਂ ਹੈ, ਤੂੰ ਨਹੀਂ ਜਾਣਦਾ ਹੈ 20 ਕਰੋੜ ਮੁਸਲਮਾਨ ਕਿਵੇਂ ਡਰੇ ਸਹਿਮੇ ਬੈਠੇ ਨੇ, ਤੈਨੂੰ ਕੋਈ ਫਿਕਰ ਨਹੀਂ ਹੈ। ਕਸ਼ਮੀਰ ਦੇ ਨਾਲ ਕੀ ਕੀਤਾ, ਔਰ ਇਹ ਕਹਿ ਰਿਹਾ ਵੀ ਮੋਦੀ ਬਹੁਤ ਵਧੀਆ ਖਿੱਤੇ ਦੇ ਲਈ। मोदी इज ए रिमार्केबल लीडर, इधर वर्गा को जम्या ही नहीं, तू भी नहीं जम्या, तू भी रिमार्केबल ही है, तेरे वर्गा भी कोई नहीं जम्या। मिस्टर तरार ही इज नेचुरल बॉर्न लीडर, जन्मजात लीडर है। वो चाह नहीं बेची, चाह बेच के नहीं लीडर बने, वो जमदे ही जो मां की कुख चों निकलिया नर्स नूं लैक्चर कर, दाई नूं नर्स नूं जो भी सी ਉਹਨੂੰ भी खड़ा होकर लैक्चर कर रहे थे, ਉਹ ਤੋਂ भी ਭਾਰਤ ਮਾਤਾ की जय नारे लगा रहे। ऐसा नेचुरल लीडर है। ही इज द वन प्राइम मिनिस्टर हु हैज विजिटेड पाकिस्तान इन एडवर्स सर्कमस्टांसेस। दसो यार कि भी ਉਹ ਆਪਣੀ ਸੌਦੇਬਾਜ਼ੀ ਅਡਾਨੀ ਦੀ ਯਾਰੀ ਕਿਸ, ਮੈਂ ਹੁਣ ਜਾਣਾ ਨਹੀਂ ਚਾਹੁੰਦਾ ਵੀ ਉਹ ਕੀ ਹੈ ਕਿ ਵੀ ਕਿਵੇਂ ਪਾਕਿਸਤਾਨ ਦੀ ਸੋਵਰਨਿਟੀ ਵਾਇਓਲੇਟ ਕੀਤੀ ਕੋਈ ਬਿਨਾਂ ਵੀਜ਼ੇ ਤੋਂ। ਉਹਨਾਂ ਦੇ ਇਨਵੈਸਟੀਗੇਸ਼ਨ ਚੱਲੀ ਵੀ ਪਹੁੰਚ, ਉਹ ਕਹਿੰਦਾ एंड रिस्क इज पोलिटिकल कैपिटल जी, उन्हें बड़ा खतरा मोल लिया। आई एम एक्सपेक्टिंग दैट मोदी जी विल स्टार्ट डायलॉग एंड ट्रेड विद पाकिस्तान। ये इनू लगता भी मैं हुणे मोदी दी सिफतां दे पुल बन्ने ने ते मैनू भी कोई ना कोई ठेका लाहौर तो ਅੰਮ੍ਰਿਤਸਰ सौदा बेचण दा मिल जाए। ये सारे इस किस्म दे ग्रीडी डॉग्स। ए पीसफुल पाकिस्तान इज गुड फॉर इंडिया एज वेल। It is written everywhere that Modi ji will be the next Prime Minister of India. Mr. Tarar said in a response to a question. Because हर पासे लिखा है, तेरे घर दी कंध ते भी लिखा होना है, तेरे मुंह ते भी लिखा है, फिटे मुंह होर तुसीं की इस किस्म दे लई करोगे। और उन्होंने कहा कि भाई तरार moved to US in 1990s and is well connected with the ruling Pakistani। ये दुख दी गल है जे ट्रू होए कि पाकिस्तानी एस्टैबलिशमेंट, ਹੁਣ एस्टैबलिशमेंट ਦਾ ਮਤਲਬ ਫੌਜ ਹੈ ਉੱਥੇ, ਇਹ ਜੋ ਬਣੇ ਨੇ ਤਾਂ ਉੱਥੇ ਜੋ ਫੌਜ ਚਾਹੁੰਦੀ ਹੈ ਉਹੀ ਹੁੰਦਾ ਕਿ ਉਹਨਾਂ ਨਾਲ ਕਨੈਕਟਡ ਹੈ। ਜੇ ਤਾਂ ਇਹ ਲੈਵਲ ਹੈ ਫਿਰ ਤਾਂ ਰੱਬ ਹੀ ਰੱਖ ਹੈ। ਪਰ ਫਿਰ ਉਹ ਕਹਿ ਰਿਹਾ ਇਟ ਇਜ਼ ਰਾਈਜ਼ ਆਫ ਇੰਡੀਆ ਅਮੇਜ਼ਿੰਗ, ਇਟ ਇਜ਼ ਨਥਿੰਗ ਬਟ ਅ ਮਿਰੈਕਲ that 97 crore people in India are exercising their franchise। ਕਿੰਨਾ ਮਿਰਾਕਲ ਹੈ ਕਿ 97 ਕਰੋੜ ਲੋਕ ਵੋਟਾਂ ਪਾ ਰਹੇ ਨੇ। India is biggest and largest democracy। I am seeing the popularity of Modi ji up there and the rise of India in 2024 is amazing। It is a story to be told। You will see it in the future that people will learn from Indian democracy। हद हो गई भी, ਉਹ ਕਹਿੰਦੇ ਨੇ ਵੀ ਉਹ ਗੱਪਸਤਾਨ ਵਾਲਿਆਂ ਦੇ ਵੀ ਬਾਰਡਰ ਟੁੱਟ ਗਈ ਹੋਣੀ। ਉਹ ਵੀ ਕਹਿੰਦੇ ਹੋਣੇ ਕਿ ਵੀ ਬਣਾਓ ਇਹਨੂੰ ਤਰਾਰ ਨੂੰ ਲਿਆ ਕੇ ਬਾਦਸ਼ਾਹ ਗੱਪੀਆਂ ਦਾ। ਫਿਰ ਇਹ ਸਾਰੇ ਦੇ ਹੁਣ ਅੱਗੇ ਤਾਂ ਜਿੱਦ ਤੱਕ ਚਲਾ ਗਿਆ ਕਿ ਵੀ ਇਹ ਜਿਹੜਾ ਇਸ ਤੇ ਇਹੀ ਕਹਿਣਾ ਬਣਦਾ ਹੈ ਕਿ ਵੀ ਰਾਮਾ ਇਕਬਾਲ ਦਾ ਇਸ ਗੰਭੀਰ ਮੁਦਰਾ ਦੇ ਵਿੱਚ ਜਿਹੜਾ ਸ਼ੇਅਰ ਮੈਂ ਕਹਿਣਾ ਚਾਹੁੰਦਾ ਕਿ ਵੀ ਇਹ ਲੋਕ ਜਿਹੜੇ ਚੰਦ ਛਿਲੜਾਂ ਦੀ ਖਾਤਰ ਕਿ ਇੰਡੀਅਨ ਬਿਜ਼ਨਸਮੈਨ ਔਰ ਉਹਨਾਂ ਦੇ ਨਾਲ ਕੋਈ ਲਿੰਕ ਹੋਏਗਾ, ਉਹਨਾਂ ਨੇ ਇੰਟਰਵਿਊ ਦਵਾਇਆ ਕਿ ਜੀ ਕੋਈ ਉੱਥੋਂ ਵੀ ਟੁਕੜਾ ਮਿਲ ਜਾਏ। ਤੇ ਇਹਨਾਂ ਇਸ ਕਿਸਮ ਦੇ ਲੋਕ ਇੱਕ ਪਾਸੇ ਇਹ ਵਿਕਾਊ ਮਾਲ ਹੈ ਤੇ ਦੂਸਰੇ ਪਾਸੇ ਉਹ ਨੇ ਜਿਹੜੀ ਆਪਣੀ ਗੈਰਤ ਔਰ ਰਣਕ ਲਈ ਜੂਝਣ ਵਾਲੇ ਨੇ। ਉਹ ਕਸ਼ਮੀਰੀ ਜੁਝਾਰੂ ਹੋਣ ਜਾਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸੈਲਫ ਰਿਸਪੈਕਟ ਔਰ ਆਪਣੇ ਵਤਨ ਪ੍ਰਸਤ ਲੋਕ ਨੇ ਜਿਨ੍ਹਾਂ ਪ੍ਰਥਾਇਆ। ਅਲਾਮਾ ਇਕਬਾਲ ਨੇ ਕਦੇ ਇਹ ਕਿਹਾ कि ए तायरे लाहूती उस रिज़्क़ से मौत अच्छी जिस रिज़्क़ से आती हो परवाज में कोताही। ये वो डिवाइन बर्ड, वो रब्बी बंदे वो रिज़्क़ ना खाई
ਜਿਸ ਰਿਜ਼ਕ ਦੇ ਨਾਲ ਤੈਨੂੰ ਆਪਣੀ ਪਰਵਾਜ਼ ਉਚਾਣ ਦੇ ਨਾਲ ਸਮਝੌਤਾ ਕਰਨਾ ਪਵੇ, ਉਸ ਨਾਲੋਂ ਮਰ ਜਾਣਾ ਕਬੂਲ ਕਰੀ। ਤੇ ਇੱਕ ਪਾਸੇ ਇਹ ਸਾਜਿਦ ਤਾਰਾ ਵਰਗੇ ਜਿਹੜੇ ਲੋਕ ਵੀ ਇਸ ਪਲੈਨਟ ਦੇ ਉੱਤੇ ਹੈਗੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਡੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਝੂਠ ਦੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਨੇ। ਆਪਣੇ ਇੱਕ ਤਾਜ਼ਾ ਇੰਟਰਵਿਊ ਵਿੱਚ ਮੋਦੀ ਨੇ ਕਿਹਾ ਹੈ ਕਿ ਮੈਂ ਕਦੇ ਹਿੰਦੂ ਮੁਸਲਮਾਨ ਦਾ ਵਿਵਾਦ ਨਹੀਂ ਕੀਤਾ, ਮੈਂ ਸਭ ਨੂੰ ਜਿਹੜਾ ਹੈ ਉਹ ਭਾਰਤੀ ਸਮਝਦਾ ਅਤੇ ਹਿੰਦੂ ਮੁਸਲਮਾਨ ਦਾ ਮੈਂ ਕਦੇ ਜ਼ਿਕਰ ਹੀ ਨਹੀਂ ਕੀਤਾ। ਔਰ ਝੂਠ ਦੀ ਦੇਵੀ ਵੀ ਆਪਣੇ ਸੰਘਾਸਨ ਤੇ ਮੋਦੀ ਨੂੰ ਬਿਠਾਉਣ ਨੂੰ ਫਿਰਦੀ ਹੋਣੀ ਹੈ ਕਿ ਇਹ ਤੇ ਮੇਰੇ ਨਾਲੋਂ ਵੀ ਜ਼ਿਆਦਾ ਵੱਧ ਜਿਹੜਾ ਝੂਠ ਬੋਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਨੇ ਪਹਿਲੇ ਦੌਰ ਦੀਆਂ ਜਦੋਂ ਵੋਟਾਂ ਪੈ ਹਟੀਆਂ, ਉਸ ਤੋਂ ਬਾਅਦ ਰਾਜਸਥਾਨ ਔਰ ਦੂਸਰੇ ਖਿੱਤੇ 'ਚ ਜਿੱਥੇ ਕਿ ਦੂਸਰੇ ਦੌਰ ਦੀਆਂ ਪੈਣੀਆਂ ਸੀ, ਖੁੱਲ ਕੇ ਆਪਣਾ ਜੋ ਉਸ ਦਾ ਮੁਸਲਮਾਨ ਵਿਰੋਧੀ ਉਸ ਦੀ ਕਨਵਿਕਸ਼ਨ ਹੈ, ਇਹ ਇਕੱਲੀ ਮੋਦੀ ਦੀ ਕਨਵਿਕਸ਼ਨ ਨਹੀਂ, ਇਹ RSS ਦੀ ਟ੍ਰੇਨਿੰਗ ਦਾ ਹਿੱਸਾ ਹੈ, ਜਿਸ ਦੇ ਲਈ ਉਹ ਤੁਸੀਂ ਅਮਿਤ ਸ਼ਾਹ ਦਾ ਦਿਲ ਚੀਰ ਕੇ ਦੇਖੋਗੇ, ਉਹ ਤੁਸੀਂ ਜਿਹੜੇ ਇਹਨਾਂ ਦੇ ਮੋਹਨ ਭਾਗਵਤ ਹੈ ਹੀ ਹੈ, ਜਿਹੜੇ ਵੀ ਸਿੱਧੇ ਤੌਰ ਤੇ ਇੱਕ ਉਹ ਨੇ ਜਿਹੜੇ ਸਿਆਸੀ ਕਾਰਨਾਂ ਕਰਕੇ ਬੀਜੇਪੀ ਦੇ ਵਿੱਚ ਆਏ, ਜਿਨ੍ਹਾਂ 'ਚ ਅੱਜ ਕੱਲ੍ਹ ਕੈਪਟਨ ਅਮਰਿੰਦਰ ਜਾਂ ਜਾਖੜ ਜਾਂ ਇਹ ਦੂਸਰੀ ਨਸਲ ਦੇ ਲੋਕ ਨਹੀਂ, ਇਹ ਤਾਂ ਸਿਆਸੀ ਨੇ, ਇਹਨਾਂ ਨੂੰ ਕੱਲ ਨੂੰ ਕੋਈ ਹੋਰ ਨਜ਼ਰ ਆਇਆ ਉਧਰ ਚਲੇ ਜਾਣਗੇ। ਪਰ ਜਿਨ੍ਹਾਂ ਦੀ ਟ੍ਰੇਨਿੰਗ RSS ਹੋਈ ਹੈ, ਉਹ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਉਹ ਨਾਜ਼ੀ ਐਡਮਾਇਰਰ ਨੇ, ਕਿਉਂਕਿ ਗੋਲਵਲਕਰ ਔਰ ਸਾਵਰਕਰ ਔਰ ਹੈਡਗਵੇਰ ਇਹਨਾਂ ਤਿੰਨਾਂ ਨੇ ਐਡਮਾਇਰ ਕੀਤਾ ਸੀ ਕਿ ਜੋ ਹੱਲ ਘੱਟ ਗਿਣਤੀਆਂ ਦਾ ਨਾਜ਼ੀਆਂ ਨੇ ਕੱਢਿਆ ਉਹੀ ਭਾਰਤ 'ਚ ਹੋਣਾ ਚਾਹੀਦਾ। ਐਡਮਾਇਰਰ ਸੀ। ਵੱਖਰੀ ਕਹਾਣੀ ਹੈ ਕਿ ਅੱਜ ਇਹ ਜ਼ਾਓਨਿਸਟ ਬਣੇ ਹੋਏ ਨੇ। ਇਜ਼ਰਾਈਲ ਦਾ ਨੇਤਨਯਾਹੂ ਕਿਲਰ ਔਰ ਮੋਦੀ ਜਿਹੜੇ ਨੇ ਇਹ ਟਵਿਨ ਵਾਂਗ ਬਿਹੇਵ ਕਰ ਰਹੇ ਨੇ, ਕਿਉਂਕਿ ਮੁਸਲਮਾਨਾਂ ਨੂੰ ਮਾਰਨਾ ਦੋਨਾਂ ਦਾ ਕਾਮਨ ਏਜੰਡਾ ਹੈ। ਔਰ ਇਸ ਸਭ ਦੇ ਚਲਦਿਆਂ ਭਾਰਤ ਦੇ ਵਿੱਚ ਜੇ ਮੋਦੀ ਹਿੰਦੂਆਂ ਦਾ ਹਿਰਦੇ ਸਮਰਾਟ ਦਾ ਟਾਈਟਲ ਉਸ ਨੇ ਜਿੱਤਿਆ, ਤੇ ਉਸ ਦਾ ਕਾਰਨ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਗੋਦਰਾ ਕਾਂਡ ਦੀ ਆੜ ਦੇ ਵਿੱਚ ਕੀਤੀ ਗਈ ਨਸਲਕੁਸ਼ੀ ਸੀ। ਔਰ ਉਸ ਦੇ ਉੱਤੇ ਜਦੋਂ ਈਵਨ 2014 ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਸੀ, ਇੱਕ ਫੋਰਨ ਰਿਪੋਰਟਰ ਦੇ ਨਾਲ ਫੋਰਨ ਕੰਟਰੀ ਦੇ ਜਦੋਂ ਇੰਟਰਵਿਊ ਕਰ ਰਿਹਾ ਸੀ, ਉਹਨੇ ਕਿਹਾ ਵੀ ਠੀਕ ਹੈ ਤੁਸੀਂ ਕਹਿੰਦੇ ਹੋ ਜੀ ਕਿ ਤੁਸੀਂ ਨਿਰਦੋਸ਼ ਹੋ ਕਿਉਂਕਿ ਤੁਹਾਨੂੰ ਅਦਾਲਤਾਂ ਨੇ ਬਰੀ ਕਰ ਦਿੱਤਾ ਹੈ, ਪਰ ਤੁਹਾਨੂੰ ਅਫਸੋਸ ਤਾਂ ਹੋਏਗਾ ਹੀ ਕਿ ਤੁਹਾਡੇ ਚੀਫ ਮਿਨਿਸਟਰ ਹੁੰਦਿਆਂ ਹਜ਼ਾਰਾਂ ਗੁਜਰਾਤੀ ਮਾਰੇ ਗਏ, ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਵੀ ਮੰਨੋ ਪਰ ਹੈ ਤਾਂ ਗੁਜਰਾਤੀ ਸੀ। तो उन्होंने कहा हाँ, जब कोई कुत्ते का पिल्ला भी गाड़ी के टायर के नीचे आ जाए तो दुख तो होता ही। हुण इस लैवल ते उदों सी, हुण ਜਦੋਂ ਇਹਨੂੰ ਇਹ ਲੱਗਾ ਵੀ ਸ਼ਾਇਦ ਪਹਿਲੇ ਚਰਨ ਦੀਆਂ ਵੋਟਾਂ 'ਚ ਘੱਟ ਪਰਸੈਂਟੇਜ ਵੋਟਾਂ ਪਈਆਂ ਜਾਂ ਟ੍ਰੈਂਡ ਡਿਫਰੈਂਟ, ਉਹਨੇ ਖੁੱਲ੍ਹ ਕੇ ਮੁਸਲਮਾਨਾਂ ਦੇ ਖਿਲਾਫ ਜੋ ਲਾਈਨ ਲਈ ਉਸ ਦੇ ਵਿੱਚ ਉਹਦਾ ਇਹ ਵੀ ਕਹਿਣਾ ਕਿ ਭਾਈ ਇਹ ਜਿਹੜੀ ਕਾਂਗਰਸ ਦਾ ਮੈਨੀਫੈਸਟੋ ਹੈ
ਇਹ ਕਹਿ ਰਿਹਾ ਕਿ ਤੁਹਾਡਾ ਪੈਸਾ ਖੋਹ ਲੈਣਗੇ, ਜਨਾਨੀਆਂ ਦਾ ਮੰਗਲ ਸੂਤਰ ਵੀ ਖੋਹ ਲੈਣਗੇ, ਔਰ ਇਹ ਜਿਹੜਾ ਸੋਨਾ ਜਾਂ ਦੂਜਾ ਹੈ ਉਹਨਾਂ 'ਚ ਤੁਹਾਡੀ ਪ੍ਰਾਪਰਟੀ ਆ ਔਰ ਖੋਹ ਕੇ ਵੰਡਣਗੇ। ਜਿਨ੍ਹਾਂ ਦੇ ਜ਼ਿਆਦਾ ਬੱਚੇ ਨੇ, ਜਿਹੜੇ ਘੁਸਪੈਠੀਏ ਨੇ, ਹੁਣ ਜ਼ਾਹਰ ਹੈ ਕਿ ਮੁਸਲਮਾਨਾਂ ਦੇ ਲਈ ਵੀ ਲਫ਼ਜ਼ ਘੁਸਪੈਠੀਆ ਅਮਿਤ ਸ਼ਾਹ ਵੀ ਯੂਜ਼ ਕਰ, ਅਮਿਤ ਸ਼ਾਹ ਨੇ ਤਾਂ ਟਰਮਾਈਟ ਸ਼ੌਂਕ ਵਰਗਾ ਇਸਤੇਮਾਲ ਕੀਤਾ ਹੋਇਆ ਜੀ। ਔਰ ਕਿਹਦੇ ਸੋਨਾ ਖੋਹਣਾ ਹੈ ਤੇ ਕਿਹਨੂੰ ਜ਼ਿਆਦਾ ਬੱਚੇ ਕਿਹਦੇ ਨੇ। ਜ਼ਾਹਰ ਹੈ ਕਿ ਜਦੋਂ ਇਹ ਤੁਸੀਂ RSS ਤੇ ਸਾਰਿਆਂ ਦਾ ਸੁਣੋ ਕਿ ਵੀ ਹਿੰਦੂਆਂ ਦੀ ਆਬਾਦੀ ਤਾਂ ਘਟ ਰਹੀ, ਔਰ ਈਵਨ ਪ੍ਰਾਈਮ ਮਿਨਿਸਟਰ ਦੀ ਆਪਣੀ ਕੌਂਸਲ ਨੇ ਜਿਹੜੀ ਇੱਕ ਰਿਪੋਰਟ ਐਨ ਮੌਕੇ ਤੇ 2-3 ਦਿਨ ਪਹਿਲਾਂ ਜਾਰੀ ਕੀਤੀ, ਜਿਹਦੀ ਬਿਲਕੁਲ ਗਲਤ ਕੈਲਕੂਲੇਸ਼ਨ ਹੈ ਜੀ। ਮੁਸਲਮਾਨ ਇੰਨੇ % ਵੱਧ ਗਏ ਔਰ ਸਿੱਖ ਵੀ ਵੱਧ ਗਏ ਔਰ ਹਿੰਦੂ 7% ਥੱਲੇ ਚਲੇ, ਉਹਦੀ ਕੈਲਕੂਲੇਸ਼ਨ ਪੈਮਾਨਾ ਹੀ ਗਲਤ ਹੈ। ਹੁਣ ਕਿਉਂਕਿ ਇੱਕ ਪਾਸੇ ਦੁਨੀਆ ਦੇ ਵਿੱਚ ਇਸ ਨੂੰ ਲੈ ਕੇ ਬੜੀ ਤੋਏ ਹੋਈ ਵੀ ਤੂੰ ਪ੍ਰਾਈਮ ਮਿਨਿਸਟਰ ਹੈ ਔਰ ਆਪਣੀ ਇੱਕ ਵੱਡੀ ਮਾਈਨੋਰਿਟੀ 20 ਕਰੋੜ ਸੈਕੰਡ ਲਾਰਜੈਸਟ ਪਾਪੂਲੇਸ਼ਨ ਚਲੀ ਜਾਂਦੀ ਹੈ ਮੁਸਲਮਾਨਾਂ ਦੀ, ਕਿ ਵੀ ਤੂੰ ਇਹ ਕਰ ਰਿਹਾ। ਹੁਣ ਤੁਸੀਂ ਜਦੋਂ ਝੂਠ ਦੀ ਦੇਵੀ ਜਾਂ ਉਹ ਵੀ ਆਪਣਾ ਸਿੰਘਾਸਨ ਛੱਡਣ ਨੂੰ ਫਿਰਦੀ ਹੈ, ਇਹਦੇ ਲਈ ਅੱਜ ਮੋਦੀ ਨੇ ਦਾ ਜਿਹੜਾ ਬਿਆਨ ਸਾਰੇ ਪਾਸੇ, ਔਰ ਨਿਊਜ਼ 18 ਆਪਣਾ ਇਹਨਾਂ ਦਾ ਅਡਾਨੀਆਂ ਦਾ ਚੈਲੰਜ ਹੈ, ਉੱਥੇ ਬੜੇ ਆਰਾਮ ਨਾਲ ਬੈਠਾ ਇੰਟਰਵਿਊ ਦੇ ਰਿਹਾ। ਉਹ ਕਹਿੰਦਾ ਆਈ ਨੈਵਰ ਸੈਡ ਹਿੰਦੂ ਔਰ ਮੁਸਲਿਮ, ਮੈਂ ਤਾਂ ਕਦੇ ਕਿਹਾ ਹੀ ਨਹੀਂ। ਉਹਨੇ ਕਿਹਾ ਵੀ ਜੇ ਮੈਂ ਐਵੇਂ ਕਹਾਂ ਫਿਰ ਤਾਂ ਮੈਂ ਸਾਰੀ ਪਬਲਿਕ ਲਾਈਫ ਚੋਂ ਹੀ ਜਿਹੜਾ ਮੈਂ ਤਾਂ ਆਈ ਡੂ ਨਾਟ ਵਰਕ ਫਾਰ ਏ ਵੋਟ ਬੈਂਕ, ਮੈਂ ਕਦੇ ਵੋਟ ਬੈਂਕ ਲਈ ਥੋੜੀ ਕੰਮ ਕੀਤਾ, ਮੇਰਾ ਤਾਂ ਨਾਰਾ ਹੀ ਸਭ ਕਾ ਸਾਥ ਸਭ ਕਾ ਵਿਕਾਸ ਹੈ। ਔਰ ਇਹ ਉਹਨੇ ਕਿਹਾ ਕਿ ਜੇ ਮੈਂ ਇਹ ਕਰਾਂ ਤੇ ਦੈਨ ਹੀ ਸਟਾਰਟਸ ਡੂਇੰਗ ਹਿੰਦੂ ਮੁਸਲਿਮ ਆਈ ਵਿਲ ਬੀ ਅਨਵਰਦੀ ਆਫ ਪਬਲਿਕ ਲਾਈਫ, ਫਿਰ ਜਨਤਕ ਜ਼ਿੰਦਗੀ 'ਚ ਮੈਨੂੰ ਰਹਿਣ ਦਾ ਕੋਈ ਹੱਕ ਨਹੀਂ। ਤੁਸੀਂ ਹੱਦ ਹੋ ਗਈ ਹੈ ਵੀ ਕਿਸ ਹੱਦ ਤੱਕ ਜਾ ਕੇ। ਕਹਿੰਦਾ ਆਈ ਐਮ ਸ਼ੌਕਡ, who told you that whenever one talks of people with more children the inference is they are Muslims? ਕਹਿੰਦਾ ਜੀ ਇਹ ਕੌਣ ਕਹਿੰਦਾ ਤੁਹਾਨੂੰ ਕਿ ਇਹਦਾ ਮਤਲਬ ਮੁਸਲਮਾਨ ਹੀ ਹੈ। ਮੈਂ ਤਾਂ ਬਚਪਨ ਮੇਰਾ ਜਿੱਥੇ ਬੀਤਿਆ, ਸਾਡੇ ਘਰ ਦੇ ਆਲੇ ਦੁਆਲੇ ਮੁਸਲਮਾਨਾਂ ਦੇ ਘਰ ਸੀ, ਈਦ ਵਾਲੇ ਦਿਨ ਸਾਡੇ ਘਰ ਰੋਟੀ ਨਹੀਂ ਸੀ ਪੱਕਦੀ, ਉਹ ਉੱਥੋਂ ਹੀ ਆਉਂਦੇ ਸੀ ਔਰ ਅਸੀਂ ਤਾਂ ਇਵੇਂ ਰਹੇ। ਮੈਂ ਤਾਂ ਇਹ ਸੋਚ ਨਹੀਂ ਸਕਦਾ ਮੁਸਲਮਾਨਾਂ ਦਾ ਜਾਂ ਦੂਸਰਾ ਕਰਨ ਦਾ ਜਾਂ ਪਾਰਟ ਜਿਹੜਾ ਦਾ ਡੇ ਆਈ ਸਟਾਰਟ ਡੂਇੰਗ ਹਿੰਦੂ ਮੁਸਲਿਮ ਆਈ ਵੋਂਟ ਬੀ ਐਂਟਾਈਟਲਡ ਟੂ ਲਿਵ ਇਨ ਏ ਪਬਲਿਕ ਡੋਮੇਨ, ਆਈ ਵੋਂਟ ਡੂ ਹਿੰਦੂ ਮੁਸਲਿਮ, ਦਿਸ ਇਜ਼ ਮਾਈ ਪਲੇਜ, ਮੇਰੀ ਸਹੁੰ ਹੈ, ਮੈਂ ਸਹੁੰ ਖਾਂਦਾ ਕਿ ਮੈਂ ਕਦੇ ਹਿੰਦੂ ਮੁਸਲਿਮ ਨਹੀਂ ਕਰਾਂਗਾ ਔਰ ਦੂਜਾ ਨਹੀਂ ਕਰਾਂਗਾ। ਔਰ ਇਸ ਦੇ ਉੱਤੇ ਈਵਨ BBC ਦੀ ਹਿੰਦੀ ਸਰਵਿਸ ਨੇ ਪੂਰੀ 22 ਪੇਜ ਦੀ ਸਟੋਰੀ ਕੀਤੀ ਹੈ, ਉਹਦੀਆਂ ਸਾਰੀਆਂ ਸਪੀਚਸ ਕੱਢ ਕੇ ਕਿ ਉਹਨੇ ਕੀ ਕਿਹਾ, ਕਦੋਂ ਕਿਹਾ। ਕੱਲਾ ਇਹੀ ਨਹੀਂ ਵੀ ਉਹ ਹਿੰਦੂ ਮੁਸਲਿਮ ਉਸ ਕੰਟੈਕਸਟ ਕਰਦਾ ਹੈ। ਈਵਨ ਅੱਜ 2 ਦਿਨ ਪਹਿਲਾਂ ਉਹਦੀ ਸਟੇਟਮੈਂਟ, ਇੰਡੀਆ ਬਲੌਕ ਸਕੇਅਰਡ ਆਫ ਪਾਕਿਸਤਾਨ ਕਾਂਟ ਇਨਸ਼ੋਰ ਨੈਸ਼ਨਲ ਸਿਕਿਉਰਿਟੀ, ਹੋਲਡਸ ਇਲੈਕਸ਼ਨ ਰੈਲੀਜ਼ ਇਨ ਬਿਹਾਰ ਦੀਆਂ ਇਲੈਕਸ਼ਨ ਰੈਲੀ 'ਚ ਕਹਿ ਰਿਹਾ ਇਹ ਜਿਹੜਾ ਇੰਡੀਆ ਬਲੌਕ ਕਾਂਗਰਸ ਔਰ ਦੂਜਿਆਂ ਦਾ ਇਹ ਪਾਕਿਸਤਾਨ ਤੋਂ ਡਰਦਾ ਹੈ। ਇਹ ਤਾਂ ਜੇ ਇਹ ਜਿੱਤ ਗਏ ਤਾਂ ਪਾਕਿਸਤਾਨ 'ਚ ਖੁਸ਼ੀਆਂ ਮਨਾਈਆਂ ਜਾਣਗੀਆਂ। ਔਰ ਉਸ ਤੋਂ ਪਹਿਲਾਂ ਈਵਨ ਡਾਈਟ ਨੂੰ ਲੈ ਕੇ ਇਹਨੇ ਬਿਆਨ ਦਿੱਤਾ ਸੀ ਕਿ ਜੀ ਇੱਕ ਪਾਸੇ ਸਾਡੇ ਦੇਖੋ ਨਵਰਾਤਰੇ ਔਰ ਦੂਸਰੇ ਚੱਲ ਰਹੇ ਨੇ, ਪਰ ਦੂਸਰੇ ਕੌਣ ਨੇ ਜਿਹੜੇ ਮੱਛੀ ਖਾ ਰਹੇ ਨੇ, ਜਿਹੜੇ ਮਾंस ਖਾ, ਮਤਲਬ ਡਾਈਟ ਦੇ ਉੱਤੇ ਪਹਿਰਾਵੇ। ਰਾਜਸਥਾਨ 'ਚ ਇਸ ਤੋਂ ਪਹਿਲਾਂ ਇੱਕ 'ਚ ਉਹਨੇ ਕਿਹਾ ਕਿ ਜੀ ਤੁਹਾਨੂੰ ਨਜ਼ਰ ਆ ਰਿਹਾ ਵੀ ਜਿਹਨਾਂ ਲੋਕਾਂ ਦੇ ਕੱਪੜੇ ਪਹਿਰਾਵੇ ਤੋਂ ਪਤਾ ਲੱਗਦਾ ਹੈ ਦੇਸ਼ ਧਰੋਹੀ ਕੌਣ ਨੇ। ਮੁਸਲਮਾਨ ਦੇ ਉੱਤੇ ਤੁਸੀਂ ਗੱਲ ਕਰਦੇ ਹੋ। ਫਿਰ ਕੱਲਾ ਇਹੀ ਨਹੀਂ, ਇੱਕ ਪਾਸੇ ਇਹ ਚੱਲ ਰਿਹਾ ਹੈ, ਫਿਰ ਇਹ ਅੱਜ ਮੋਟੀ ਖਬਰ ਸਾਰੇ ਪਾਸੇ ਹੈ ਕਿਉਂਕਿ CA ਕਾਨੂੰਨ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਥੱਲੇ ਮੁਸਲਮਾਨਾਂ ਨੂੰ ਬਾਹਰ ਰੱਖਿਆ ਗਿਆ ਹੈ, ਉਸ ਦਾ ਹੋਇਆ ਕਿ ਫਸਟ ਸੈਟ ਆਫ ਸਿਟੀਜ਼ਨਸ਼ਿਪ ਸਰਟੀਫਿਕੇਟਸ ਇਸ਼ੂਡ ਅੰਡਰ CAA 14 ਪੀਪਲ ਗ੍ਰਾਂਟਡ ਇੰਡੀਅਨ ਨੈਸ਼ਨੈਲਿਟੀ, ਕਿ ਜੀ ਦੇਖੋ ਅਸੀਂ CAA ਲਾਗੂ ਕਰ ਦਿੱਤੀ ਹੈ। ਔਰ ਇਸ ਸਭ ਦੇ ਬਾਵਜੂਦ ਕਿ ਵੀ ਹੁਣ ਜੇ ਪਾਕਿਸਤਾਨ 'ਚ ਇਹਨਾਂ ਨੇ ਜੋ ਕੰਮ ਕੀਤਾ, ਜਿਸ ਨੂੰ ਬਾਲਾਕੋਟ ਸਟ੍ਰਾਈਕ ਦੇ ਨਾਂ ਥੱਲੇ ਵੇਚਿਆ, ਹੁਣ ਜਦੋਂ ਉਹਨੇ ਕਿਹਾ ਜੀ 370 ਅਬ ਕੀ ਬਾਰ 370 ਪਾਰ, ਧਾਰਾ 370 ਹਟਾਣਾ, ਇਸ ਨੂੰ ਬੜੀ ਵੱਡੀ ਪ੍ਰਾਪਤੀ ਦੇ ਤੌਰ ਤੇ ਕਿ ਜੀ ਦੇਖੋ ਅਸੀਂ ਇੰਨਾ ਵੱਡਾ ਕੰਮ ਕੀਤਾ। ਪਰ ਇਹਨਾਂ ਔਰ ਦੇਖੋ 4 ਸਾਲ 'ਚ ਇੰਨਾ ਕੁ ਵਿਕਾਸ ਹੈ ਕਿ ਕਸ਼ਮੀਰੀ ਤਾਂ ਮੋਦੀ ਜੀ ਦੇ ਪਿਆਰ ਦੇ دیਵਾਨੇ ਨੇ, ਪਰ ਹਕੀਕਤ ਇਹ ਹੈ ਕਿ ਤਿੰਨੋਂ ਹੀ ਜਿਹੜੀਆਂ ਪਾਰਲੀਮੈਂਟਰੀ ਸੀਟਾਂ ਨੇ ਕਸ਼ਮੀਰ ਵੈਲੀ ਚੋਂ, ਉਹਦੇ ਲਈ ਇਹਨਾਂ ਨੇ ਕੋਈ ਕੈਂਡੀਡੇਟ ਜਿਹੜਾ ਹੈ ਉਹ BJP ਨੇ ਖੜਾ ਨਹੀਂ ਕੀਤਾ। ਔਰ ਉੱਥੇ ਵੋਟਾਂ ਵੀ ਸਿਰਫ ਜਿਹੜੀਆਂ ਨੇ ਉਹ ਬਹੁਤ ਘੱਟ ਪਈਆਂ ਨੇ, 37%। ਲੇਕਿਨ ਤੁਸੀਂ ਝੂਠ ਨੂੰ ਕਿਵੇਂ ਨੈਰੇਟਿਵ ਆਪਣੇ ਹੱਕ 'ਚ ਬਦਲਣਾ ਹੈ। ਉਹ ਇੱਕ ਅਮਿਤ ਸ਼ਾਹ ਕਹਿ ਰਿਹਾ ਟਰਨ ਆਊਟ
in Srinagar shows it was right to revoke Article 370। ਦੇਖੋ ਕਸ਼ਮੀਰੀ ਵੋਟਾਂ ਪਾਉਣ ਆਏ ਨੇ ਔਰ ਕਿੰਨਾ ਜ਼ਬਰਦਸਤ ਹੈ। ਫਿਰ ਉਹਨੇ ਕਿਹਾ ਵੀ ਅਸੀਂ ਇਸ ਲਈ ਜਿਹੜਾ ਉੱਥੇ ਨਹੀਂ ਖੜੇ ਕੀਤੇ ਕਿਉਂਕਿ ਸਾਡੇ ਤੇ ਇਹ ਲੱਗ ਰਿਹਾ ਸੀ ਇਲਜ਼ਾਮ ਕਿ ਜੀ ਅਸੀਂ ਮਿਸਯੂਜ਼ ਕਰ ਰਹੇ ਹਾਂ ਪ੍ਰੋਪੇਗੈਂਡੇ ਲਈ, ਇਸ ਲਈ ਅਸੀਂ ਸੀਟਾਂ ਦੇ ਉੱਤੇ ਬੰਦੇ ਨਹੀਂ ਖੜੇ। ਉਹਨਾਂ ਨੂੰ ਪਤਾ ਸੀ ਕਿ ਵੀ ਬਕਸੇ ਖਾਲੀ ਨਿਕਲਣੇ ਨੇ ਔਰ ਇਸ ਸਾਰੇ ਦੇ ਚੱਲਦੇ ਆ। ਪਰ ਮੈਂ ਇਹ ਦੇਖਦਾ ਵੀ ਜਿੱਥੇ ਇੰਨਾ ਝੂਠ ਔਰ ਉਸ ਨੂੰ ਮੀਡੀਆ ਰਾਹੀਂ ਬਾਰ-ਬਾਰ ਹਾਈਲਾਈਟ ਕੀਤਾ ਜਾ ਰਿਹਾ ਹੋਏ, ਉੱਥੇ ਇੱਕ ਜਿਵੇਂ ਹੁੰਦਾ ਹੈ ਕਿ ਜੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਹੈ। ਤੂਤੀ ਦੀ ਨਿੱਕੀ ਜਿਹੀ ਨਗਾਰਖਾਨੇ 'ਚ ਕੋਈ ਨਗਾਰੇ ਵੱਜ ਰਹੇ ਨੇ, ਕੋਈ ਬੜੇ ਹੋਰ ਇੰਸਟਰੂਮੈਂਟਾਂ ਦੀ ਆਵਾਜ਼ ਹੈ, ਤੇ ਜਿੱਥੇ ਚਾਰ ਚਫੇਰੇ ਝੂਠ ਕਿਸ ਕਦਰ ਐਕੋ ਕਰ ਰਿਹਾ ਹੋਏ, ਉੱਥੇ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਇੱਕ ਛੋਟੀ ਜਿਹੀ ਮਾਈਨੋਰਿਟੀ ਸਿੱਖ ਆਪਣੇ ਹੱਕਾਂ ਲਈ ਇਹਨਾਂ ਦੇ ਨਾਲ ਤੁਸੀਂ ਡੀਲ ਕਰੋ, ਜਾਂ ਇਹ ਤੁਹਾਡੇ ਨਾਲ ਸਮਝੌਤਾ ਵੀ ਕਰ ਲੈਣ, ਇਹ ਮੰਨ ਵੀ ਜਾਣ ਕੇ ਜੀ ਇਹ ਹੈ, ਫਿਰ ਵੀ ਇਹਨਾਂ ਦਾ ਕੋਈ ਇਤਬਾਰ ਨਹੀਂ। ਆਲਰੇਡੀ ਵਨਸ ਬਿਟਨ ਟਵਾਈਸ ਸ਼ਾਈ। ਘੱਟੋ ਘੱਟ ਸਿੱਖਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਤੁਸੀਂ ਅੱਜ ਇਹਨਾਂ ਦਾ ਕਿਰਦਾਰ ਦੇਖੋਗੇ ਤਾਂ ਸਮਝ ਆਏਗੀ ਕਿ ਕਿੱਡਾ ਵੱਡਾ ਗੁਨਾਹ 47 ਦੌਰ ਦੀ ਸਾਡੀ ਲੀਡਰਸ਼ਿਪ ਨੇ ਕੀਤਾ, ਕਿਉਂਕਿ ਇਹਨਾਂ ਦੇ ਉੱਤੋਂ ਥੱਲੇ ਤੱਕ ਕਪਟੀ ਝੂਠੇ ਔਰ ਅਕਿਰਤਕਾਂਡ ਇਹ ਇਹਨਾਂ ਦਾ ਇਹ ਬਿਲਟ ਇਨ ਜਿਹੜੇ ਨੇ ਇਹਨਾਂ ਦੇ ਇਹ ਜੈਨੇਟਿਕ ਫੈਕਟਰ ਹੈ, ਇਹਨਾਂ ਦੇ ਜੀਨ ਦੇ ਵਿੱਚ ਹੀ ਇਹ ਕੁਛ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 325ਵੇਂ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਿੰਘ ਸਭਾ ਕਾਟਰੇਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 18 ਮਈ ਦਿਨ ਸ਼ਨੀਚਰਵਾਰ ਨੂੰ ਸਿੱਖ ਦੇ ਪਰੇਡ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ, ਜੋ ਸਿਟੀ ਹਾਲ 11 ਵਜੇ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਚੱਲੇਗਾ ਅਤੇ ਕਾਟਰੇਟ ਪਾਰਕ ਤੱਕ ਪਹੁੰਚੇਗਾ। ਉਸੇ ਦਿਨ ਸ਼ਾਮ ਨੂੰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਾਉਣਗੇ। ਟਰਾਈ ਸਟੇਟ ਦੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬੀਬੀਆਂ ਕੇਸਰੀ ਦੁਪੱਟੇ ਸਜਾ ਕੇ, ਸਿੰਘ ਕੇਸਰੀ ਦਸਤਾਰਾਂ ਸਜਾ ਕੇ ਸਮੇਤ ਪਰਿਵਾਰਾਂ ਦੇ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚ ਕੇ ਹੁਮ ਹੁਮਾ ਕੇ ਸ਼ਾਮਲ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਕਾਲੀ ਲੀਡਰ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਆਰਐਸਐਸ ਭਾਰਤ ਦੇ ਸਾਰੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦਾ। ਆਰਐਸਐਸ ਨੇ ਪਹਿਲਾਂ ਹੀ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਤੇ ਕਬਜ਼ਾ ਕੀਤਾ ਹੋਇਆ ਹੈ। ਸੋ ਸੁਖਬੀਰ ਬਾਦਲ ਇਹ ਦੱਸਣਾ ਭੁੱਲ ਗਿਆ ਹੈ ਕਿ ਆਰਐਸਐਸ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਸਿੱਖਾਂ ਵਿੱਚ ਕਿਸ ਨੇ ਲਵਾਈਆਂ ਨੇ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਜਿਸ ਤਰ੍ਹਾਂ ਕਿ ਆਪਾਂ ਐਵਰੀਡੇ ਜਿਹੜੇ ਤੁਹਾਡੇ ਮੈਸੇਜ ਨੇ ਉਹ ਇੰਟਰਟੇਨ ਕਰਦੇ ਹਾਂ, ਬਟ ਅੱਜ ਉਹਨਾਂ ਨੂੰ ਸਕਿਪ ਕਰਾਂਗੇ ਕਿਉਂਕਿ ਅੱਜ ਪਹਿਲੀ ਜੇਠ ਹੈ। ਉਸ ਦੇ ਹਵਾਲੇ ਨਾਲ ਆਪਾਂ ਜਿਹੜਾ ਸ਼ਬਦ ਹੈ ਉਸ ਦੀ ਵਿਚਾਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਬੜੀ ਦੇਰ ਕਰਦੀ ਮਿਹਰਬਾਨ ਆਤੇ ਆਤੇ। ਸੁਖਬੀਰ ਬਾਦਲ, ਅਕਾਲੀ ਦਲ, ਸ਼੍ਰੋਮਣੀ ਕਮੇਟੀ, ਹਰ ਸਿੱਖ ਸੰਸਥਾ ਜਿਹਦੇ ਟੱਬਰ ਨੇ ਬੇੜਾ ਗਰਕ ਕੀਤਾ ਜਿਸ ਦਾ ਔਰ ਝੋਲੇ 'ਚ ਪਾ ਕੇ ਸਭ ਕੁਝ ਸੁਖਬੀਰ ਬਾਦਲ ਤੇ ਉਹੀ ਜੱਜ ਜੀਜੇ ਸਾਲੇ, ਉਹੀ ਬਿਕਰਮ ਮਜੀਠੀਆ, ਹਰਸਿਮਰਤ ਬਾਦਲ ਉਹੀ ਲਈ ਫਿਰਦੇ ਨੇ। ਨਤੀਜੇ ਦੇ ਤੌਰ ਤੇ ਅੱਜ ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਬੋਲਬਾਲਾ, ਦਬਦਬਾ ਔਰ ਪ੍ਰਭਾਵ ਔਰ ਹੁਕਮ ਦੀ ਤਾਮੀਰ ਕਰਨ ਦੀ ਗੱਲ ਸੀ, ਉਹ ਵੀ ਬਟ ਆਫ ਜੋਕਸ ਹੈ। ਔਰ ਅਸੀਂ ਦੇਖਿਆ ਕਿ ਕਿਵੇਂ ਇਹ ਨਹੀਂ ਹੋਇਆ ਕਦੇ ਕਿ ਭਾਈ ਜਥੇਦਾਰ ਆ ਕੇ ਇੱਥੇ ਬੈਠਾ 3 ਦਿਨ ਡੀਕਦਾ ਹੋਏ ਕਿ ਉਸਨੇ ਪੈਰੇਡ ਦੇ ਵਿੱਚ ਸ਼ਿਰਕਤ ਕਰਨੀ ਹੈ ਔਰ ਸਿੱਖ ਸੰਸਥਾਵਾਂ ਖਲੋਤੀਆਂ ਹੋਣ ਕਿ ਵੀ ਨਹੀਂ ਇਹ ਬਾਦਲਾਂ ਦੇ ਤਨਖਾਹਦਾਰ ਨੇ, ਇਹਨਾਂ ਨੂੰ ਅਸੀਂ ਕੋਈ ਸਪੇਸ ਨਹੀਂ ਦੇਣਾ। ਔਰ ਉਹ ਬਿਲਕੁਲ ਜਿਸ ਨੂੰ ਬੇਰੰਗ ਪਰਤਣਾ ਹੋਏ ਇਵੇਂ ਹੋਇਆ ਹੋਏ।
ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ, ਅਫਸੋਸ ਵੀ ਹੁੰਦਾ ਹੈ ਕਿ 100 ਸਾਲ ਪਹਿਲਾਂ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਸ ਚੋਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦੀ ਗਲੋਰੀਅਸ ਹਿਸਟਰੀ ਸਟਰਗਲ ਦੀ, ਸਾਕਾ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਔਰ ਫਿਰ 47 ਤੋਂ ਬਾਅਦ ਭਾਵੇਂ 47 ਦੌਰ 'ਚ ਅਕਾਲੀ ਲੀਡਰਸ਼ਿਪ ਦਾ ਗੁਨਾਹ, ਉਸ ਦੀ ਸਜ਼ਾ ਸਮੁੱਚੀ ਕੌਮ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਦੇ ਰੂਪ ਦੇ ਵਿੱਚ ਭੁਗਤ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਘੱਟੋ ਘੱਟ ਇਹ ਕ੍ਰੈਡਿਟ ਵੀ ਜਾਂਦਾ ਹੈ ਕਿ 47 ਤੋਂ ਬਾਅਦ ਜਿਹੜਾ ਪੰਜਾਬੀ ਸੂਬੇ ਦੀ ਮੰਗ ਦੇ ਲਈ ਮੋਰਚਾਬੰਦੀ ਕਰਕੇ, ਭਾਵੇਂ ਉਹ ਲੂਲਾ ਲੰਗੜਾ ਜੋ ਵੀ, ਪਰ ਇੱਕ 50,300 ਸਕੁਅਰ ਕਿਲੋਮੀਟਰ ਦਾ ਇੱਕ ਖਿੱਤਾ ਜਿੱਥੇ ਸਿੱਖਾਂ ਦੀ ਆਬਾਦੀ ਲਗਭਗ 65% ਸੀ, ਔਰ ਇਹ ਕਾਮਨਾ ਕੀਤੀ ਜਾਂਦੀ ਸੀ ਕਿ ਭਾਈ ਇਸ ਧਰਤੀ ਦੇ ਖਿੱਤੇ ਦੇ ਉੱਤੇ ਸਿੱਖ ਕਦਰਾਂ ਕੀਮਤਾਂ, ਸਿੱਖ ਵੈਲਿਊਜ਼ ਵਾਲਾ ਰਾਜ ਜਿਹੜਾ ਹੈ ਉਹ ਭਾਵੇਂ ਦਿੱਲੀ ਦਾ ਪੂਰਾ ਦਬਦਬਾ ਜਾਂ ਯੂਨੀਅਨ ਪਾਵਰ ਦੇ ਥੱਲੇ ਫੈਡਰਲ ਸਿਸਟਮ ਸੀ, ਲੇਕਿਨ 1966 ਤੋਂ ਅੱਜ ਤੱਕ ਜਦੋਂ ਅਸੀਂ 50 ਸਾਲ ਤੋਂ ਜ਼ਿਆਦਾ ਦਾ ਵਕਤ ਦੇਖਿਆ, ਜਿੱਥੇ ਇਹਦਾ ਸੁਖਬੀਰ ਬਾਦਲ ਦਾ ਪਿਓ ਪ੍ਰਕਾਸ਼ ਸਿੰਘ ਬਾਦਲ 5 ਵਾਰ ਚੀਫ ਮਿਨਿਸਟਰ ਰਿਹਾ ਹੋਏ, ਜਿੱਥੇ ਆਲਮੋਸਟ ਪਿਛਲੇ 30, 35, 40 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸੇ ਹੀ ਟੱਬਰ ਦਾ ਕੰਟਰੋਲ ਹੋਏ, ਸ਼੍ਰੋਮਣੀ ਕਮੇਟੀ ਦੇ ਉੱਤੇ ਵੀ, ਔਰ ਅਕਾਲ ਤਖਤ ਦਾ ਜਥੇਦਾਰ ਵੀ ਇਹਨਾਂ ਨੇ ਥਾਪਣਾ ਹੈ, ਪੰਜਾਬ ਦੀ ਹਕੂਮਤ ਵੀ ਇਹਨਾਂ ਦੇ ਕੋਲ, ਪਾਰਟੀ ਵੀ ਇਹਨਾਂ ਦੇ ਕੋਲ, ਔਰ ਅੱਜ ਹਾਲਾਤ ਇਹ ਹੋਣ ਕਿ ਉਸੇ ਪੰਜਾਬ ਦੀ ਧਰਤੀ ਤੇ ਇਹਨਾਂ ਦੀ ਸਰਕਾਰ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਸ ਲੈਵਲ ਦੇ ਉੱਤੇ ਹੋਈਆਂ, ਬੁਰਜਵਾਰ ਸਿੰਘ ਵਾਲਾ, ਕੋਟ ਕਪੂਰਾ, ਬਰਗਾੜੀ, ਬਹਿਬਲ ਕਲਾਂ, ਉਹ ਸਾਰੇ ਕਾਂਡ ਹੋਏ, ਔਰ ਇਹਨਾਂ ਦੇ ਥੱਲੇ ਕਿਵੇਂ ਉਹ ਸੁਮੇਧ ਸੈਣੀ, ਇਜ਼ਹਾਰ ਆਲਮ, ਕਿਸੇ ਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ, ਇਜ਼ਹਾਰ ਆਲਮ ਨੂੰ, ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ, ਕਿਵੇਂ ਇਹਨਾਂ ਦੀ ਸਰਕਾਰ ਦੇ ਥੱਲੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਦਾ ਕੋਲਡ ਬਲੱਡਡ ਮਰਡਰ 1 ਜਨਵਰੀ 1993 ਨੂੰ ਕੀਤਾ ਗਿਆ, ਔਰ ਈਵਨ ਜਦੋਂ ਰਿਪੋਰਟ ਤਿਵਾੜੀ ਕਮਿਸ਼ਨ ਦੀ ਆਈ ਉਸ ਨੂੰ ਕਿਵੇਂ ਦਬਾਇਆ ਗਿਆ। ਇਹ ਸਾਰਾ ਇਹਨਾਂ ਦੇ ਰਾਜ ਦਾ ਜੇ ਅੱਜ ਹਾਲਾਤ ਇਹ ਨੇ ਕਿ ਉਹ ਤਾਂ ਮਰ ਗਿਆ ਡਿਸਗ੍ਰੇਸ ਹੋ ਕੇ, ਜਿਹਨੂੰ ਇਹਨਾਂ ਨੇ ਪੰਥ ਰਤਨ ਤੇ ਫਖਰੇ ਕੌਮ, ਜਥੇਦਾਰ ਤੁਹਾਡੀ ਪੇਰੋਲ ਤੇ ਤੁਸੀਂ ਉਹਨਾਂ ਨੂੰ ਦਵਾ ਰਹੇ ਹੋ, ਔਰ ਉਸ ਤੋਂ ਬਾਅਦ ਹਾਲ ਇਹ ਕਿ ਭਾਈ 2015 ਦੇ ਜਿੱਥੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਔਰ ਉਸ ਦੇ ਲਈ ਕੌਮ ਪੰਜਾਬ ਨੇ ਜੋ ਇਹਨਾਂ ਨੂੰ ਸਜ਼ਾ ਦਿੱਤੀ, ਇਹਨਾਂ ਦੀਆਂ 13-14 ਸੀਟਾਂ ਰਹਿ ਗਈਆਂ ਅਸੈਂਬਲੀ 'ਚ, ਹੁਣ 3 ਦੇ ਉੱਤੇ ਆ ਗਏ ਨੇ ਅਸੈਂਬਲੀ ਦੇ ਵਿੱਚ, ਔਰ ਹਾਲਾਤ ਇਹ ਹੈ ਕਿ ਅੱਜ ਜਦੋਂ ਜਿਹੜੇ ਐਨਾਲਿਸਟ ਗੱਲ ਵੀ ਕਰ ਰਹੇ ਨੇ ਉਹਦੇ 'ਚ ਕਿੱਥੇ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਿਨਾਂ ਕੋਈ ਸੋਚ ਵੀ ਨਹੀਂ ਸੀ। ਹਾਲਾਂਕਿ ਇਹਨਾਂ ਦਾ ਕਾਂਗਰਸ ਦੀ ਰਿਵਾਈਵਲ ਹੋਈ, ਅਮਰਿੰਦਰ ਪਾਣੀਆਂ ਦੇ ਮੁੱਦੇ ਤੇ ਉਹਨੇ 2004 ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕਰਵਾਇਆ, ਉਹਦੇ ਲਈ ਉਹਦੀ ਵਾਪਸ ਜੜ੍ਹਾਂ ਕਾਂਗਰਸ ਦੀਆਂ ਪੰਜਾਬ ਦੇ ਵਿੱਚ ਲੱਗੀਆਂ। ਹਾਲਾਂ 1997 ਤੱਕ ਪਹੁੰਚਦੇ ਆ, ਬਿਲਕੁਲ ਉਹਨਾਂ ਦਾ ਉੜ ਗਿਆ ਸੀ ਸਾਰਾ ਕੰਮ। ਲੇਕਿਨ ਇਸ ਸਭ ਦੇ ਬਾਵਜੂਦ ਇਹਨਾਂ ਨੇ ਇਹ ਕਹਿ ਕੇ ਵੀ ਡਰਾਮਾ ਵੀ ਕੀਤਾ ਕਿ ਜੀ ਅਸੀਂ ਮਾਫੀ ਮੰਗਦੇ ਹਾਂ, ਅਕਾਲ ਤਖਤ ਦੇ ਉੱਤੇ ਜਿਹੜਾ ਉਹ ਚਿੱਟੇ ਸ਼ੂਜ਼ ਦੇ ਉੱਤੇ ਕਾਲੀ ਪਾਲਿਸ਼ ਵੀ ਫੇਰੀ ਗਿਆ ਸੁਖਬੀਰ ਬਾਦਲ ਕਿ ਜੀ ਮੈਂ ਸੇਵਾ ਕਰ ਰਿਹਾ, ਜੁੱਤੀਆਂ ਸਾਫ਼ ਕਰ ਰਿਹਾ। ਲੇਕਿਨ ਕੋਈ, ਕਿਉਂਕਿ ਇਹ ਸਾਰੀ ਗਿਮਿਕਰੀ ਹੈ, ਜਦੋਂ ਤੱਕ ਨੌਟੰਕੀ ਹੈ, ਜਦੋਂ ਤੱਕ ਤੁਹਾਡੀ ਜੇ ਤਾਂ ਸੱਚਮੁੱਚ ਖੁੱਲੇ ਦਿਲ ਦੇ ਨਾਲ ਇਹ ਹੁੰਦਾ ਕਿ ਜੀ ਅਸੀਂ, ਮੇਰਾ ਪਿਓ ਤੇ ਮੈਂ, ਅਸੀਂ ਭਟਕੇ, ਅਸੀਂ ਰਾਜ ਸੱਤਾ ਦੇ ਨਸ਼ੇ 'ਚ ਕੌਮ ਨੂੰ ਬਿਟਰੇ ਕੀਤਾ, ਅਸੀਂ RSS ਦੀਆਂ ਜੜ੍ਹਾਂ ਵੀ ਲਵਾਈਆਂ, ਅਸੀਂ ਜਿਹੜਾ ਈਵਨ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਹੈ ਉਹਦੀ ਜੇਲ੍ਹ ਵੀ ਅੰਮ੍ਰਿਤਸਰ ਦੀ ਉਹਨੂੰ ਨਹੀਂ ਲੈਣ ਦਿੱਤੀ, ਅਸੀਂ ਜਿਹੜਾ ਇਹ ਸੁਮੇਧ ਸੈਣ ਇਹਨਾਂ ਗਲ 'ਚ ਪੱਲੂ ਪਾ ਕੇ ਮੂੰਹ 'ਚ ਘਾਹ ਲੈ ਕੇ ਕਾਲਾ ਕਰਕੇ ਮੂੰਹ ਖੁਦ ਹੀ ਜਿਹੜਾ ਉਹ ਇਹ ਕਬੂਲ ਕਰਦੇ। ਤਾਂ ਪੰਥ ਕਹਿੰਦਾ ਚਲੋ ਕੋਈ ਨਹੀਂ, ਇਹਨਾਂ ਨੂੰ ਹੁਣ ਕੀ ਸਜ਼ਾ ਹੈ ਕਿ ਭਾਈ ਚਲੋ ਹੁਣ ਤੁਸੀਂ ਪੰਥ ਦੀ ਗੱਲ ਕਰੋ। ਪਰ ਇਸ ਸਭ ਤੋਂ ਬਾਅਦ ਈਵਨ ਆ ਜਿਹੜੇ 3 ਖੇਤੀ ਜਿਹੜੀ ਪਾਰਟੀ ਇਹ ਕਲੇਮ ਕਰਦੀ ਸੀ ਕਿ ਜੀ ਅਸੀਂ ਤਾਂ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ, ਅਸੀਂ ਤਾਂ ਖੇਤੀਬਾੜੀ ਵਾਲੇ ਕਿਸਾਨਾਂ ਦੀ ਪਾਰਟੀ ਹੈ, ਉਹਨਾਂ 3 ਖੇਤੀ ਕਾਨੂੰਨਾਂ ਨੂੰ ਜਸਟੀਫਾਈ ਕਰਦੇ ਆ। ਈਵਨ ਬੁੱਢੇ ਬਾਦਲ ਦਾ ਬਿਆਨ ਪੂਰਾ ਐਡ ਰੂਪ ਦੇ ਵਿੱਚ ਵੀ ਲੱਗਦਾ ਰਿਹਾ। ਸੌਦਾ ਸਾਧ ਨੂੰ ਜੇ ਮਾਫੀ ਇਹਨਾਂ ਦੇ ਕਹਿਣ ਤੇ ਉਹ ਤਨਖਾਹਦਾਰ ਜਥੇਦਾਰਾਂ ਨੇ ਦਿੱਤੀ ਤੇ 90 ਲੱਖ ਦੇ ਜਿਹੜੇ ਇਸ਼ਤਿਹਾਰ ਮੱਕੜ ਦੇ ਪੀਰੀਅਡ ਦੇ ਵਿੱਚ ਅਖਬਾਰਾਂ ਦੇ ਵਿੱਚ ਲੱਗੇ,
ਕਿ ਜੀ ਬਿਲਕੁਲ ਠੀਕ ਕੀਤਾ ਹੈ ਤਾਂ ਜੀ ਜਿਹੜਾ ਮਾਫੀ ਹੈ ਔਰ ਬਿਲਕੁਲ ਉਹਨੇ ਮਾਫੀ ਮੰਗ ਲਈ ਹੈ ਜੀ ਫਲਾਣਾ, ਔਰ ਬਾਅਦ ਚ ਆਇਆ ਵੀ ਉਹ ਚਿੱਠੀ ਵੀ ਜਾਲੀ ਤੇ ਉਹ ਕਿਹਨੇ ਕੀ ਕੀਤਾ। ਹੁਣ ਜਦੋਂ ਤੁਸੀਂ ਇਸ ਸਾਰੇ ਨੂੰ ਦੁਬਾਰਾ ਦੇਖਦੇ ਹੋ ਔਰ ਅੱਜ ਜਦੋਂ ਕਿ ਕੱਚੇ ਲੱਥੇ ਹੋਏ ਨੇ ਸੁਖਬੀਰ ਬਾਦਲ, ਉਹਦੀ ਘਰ ਵਾਲੀ ਬਿਕਰਮ ਮਜੀਠੀਆ, ਇਹ ਸਾਰਿਆਂ ਨੇ ਕਿਵੇਂ ਰਲ ਕੇ ਉਹਨੂੰ ਜਗੀਰ ਕੌਰ ਨੂੰ ਖੜਾ ਕਰਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਰਾਇਆ। ਹੁਣ ਉਹ ਕਿਵੇਂ ਇੱਕ ਕ੍ਰਿਮੀਨਲ ਜਿਹੜਾ ਉਸ ਦੀ ਮਾਈਂਡ ਸੈਟ ਜਿੱਥੋਂ ਦੀ ਉਹ ਨਿਕਲਿਆ ਸਾਰਾ, ਸਿੱਖੀ ਦਾ ਤਾਂ ਨਾਂ ਜਾਂ ਖਾਲਿਸਤਾਨ ਦੀ ਲਹਿਰ 'ਚ ਤਾਂ ਯੋਗਦਾਨ ਜਿਹੜਾ ਉਹ ਤਾਂ ਇੱਕ ਪੁਟੌਨ ਹੈ। ਵਿਰਸਾ ਸਿੰਘ ਵਲਟੋਆ ਉਹ ਕਿਸ ਕਿਸਮ ਦੀਆਂ ਗੱਲਾਂ ਕਰ ਰਿਹਾ ਕਿ ਜੀ ਕੌਣ ਜਾਲੀ ਹੈ ਪੰਥਕ, ਵੀ ਮੈਂ ਹੀ ਅਸਲੀ ਪੰਥਕ ਹੈ, ਮੈਂ ਜੀ ਕੌਮ ਦੇ ਲਈ ਇਹ ਕੀਤਾ ਤੇ ਉਹ ਕੀਤਾ। ਪਰ ਮੈਨੂੰ ਅੱਜ ਜਿਹੜੀ ਸੁਖਬੀਰ ਬਾਦਲ ਦੀ ਸਟੇਟਮੈਂਟ ਸੀ ਦਿਲਚਸਪੀ ਲੱਗੀ, ਕਿਉਂਕਿ ਕੋਈ ਐਸੀ ਨਵੀਂ ਗੱਲ ਨਹੀਂ ਕਹੀ ਜਿਹੜੀ ਕਿਸੇ ਨੂੰ ਪਤਾ ਨਾ ਹੋਏ। ਪਰ ਜੇ ਮੂੰਹ ਦੇ ਉੱਤੇ ਹੁਣ ਇਹ ਲਫ਼ਜ਼ RSS ਜਿਸ ਦੀਆਂ ਜੜ੍ਹਾਂ ਲਵਾਈਆਂ, ਜਿਨ੍ਹਾਂ ਨੂੰ ਪੂਰੀ ਥਾਂ ਦਿੱਤੀ, ਜਿਨ੍ਹਾਂ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਦੀ ਪਬਲੀਕੇਸ਼ਨ RSS ਦੇ ਨਾਗਪੁਰ ਤੋਂ ਹੁੰਦੀ ਰਹੀ। ਸੁਖਬੀਰ ਬਾਦਲ ਕਹਿੰਦਾ ਕਿ ਜੀ RSS ਜਿਹੜਾ ਭਾਰਤ ਭਰ ਦੇ ਗੁਰਦੁਆਰਿਆਂ ਦਾ ਕੰਟਰੋਲ ਆਪਣੇ ਹੱਥਾਂ 'ਚ ਲੈ ਰਿਹਾ, ਔਰ ਉਹਨੇ ਕਿਹਾ ਜੀ ਆਲਰੇਡੀ ਜਿਹੜਾ ਹੈ ਉਹਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਉਹਨਾਂ ਦੇ ਕੋਲ ਹੈ। ਔਰ ਹੁਣ ਜਿਹੜਾ ਹਰਿਆਣਾ ਦਾ ਵੀ ਉਹਨੇ ਮੈਂਸ਼ਨ। ਸੋ ਮਤਲਬ ਫਿਰ ਰਹਿ ਕੀ ਗਿਆ ਕਿ ਵੀ ਹਜ਼ੂਰ ਸਾਹਿਬ ਵੀ ਉਹਨਾਂ ਦੇ ਕੋਲ ਕਮੇਟੀ ਹੈ, ਪਟਨਾ ਸਾਹਿਬ ਵੀ ਹੈ, ਦਿੱਲੀ ਵੀ ਹੈ, ਹਰਿਆਣਾ ਵੀ ਮਨੋਹਰ ਲਾਲ ਖੱਟੜ ਨੇ ਜਿਵੇਂ ਸਾਰਾ ਉਸ ਨੂੰ ਘੁਮਾਇਆ। ਸੋ ਹੁਣ ਜਦੋਂ ਇਹ ਡੈਸਪੈਰੇਸ਼ਨ ਵਾਲੀ ਹਾਲਤ ਹੈ, ਪਰ ਇਹਦੇ ਬਾਵਜੂਦ ਨਾ ਤਾਂ ਸਤਾ ਦੀ ਭੁੱਖ ਮਿਟੀ ਹੈ, ਨਾ ਕੋਈ ਪੰਥ ਦਾ ਏਜੰਡਾ ਹੈ। ਇਹਨਾਂ ਸਾਰਿਆਂ ਦੁੱਖ ਵੀ ਹੁੰਦਾ ਹੈ। ਇੱਕ ਉਹੀ RSS ਜਿਹੜਾ 1925 ਸਾਲ ਪਹਿਲਾਂ ਬਣਿਆ, ਜਿਸ ਤੇ ਆਜ਼ਾਦ ਭਾਰਤ 'ਚ ਵੀ 3 ਵਾਰ ਪਾਬੰਦੀਆਂ ਲੱਗੀਆਂ, ਉਹ ਅੱਜ ਹਕੂਮਤ ਦੇ ਉੱਤੇ ਕਾਬੂ ਹੈ, ਕੰਟਰੋਲ ਹੈ ਉਹਨਾਂ ਦਾ, ਦੁਨੀਆ ਭਰ 'ਚ ਉਹਨਾਂ ਦਾ ਨੈਟਵਰਕ ਹੈ। ਤੇ 100 ਸਾਲ ਪਹਿਲਾਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਕਰਨ ਵਾਲੀ ਸਿੱਖਾਂ ਦੀ ਧਿਰ ਜਿਹੜੀ ਬੇਸ਼ੱਕ ਪਾਰਟੀ ਅਕਾਲੀ ਪਾਰਟੀ ਦੇ ਰੂਪ 'ਚ ਆਈ, ਉਹਨਾਂ ਦਾ ਜੋ ਅੱਜ ਅਮਲ ਔਰ ਜੋ ਉਹਨਾਂ ਦਾ ਹਸ਼ਰ ਹੈ, ਸੋ ਅਫਸੋਸ ਤੋਂ ਬਿਨਾਂ ਜਿਹੜਾ ਹੋਰ ਕੁਛ ਨਹੀਂ ਕਹਿਣ ਨੂੰ ਹੈ। ਬਿਲਕੁਲ। ਸੋ ਡਾਕਟਰ ਸਾਹਿਬ ਅੱਜ ਦਾ ਵਿਚਾਰ ਵੀ ਹਾਂਜੀ, ਅਸੀਂ ਇਹ ਵੀ ਦੱਸਦੇ ਹੀ ਹੈ ਕਿ ਜਦੋਂ ਅਸੀਂ ਮਹੀਨੇ ਦੇ ਪਹਿਲੇ ਦਿਨ ਦੇ ਵਿਚਾਰ ਕਰਦੇ ਹਾਂ, ਇਸ ਦੇ ਵਿੱਚ ਕੋਈ ਪਵਿੱਤਰ ਦਿਨ ਤੇ ਅਪਵਿੱਤਰ ਦਿਨ ਦਾ ਕਨਸੈਪਟ ਨਹੀਂ ਹੈ। ਉਹੀ 12 ਮਾਹ ਜਿਹੜਾ ਮਾਝ ਦੇ ਵਿੱਚ ਹੈ ਜਾਂ ਤੁਖਾਰੀ 'ਚ ਹੈ, ਸਾਰੇ 12 ਮਾਹ ਚੇਤ ਗੋਬਿੰਦਾ ਰਾਧੀਏ ਤੋਂ ਸ਼ੁਰੂ ਕਰਕੇ ਪੰਜਵੇਂ ਪਾਤਸ਼ਾਹ ਐਂਡ ਦੇ ਵਿੱਚ ਕਹਿੰਦੇ ਨੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ। ਕਿ ਹੇ ਵਾਹਿਗੁਰੂ, ਮਹੀਨੇ ਦਿਵਸ ਔਰ ਮੁਹੂਰਤ, ਕੋਈ ਕਹੇ ਜੀ ਇਹ ਭਲਾ ਮੁਹੂਰਤ ਹੈ, ਇਹ ਉਹਦੇ ਲਈ ਨੇ, ਉਹਦੇ ਲਈ ਭਲੇ ਨੇ ਜਿਹਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ। ਮਤਲਬ ਇਹ ਹੈ ਕਿ ਜਿਸ ਪਲ ਤੁਸੀਂ ਰੱਬ ਨੂੰ ਯਾਦ ਕਰਦੇ ਹੋ ਤੁਹਾਡਾ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਜਿਸ ਪਲ ਰੱਬ ਤੁਹਾਨੂੰ ਭੁੱਲਦਾ ਹੈ ਉਹ ਤੁਹਾਡੇ ਲਈ ਕਲਯੁਗ ਬਣ ਜਾਂਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀ। ਕਿ ਬਈ ਜਦੋਂ ਹੇ ਵਾਹਿਗੁਰੂ ਤੂੰ ਵਿਛੜਦਾ ਹੈ ਮੇਰੇ ਨਾਲੋਂ, ਤੇਰੇ ਨਾਲ ਵਿਛੋੜਾ ਪੈਂਦਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ। ਹੁਣ ਘੜੀ 24 ਮਿੰਟਾਂ ਦੀ ਹੈ ਤੇ ਇੰਨਾ ਵੀ ਕਿ ਇੱਕ ਪਲ ਲਈ ਆਖਾਂ ਜੀਵਾਂ ਵਿਸਰੈ ਮਰ ਜਾ, ਮੇਰੀ ਮੌਤ ਹੈ ਜਿਸ ਪਲ ਤੂੰ ਵਿਸਰਦਾ। ਔਰ ਇਵੇਂ ਹੀ ਜਿਹੜੇ ਨਾਨਕਸ਼ਾਹੀ ਕੈਲੰਡਰ ਕੌਮ ਦੀ ਵੱਖਰੀ ਪਛਾਣ ਦਾ ਪ੍ਰਤੀਕ, ਜਿਸ ਦਾ ਬੇੜਾ ਸੰਤ ਸਮਾਜ ਰਾਹੀਂ RSS ਨੇ ਗਰਕ ਕਰਵਾਇਆ, ਉਹੀ ਸੁਖਬੀਰ ਬਾਦਲ ਜਿਹਦਾ ਜ਼ਿਕਰ ਕਰਕੇ ਹਟੇ ਕਿ ਕਿਵੇਂ ਇਸ ਨੂੰ ਡੀਰੇਲ ਕੀਤਾ। ਔਰ ਅੱਜ ਜਿਹਨੂੰ ਨਾਨਕਸ਼ਾਹੀ ਕੈਲੰਡਰ ਕਹਿ ਕੇ ਸ਼੍ਰੋਮਣੀ ਕਮੇਟੀ ਛਾਪਦੀ ਹੈ, ਪ੍ਰਚਾਰਦੀ ਹੈ, ਉਹ ਸਿਰਫ ਬਿਕਰਮੀ ਕੈਲੰਡਰ ਦੇ ਉੱਤੇ ਲਿਖਿਆ ਨਾ ਹੀ ਨਾਨਕਸ਼ਾਹੀ ਕੈਲੰਡਰ ਹੈ। ਬਾਕੀ ਸਾਰਾ ਸਿਸਟਮ ਉਹੀ ਹਿੰਦੂ ਜੰਤਰੀਆਂ ਦਾ ਹੈ। ਔਰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਜੇਠ ਮਹੀਨੇ ਦੀ ਸ਼ੁਰੂਆਤ ਹੈ। ਔਰ ਜਿਵੇਂ ਅਸੀਂ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ 12 ਮਾਹ ਉਸ ਨੂੰ ਵਿਚਾਰਦੇ ਹਾਂ, ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ, ਥਲ ਤਾਪੈ ਸਰ ਭਾਰ
सा तन बिनो करे। तन बिनो करेंदी गुण सारेंदी, गुण सारी प्रभ भावां। साचै महल रह बैरागी, आवण दे ता आवां। निमाणी निताणी हर बिन, क्यों पावै सुख महली। नानक जेठ जाने तिस जैसी, करम मिलै गुण गैली। कि जेठ ਦਾ ਮਹੀਨਾ ਜਿਹੜਾ ਇੱਕ ਭਲਾ ਮਹੀਨੇ ਦੀ ਸ਼ੁਰੂਆਤ जी ਪ੍ਰੀਤਮ ਕਿਉਂ ਵਿਸਰੇ। ਜੇਠ ਭਲਾ ਕਿਵੇਂ ਹੋਏਗਾ ਜੇ ਪ੍ਰੀਤਮ ਵਿਸਰ ਜਾਏ। ਥਲ ਤਾਪੈ ਸਰ ਭਾਰ। ਹੁਣ ਅਸੀਂ ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ। ਇਹ ਪੰਜਾਬੀ ਕਾਮਨ ਫਰੇਜ਼ ਹੈ। ਜੇਠ ਤੇ ਹਾੜ ਇਹ ਗਰਮੀ ਦੇ ਭਰਪੂਰ ਥਲ ਤਪ ਦੇ ਪੱਠ ਵਾਂਗ ਇਹ ਮਹੀਨੇ ਹੁੰਦੇ ਨੇ। ਔਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਇਹ ਚਾਰ ਚੁਫੇਰੇ ਜਿਹੜੀ ਧਰਤੀ ਹੈ, ਥਲ ਤਾਪੇ ਸਰ ਭਾਰ ਸਾ ਤਨ ਬਿਨੋ ਕਰੇ। ਹੁਣ ਇੱਕ ਪਾਸੇ ਇਨਸਾਨੀ ਰੂਹ ਜਿਹੜੀ ਵਾਹਿਗੁਰੂ ਪਤੀ ਦੇ ਲਈ ਤੰਗਦੀ ਹੈ, ਉਹ ਬੇਨਤੀ ਕਰਦੀ ਹੈ, ਪਰ ਚਾਰ ਚੁਫੇਰੇ ਉਸ ਅੱਗ ਦਾ ਜਿਹੜਾ ਸੇਕ ਹੈ ਉਹ ਹੈ, ਪਰ ਉਹ ਕਹਿੰਦੀ ਹੈ ਕਿ ਵੀ ਮੈਂ ਕਿਵੇਂ ਹੈ ਵਾਹਿਗੁਰੂ ਤੇਰੇ ਬਿਨਾਂ ਜੀ ਸਕਦੀ ਹੈ। ਚਾਰ ਚੁਫੇਰੇ ਫਰਨੈਸ ਜਦੋਂ ਅਸੀਂ ਕਹਿੰਦੇ ਪੱਠ, ਕਿ ਚਾਰ ਚੁਫੇਰੇ ਪੱਠ ਹੈ। ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੇ। ਔਰ ਜਿਹੜੀ ਰੂਹ ਹੈ ਉਹ ਨਿਰੰਕਾਰ ਦੀ ਦਰਗਾਹ ਦੇ ਵਿੱਚ ਅਰਜ਼ੋਈ ਕਰਦੀ ਹੈ, ਅਰਦਾਸ ਕਰਦੀ ਹੈ, ਬੇਨਤੀ ਕਰਦੀ ਹੈ। ਕੀ ਬੇਨਤੀ ਕਰ? ਧਨ ਬਿਨੋ ਕਰੇਂਦੀ ਗੁਣ ਸਾਰੇਂਦੀ। ਕਿ ਉਹ ਬੇਨਤੀ ਕਰਦੀ ਹੈ ਕਿ ਹੇ ਵਾਹਿਗੁਰੂ ਮੈਨੂੰ ਆਪਣੇ ਗੁਣ ਗਾਣ ਦਾ ਬਲ ਬਖਸ਼। ਮੈਂ ਗੁਣ ਗਾ ਰਹੀ ਹੈ, ਬੇਨਤੀ ਕਰ ਰਹੀ ਹੈ। ਗੁਣ ਸਾਰੀ ਪ੍ਰਭ ਭਾਵਾਂ। ਕਿ ਹੇ ਵਾਹਿਗੁਰੂ ਤੂੰ ਮੈਨੂੰ ਇਹ ਹਿੰਮਤ ਦੇ ਕਿ ਮੈਂ ਤੇਰੇ ਗੁਣ ਗਾਵਾਂ ਤੇ ਤੈਨੂੰ ਭਾਵਾਂ। ਕਿ ਹੇ ਵਾਹਿਗੁਰੂ ਤੇਰੇ ਹੀ ਦਿੱਤੇ ਬਲ ਦੇ ਨਾਲ ਮੈਂ ਤੇਰੇ ਗੁਣ ਗਾ ਸਕਦੀ ਹਾਂ। ਕਿਉਂਕਿ ਹਰ ਇੱਕ ਰੂਹ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਲਫ਼ਜ਼ ਜੈਂਡਰ ਨਿਊਟਰਲ ਹੈ, ਖਾਲਸਾ ਲਫ਼ਜ਼ ਜੈਂਡਰ ਨਿਊਟਰਲ ਹੈ, ਕਿਉਂਕਿ ਵਾਹਿਗੁਰੂ ਇੱਕ ਪਤੀ ਹੈ ਔਰ ਬਾਕੀ ਸਾਰੀਆਂ ਪਤਨੀਆਂ ਨੇ, ਕੋਈ ਮੇਲ ਹੈ, ਫੀਮੇਲ ਹੈ, ਟਰਾਂਸਜੈਂਡਰ ਹੈ, ਕੋਈ ਹੋਰ ਹੈ। ਉਹਦੇ 'ਚ ਜੈਂਡਰ ਦੀ ਸਪੈਸੀਫਿਕੇਸ਼ਨ ਨਹੀਂ ਹੈ। ਇਹ ਅਲਟੀਮੇਟਲੀ ਹਰ ਰੂਹ ਜਿਹੜੀ ਵੀ ਜਿਸ ਨੂੰ ਇਨਸਾਨੀ ਜੂਨ ਦੇ ਵਿੱਚ ਪੈਦਾ ਕੀਤਾ, ਵਾਹਿਗੁਰੂ ਦੇ ਨਾਲ ਉਸ ਦਾ ਪ੍ਰੇਮ, ਉਸ ਦੀ ਪ੍ਰੀਤ ਨਿਭਣੀ। ਤਨ ਬਿਨੋ ਕਰੇਂਦੀ ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ। ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇ ਤਾਂ ਆਵਾਂ। ਹੁਣ ਸਾਚੈ ਮਹਿਲ, ਉਸ ਸੱਚੀ ਦਰਗਾਹ ਦੇ ਵਿੱਚ ਪ੍ਰਵੇਸ਼ ਕਿਵੇਂ ਮਿਲੇਗਾ? ਤਾਂ ਹੀ ਮਿਲੇਗਾ ਜੇ ਉਹ ਮਾਲਕ ਚਾਹੇਗਾ ਕਿ ਉਸ ਦੇ ਮਹਿਲ 'ਚ ਮੈਂ ਪ੍ਰਵੇਸ਼ ਕਰਾਂ। ਸੋ ਇਹ ਰੱਬ ਦੇ ਨੂੰ ਐਕਸੈਪਟੈਂਸ ਹੈ ਕਿ ਹੇ ਵਾਹਿਗੁਰੂ ਜੇ ਤੇਰੀ ਰਹਿਮਤ ਹੋਏ ਤਾਂ ਮੈਂ ਤੇਰੇ ਗੁਣ ਗਾ ਸਕਦਾ, ਤੇ ਤੇਰੀ ਰਹਿਮਤ ਹੋਏ ਤਾਂ ਤੈਨੂੰ ਮੈਂ ਕਬੂਲ ਹੋ ਸਕਦਾ। ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇ ਤਾਂ ਆਵਾਂ। ਨਿਮਾਣੀ ਨਿਤਾਣੀ ਹਰ ਬਿਨ, ਕਿਉਂ ਪਾਵੈ ਸੁਖ ਮਹਿਲੀ। ਤੇ ਜੇ ਵਾਹਿਗੁਰੂ ਦੀ ਨਜ਼ਰੇ ਅਨਾਇਤ ਨਹੀਂ ਹੈ, ਉਸ ਦਾ ਕਰਮ ਨਹੀਂ ਹੈ, ਤੇ ਫਿਰ ਮੈਂ ਜਿਹੜੀ ਨਿਮਾਣੀ ਹੈ, ਨਿਤਾਣੀ ਰੂਹ ਹੈ, ਮੈਂ ਉਸ ਵਾਹਿਗੁਰੂ ਦੀ ਰਹਿਮਤ, ਉਸ ਦੇ ਕਰਮ ਤੋਂ ਬਿਨਾਂ ਕਿਵੇਂ ਦਰਗਾਹ ਦੇ ਵਿੱਚ ਉਸ ਸੱਚੇ ਰੱਬ ਦੇ ਦੀ ਕੁਰਬਤ ਹਾਸਲ ਕਰ ਸਕਦੇ ਹਾਂ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਣੀ। ਕਿ ਗੁਣ ਗਹਿਲੀ, ਕਿ ਗੁਰੂ ਨਾਨਕ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜੇਠ ਦੇ ਮਹੀਨੇ ਦੇ ਅੰਦਰ ਜੇ ਉਸ ਵਾਹਿਗੁਰੂ ਦੇ ਨਾਲ ਮੇਲ ਹੋਏ, ਕਰਮ ਮਿਲੇ ਗੁਣ ਗੈਲੀ। ਕਿ ਮੈਂ ਗੁਣਾਂ ਦਾ ਖਜ਼ਾਨਾ ਵੀ ਉਸ ਦੀ ਰਹਿਮਤ ਨਾਲ ਬਣ ਸਕਦੀ ਹੈ। ਔਰ ਇਸ ਦੇ ਲਈ ਜੇ ਉਹ ਵਾਹਿਗੁਰੂ ਚਾਹੇ ਤਾਂ ਫਿਰ ਮੇਰੇ 'ਚ ਇੰਨੇ ਗੁਣ ਭਰ ਦੇ ਕਿ ਮੈਂ ਉਸ ਨੂੰ ਕਬੂਲ ਹੋਵਾਂ। ਇਹ ਅੱਜ ਦਾ ਵਿਚਾਰ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆ ਗਿਆ ਦੋ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।